ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਸ਼ੁਰੂ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਾਰੇ ਵੀਰਾਂ ਭੈਣਾਂ ਨੂੰ ਅਦਾਬਰਸ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 31 ਦਸੰਬਰ 2025 18 ਪੋ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਪੈਲਫਿਲਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਿੱਖ ਸੰਗਤ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵੱਲੋਂ। ਸੋ ਇਹਨਾਂ ਨੇ ਬੀਤੇ ਐਤਵਾਰ ਟੀਵੀ 84 ਲਈ ਫੰਡ ਰੇਜ਼ਿੰਗ ਰੱਖਿਆ ਸੀ। ਸੋ ਉਸ ਦੇ ਵਿੱਚ ਉਹਨਾਂ ਨੇ ਆਪਣਾ ਬਹੁਤ ਸਾਰਾ ਜਿਹੜਾ ਪਿਆਰ ਹੈ ਟੀਵੀ 84 ਲਈ ਭੇਜਿਆ ਔਰ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅੱਜ ਅਸੀਂ ਜਿਹੜਾ 31 ਦਸੰਬਰ ਦੀ ਸ਼ਾਮ ਜਿਹੜਾ ਵਰਾ 2025 ਦਾ ਜਿਹੜਾ ਅਖੀਰਲਾ ਜਿਹੜਾ ਆਪਾਂ ਪ੍ਰੋਗਰਾਮ ਕਰ ਰਹੇ ਹਾਂ। ਸੋ ਸਭ ਨੂੰ ਨਵੇਂ ਸਾਲ ਦੀਆਂ ਔਰ ਜਿਸ ਤਰ੍ਹਾਂ ਕਿ ਇਸ ਈਵ ਤੇ ਆਪਾਂ ਸਭ ਨੂੰ ਸਾਰੇ ਟੀਵੀ 84 ਦੇ ਜਿਹੜੀਆਂ ਵਿਊਅਰਸ ਨੇ ਔਰ ਦੁਨੀਆ ਭਰ ਦੇ ਵਿੱਚ ਜਿਹੜੇ ਸਾਨੂੰ ਬੈਠੇ ਸਾਡੇ ਵਿਊਅਰਸ ਦੇਖ ਰਹੇ ਨੇ ਉਹਨਾਂ ਨੂੰ ਆਪਾਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਵਧਾਈਆਂ ਪੇਸ਼ ਕਰਦੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵਰਾ 2026 ਹੈ ਉਹ ਸਾਰਿਆਂ ਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਔਰ ਜਿਹੜੀ ਸਿੱਖ ਕੌਮ ਹੈ ਉਸ ਨੂੰ ਆਪਣਾ ਘਰ ਖਾਲਸਾਨ ਵਾਹਿਗੁਰੂ ਪ੍ਰਾਪਤ ਕਰੇ ਔਰ ਦੇਣ ਦੀ ਜਿਹੜਾ ਉਦਮ ਬਖਸ਼ੇ ਆਪਣੀ ਸਿੱਖ ਸੰਗਤਾਂ ਨੂੰ ਵੀ ਔਰ ਜਿਹੜੀ 35 ਮਿਲੀਅਨ ਜਿਹੜੀ ਸਿੱਖ ਕੌਮ ਗੁਲਾਮੀ ਦੇ ਸੰਗਲ ਕੱਟ ਕੇ ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਇਸ ਵਰੇ ਵਿੱਚ ਹਾਸਲ ਕਰ ਲਵੇ। ਸੋ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ। ਸੋ ਮਾਫੀ ਚਾਹਾਂਗੇ ਕਾਫੀ ਸਮੇਂ ਤੋਂ ਆਪਾਂ ਤੁਹਾਡੇ ਰੂਬਰੂ ਨਹੀਂ ਹੋਏ ਤਾਂ ਹੁਣ ਆਪਾਂ ਹੋਏ ਆ। ਸੋ ਆਪਾਂ ਆਪਣੇ ਜਿਹੜੇ ਵਿਚਾਰ ਨੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਸੋ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਮੈਨੂੰ ਤਾਂ ਇੱਕ ਉਹ ਜਿਹੜਾ ਹਟਵਾਣੀ ਹੈ ਬਾਣੀਏ ਦਾ ਮੁੰਡਾ ਕਹਿੰਦਾ ਸੀ ਵੀ ਮੈਂ ਹੱਟੀ ਤੇ ਨਹੀਂ ਬਹਿਣਾ, ਮੈਂ ਆਹ ਕਰਨਾ ਉਹ ਕਰਨਾ ਤੇ ਫਿਰ ਖੱਜਲ ਖੁਆਰ ਹੋ ਕੇ ਵਾਪਸ ਮੁੜ ਆਇਆ। ਪਹਿਲਾਂ ਤਾਂ ਫਰੇਜ਼ ਮੇਰੇ ਮਾਈਂਡ 'ਚ ਉਹੀ ਆਇਆ ਵੀ ਅਸੀਂ 2 ਹਫ਼ਤੇ ਤੋਂ ਬਾਅਦ ਆਪਣੇ ਵਿਊਅਰਸ ਦੇ ਰੂਬਰੂ ਹੋ ਰਹੇ ਤੇ ਉਹ ਫਰੇਜ਼ ਬੜਾ ਪਪੂਲਰ ਹੈ ਕਿ ਭਾਈ ਜਾਨ ਬਚੀ ਤੋ ਲੱਖੋਂ ਪਾਏ ਲੌਟ ਕੇ ਬੁੱਧੂ ਘਰ ਕੋ ਆਏ। ਉਹ ਵਿਚਾਰਾ ਲੱਖਾਂ ਦੀ ਕਮਾਈ ਕਰਨ ਤੁਰਿਆ ਸੀ ਪਰ ਸਾਡੇ ਸਾਹਮਣੇ ਹਮੇਸ਼ਾ ਜਦੋਂ ਪ੍ਰੋਗਰਾਮ ਅੱਛਾ ਅਸੀਂ ਹਾਜ਼ਰ ਨਹੀਂ ਹੁੰਦੇ ਕੋਈ ਨਾ ਕੋਈ ਰੀਜ਼ਨ ਹੁੰਦਾ। ਇਸ ਵਾਰ ਮਲਟੀਪਲ ਰੀਜ਼ਨ ਸਨ ਔਰ ਸਾਡੀ ਕੋਸ਼ਿਸ਼ ਸੀ ਕਿ ਇਸ ਪੀਰੀਅਡ 'ਚ ਕੁਛ ਨਾ ਕੁਛ ਦਰਸ਼ਕਾਂ ਦੀ ਕੰਜ਼ੰਪਸ਼ਨ ਦੇ ਲਈ ਰਹੇ ਵੀ। ਸ਼ਹੀਦੀ ਪੰਦਰਵਾੜਾ ਵੀ ਚੱਲ ਰਿਹਾ ਸੀ ਔਰ ਬਹੁਤ ਵਾਰ ਇਹ ਜੋ ਕੁਛ ਚੱਲ ਰਿਹਾ ਹੁੰਦਾ ਹੈ ਰਾਊਂਡ ਜਿਹੜਾ ਬੀਤੇ ਦੇ ਗਰਭ ਦੇ ਵਿੱਚ ਵੀ ਹੈ ਇਤਿਹਾਸ ਵੀ ਹੈ ਭਵਿੱਖ ਕੀ ਹੋਏਗਾ ਇਹ ਤਾਂ ਸਤਿਗੁਰੂ ਦੇ ਕੋਲ ਹੈ ਲੇਕਿਨ ਇਹ ਚੀਜ਼ਾਂ ਵੀ ਪ੍ਰਭਾਵਿਤ ਕਰਦੀਆਂ ਨੇ। ਸੈਕੰਡਲੀ ਸਾਡੇ ਲਈ ਇਹ ਵੀ ਜ਼ਰੂਰੀ ਹੈ ਕਿ ਟੀਵੀ 84 ਦਾ ਇਹ ਪਲੇਟਫਾਰਮ ਜਦੋਂ ਕਿ ਇਸ ਵੇਲੇ ਅਮਰੀਕਾ ਕੈਨੇਡਾ ਲੈਵਲ ਦੇ ਉੱਤੇ ਇੱਕ ਇਕਨੋਮਿਕਲ ਕ੍ਰਾਈਸਿਸ ਵੀ ਹੈ ਉਹ ਟਰੱਕਿੰਗ ਇੰਡਸਟਰੀ ਹੋਏ ਊਬਰ ਵਾਲੇ ਹੋਣ ਸਾਡੇ ਜਿਹੜੇ ਸਟੋਰਸ ਵਾਲੇ ਹੋਣ ਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜਿਸ ਆਵਾਜ਼ ਨੂੰ ਪਿਛਲੇ 12-13 ਸਾਲਾਂ ਤੋਂ ਤੁਹਾਡੇ ਸਭ ਦੀ ਮਦਦ ਨਾਲ ਅਸੀਂ ਬੁਲੰਦ ਰੱਖ ਰਹੇ ਹਾਂ ਇਸ ਨੂੰ ਅਗਲੇ ਵਰੇ 'ਚ ਵੀ ਜਾਰੀ ਰੱਖ ਸਕੀਏ। ਇਸ ਦੇ ਲਈ ਵੀ ਥੋੜ੍ਹਾ ਬਹੁਤ ਜਿਹੜਾ ਵਕਤ ਚਾਹੀਦਾ ਹੁੰਦਾ ਹੈ। ਹੁਣ ਸਾਡਾ ਬਹੁਤ ਕੁਛ ਜਿਹੜਾ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਤੁਰ ਜਾਣ ਤੋਂ ਬਾਅਦ ਜਿਹੜਾ ਉਹ ਜ਼ਾਹਰ ਹੈ ਕਿ ਬਹੁਤ ਸਾਰੀਆਂ ਹੋਰ ਜ਼ਿੰਮੇਵਾਰੀਆਂ ਵੀ ਨੇ
ਫਿਰ ਅੱਜ ਕੱਲ ਜਿਹੜਾ ਵਾਇਰਲ ਫਲੂ ਦਾ ਸਾਰਾ ਪਾਰਟ ਚੱਲ ਰਿਹਾ ਹੈ, ਇਸ ਦਾ ਛਾਂਦਾ ਵੀ ਅਸੀਂ ਵੀ ਹਾਸਲ ਕੀਤਾ। ਜਦੋਂ ਫਿਰ ਸਾਰੇ ਪਾਸੇ ਵੰਡਿਆ ਜਾ ਰਿਹਾ ਹੋਏ, ਕਸਤੂਰੀ ਵੰਡੀ ਹੋਏ ਤਾਂ ਕਸਤੂਰੀ ਮਿਲਦੀ ਹੈ, ਵਾਇਰਸ ਹੋਏ ਤਾਂ ਵਾਇਰਸ ਮਿਲਦੀ ਹੈ। ਲੇਕਿਨ ਇਸ ਸਭ ਦੇ ਬਾਵਜੂਦ ਤੁਹਾਡੀ ਸਭ ਦੀ ਯਾਦ ਸਾਨੂੰ ਹਮੇਸ਼ਾ ਰਹਿੰਦੀ ਹੈ। ਔਰ ਜਿਹੜਾ ਕੰਸਰਨ ਵੀ ਸਾਰੇ ਪੀਰੀਅਡ 'ਚ ਤੁਸੀਂ ਆਪਣੀਆਂ ਲਿਖਤਾਂ ਰਾਹੀਂ, ਆਪਣੇ ਈਮੇਲ ਮੈਸੇजेस ਰਾਹੀਂ ਔਰ ਫੋਨ ਕਾਲਸ ਰਾਹੀਂ, ਬਹੁਤ ਸਾਰੇ ਵਾਰਿਆਂ ਦੀਆਂ ਮੈਂ ਫੋਨ ਕਾਲਸ ਵੀ ਨਹੀਂ ਲੈ ਪਾਇਆ, ਔਰ ਮੈਂ ਸਭ ਦਾ ਕਲੈਕਟਿਵ ਥੈਂਕ ਯੂ ਵੀ ਕਰਦਾ ਹਾਂ, ਮਾਫੀ ਵੀ ਚਾਹੁੰਦਾ। ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮਿਸ ਨਾ ਹੋਏ ਪ੍ਰੋਗਰਾਮ। ਵੀਕਐਂਡ ਬਹੁਤ ਵਾਰ ਟਰੈਵਲ ਹੁੰਦਾ ਹੈ, ਉਸ ਕਰਕੇ ਵੀ ਮਿਸਿੰਗ ਪਾਰਟ ਹੁੰਦਾ ਹੈ। ਫਿਰ ਕੁਝ ਚੀਜ਼ਾਂ ਜਿਹੜੀਆਂ ਇਸ ਵੇਲੇ ਇੰਡੀਅਨ ਸਟੇਟ ਜਿਹੜੀ ਆਪਣੀ ਗੰਦੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ, ਔਰ ਜਿਵੇਂ ਪਿਛਲੇ ਹਫਤੇ ਇੱਕ ਵੀਡੀਓ ਜਿਹੜੀ ਹੈ ਤਾਂ ਆਡੀਓ 'ਚ ਸੀ, ਉਸ ਨੂੰ ਪੋਲੀਟਿਕਸ ਪੰਜਾਬ ਨੇ ਵੀਡੀਓ ਦੇ ਰੂਪ ਦੇ ਵਿੱਚ ਵੀ ਦਰਸ਼ਕਾਂ ਦੇ ਸਾਹਮਣੇ ਲਿਆਂਦਾ। ਉਸ 'ਚ ਵੀ ਸਾਹਮਣੇ ਆਂਦਾ ਹੈ ਕਿ ਵੀ ਕਿਵੇਂ ਬਿਸ਼ਨੋਈ ਗੈਂਗ, ਜਿਸ ਵਿੱਚ ਬਿਸ਼ਨੋਈ ਉਹਦਾ ਭਰਾ ਹੈ, ਉਹਨੂੰ ਜਿਹੜੀ ਹੈ ਉਹ 10 ਦੇ ਕਰੀਬ ਸਿੱਖ ਐਕਟਿਵਿਸਟ ਦੀ ਲਿਸਟ ਦੇ ਉੱਤੇ ਕੰਮ ਕਰਨ ਲਈ ਕਿਹਾ ਗਿਆ ਕਿ ਇਹਨਾਂ ਨੂੰ ਨਿਬੇੜੋ। ਉਹਨਾਂ 'ਚ ਪਹਿਲੇ 2-3 'ਚ ਹੀ ਪ੍ਰੋਮੀਨੈਂਟਲੀ ਸਾਡਾ ਨਾਂ ਵੀ ਹੈ, ਉਹਨੂੰ TV 84 ਦੇ ਨਾਲ ਜੋੜ ਕੇ ਕਿਹਾ ਗਿਆ। ਔਰ ਈਵਨ ਇਸ ਦੌਰ ਦੇ ਵਿੱਚ ਹੀ ਸਾਡੇ ਪਿੱਛੇ ਇੱਕ ਰਿਪੋਰਟਰ ਜਿਹੜੇ ਨੇ ਉਹਨਾਂ ਨੂੰ ਵੀ ਜਿਹੜੀ ਹੈ ਫਰੌਤੀ ਦੀ ਥ੍ਰੈਟ ਆਈ ਹੈ। ਸੋ ਅਸੀਂ ਹਰ ਚੀਜ਼ FBI ਔਰ ਜਿਹੜੀਆਂ ਐਪਰੋਪਰੀਏਟ ਅਥਾਰਟੀਜ਼ ਨੇ ਉਹਨਾਂ ਦੇ ਨੋਟਿਸ ਵਿੱਚ ਲਿਆ ਰਹੇ। ਸੋ ਇਹ ਵੀ ਇੱਕ ਕਾਰਨ ਹੁੰਦਾ ਹੈ, ਕਿਉਂਕਿ ਅੱਗੇ ਸਾਡਾ ਬਹੁਤ ਵਾਰ ਅਸੀਂ ਆਪਣਾ ਪ੍ਰੋਗਰਾਮ ਰੂਟੀਨ ਉਹ ਬਿਆਨ ਵੀ ਦਿੰਦੇ ਸੀ। ਹੁਣ ਕੋਸ਼ਿਸ਼ ਹੁੰਦੀ ਹੈ ਕਿ ਮੌਕੇ ਦੇ ਉੱਤੇ ਜਿਹੜੀਆਂ ਵੀ ਹਦਾਇਤਾਂ ਇੱਥੋਂ ਦੀਆਂ ਅਥਾਰਟੀਜ਼ ਦੀਆਂ ਨੇ ਉਹਨਾਂ ਨੂੰ ਵੀ ਅਸੀਂ ਫੋਲੋ ਕਰਦੇ। ਕੋਈ ਇਸ ਤੋਂ ਕੋਈ ਫੀਅਰ ਜਾਂ ਘਬਰਾਉਣ ਵਾਲੀ ਗੱਲ ਨਹੀਂ ਹੈ। ਲੇਕਿਨ ਮੈਂ ਜਦੋਂ ਇਹ ਕਿਹਾ ਵੀ ਮਲਟੀਪਲ ਰੀਜ਼ਨਸ ਨੇ, ਸੋ ਉਹਨਾਂ ਦੇ ਨਾਲ ਫਿਰ ਬਹੁਤ ਕੁਝ ਜੁੜਿਆ ਹੁੰਦਾ ਹੈ, ਕੁਝ ਬਿਆਨਿਆ ਜਾ ਸਕਦਾ ਹੈ, ਕੁਝ ਨਹੀਂ। ਲੇਕਿਨ ਇਸ ਗੱਲ ਨੂੰ ਅਸੀਂ ਯਕੀਨੀ ਬਣਾਇਆ ਕਿ ਵੀ ਕਈ ਵਾਰ ਕਲਾਸ ਜਿਹੜੀ ਹੈ ਉਹ ਖਤਮ ਹੋਣ ਤੇ ਹੁੰਦੀ ਹੈ ਤੇ ਐਨ ਅਖੀਰ ਦੌੜਿਆ ਆਉਂਦਾ ਇੱਕ ਵਿਦਿਆਰਥੀ ਕਹਿੰਦਾ ਮਾਸਟਰ ਜੀ ਆ ਗਿਆ। ਅਸੀਂ ਕਿਹਾ ਵੀ ਹੁਣ ਵਰਾ 2025 ਜਾ ਰਿਹਾ ਤੇ ਅਸੀਂ ਹਾਜ਼ਰ ਹੋ ਕਰਕੇ ਘੱਟੋ ਘੱਟ ਜਿਹੜਾ ਇਹ ਪਿਛਲਾ ਗੈਪ ਹੈ ਇਸ ਨੂੰ ਪੂਰਾ ਕਰ ਦਈਏ। ਜਦੋਂ ਵੀ ਨਵੇਂ ਵਰੇ ਦੀ ਗੱਲ ਆਉਂਦੀ ਹੈ, ਜਿਵੇਂ ਸਾਡੇ ਭੈਣ ਜੀ ਮਨਜੀਤ ਕੌਰ ਕੈਲੀਫੋਰਨੀਆ ਤੋਂ, ਉਹਨਾਂ ਨੇ ਲਿਖਿਆ ਕਿ ਵੀ ਇਹ ਵੀ ਆਪਣੇ ਵਿਊਅਰਸ ਨੂੰ ਯਾਦ ਦਹਾਨੀ ਕਰਵਾ ਦਿਓ ਕਿ ਇਹ ਸਾਡੇ ਲਈ ਕਾਰੋਬਾਰੀ ਵਰੇ ਦੇ ਤੌਰ ਦੇ ਉੱਤੇ ਇਸ ਦੀ ਰੈਕਗਨੀਸ਼ਨ ਹੈ। ਸਾਡਾ ਵਰਾ ਤਾਂ ਨਾਨਕਸ਼ਾਹੀ ਕੈਲੰਡਰ ਪਹਿਲੀ ਚੇਤ ਜਿਹੜਾ ਇਸ ਕੈਲੰਡਰ ਮੁਤਾਬਕ 14 ਮਾਰਚ ਬਣਦਾ, ਉਸ ਤੋਂ ਹੀ ਸ਼ੁਰੂਆਤ ਹੁੰਦੀ ਹੈ। ਔਰ ਇਹ ਬਿਲਕੁਲ ਠੀਕ ਹੈ। ਇਹ ਗੱਲ ਆਪਣੇ ਆਪ ਵੀ ਯਾਦ ਦਹਾਨੀ ਕਰਵਾਉਂਦੀ ਹੈ ਕਿ ਗੁਲਾਮ ਔਰ ਆਜ਼ਾਦ ਦੇ ਵਿੱਚ ਕੀ ਫਰਕ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 12ਵਾਂ ਨੇ। 12ਵਾਂ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ, ਔਰ ਮਾਝ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦਾ। ਔਰ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਵਿੱਚ ਪੰਥ ਨੇ ਐਕਸੈਪਟ ਕੀਤਾ ਸੀ। ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ 7 ਸਾਲ ਬਾਅਦ ਉਸ ਨੂੰ ਕਿਵੇਂ ਫਿਰ ਅਖੌਤੀ ਸੰਤ ਸਮਾਜ ਦੇ ਨਾਂ ਥੱਲੇ ਡੀਰੇਲ ਕੀਤਾ ਗਿਆ। ਨਾ ਅੱਜ ਵੀ ਨਾਨਕਸ਼ਾਹੀ ਕੈਲੰਡਰ ਰੱਖਿਆ ਹੋਇਆ ਹੈ, ਉਸ ਦੀ ਡੇਟ ਵੀ ਪਹਿਲੀ ਚੇਤ 14 ਮਾਰਚ ਤੋਂ ਹੀ ਨਵਾਂ ਵਰਾ ਸ਼ੁਰੂ ਹੁੰਦਾ ਹੈ। ਜਿਵੇਂ ਕਿ ਆਉਣ ਵਾਲੇ ਪਹਿਲੀ ਚੇਤ ਤੋਂ ਮਾਰਚ ਮਹੀਨੇ 'ਚ ਵਰਾ 558 ਦੀ ਸ਼ੁਰੂਆਤ ਹੋਏਗੀ, ਜਿਹੜੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਨਾਲ ਸੰਬੰਧਿਤ ਹੈ। ਪਰ ਬਾਕੀ ਸਭ ਕੁਝ ਜਿਹੜਾ ਉਸ ਦਾ ਬ੍ਰਾਹਮਣੀਕਰਨ ਕਰ ਦਿੱਤਾ ਗਿਆ ਹੈ। ਔਰ ਇਹ ਵੀ ਯਾਦ ਦਹਾਨੀ ਰਹੇ ਕਿ ਜਦੋਂ ਅਸੀਂ ਇਸ ਵਰਾ 2025 ਦੀ ਅਲਵਿਦਾਈ ਔਰ ਵੈਲਕਮਿੰਗ ਔਰ ਆਲਰੇਡੀ ਨਿਊਜ਼ੀਲੈਂਡ ਆਸਟ੍ਰੇਲੀਆ ਸੈਲੀਬ੍ਰੇਸ਼ਨਸ ਤਾਂ ਉੱਥੇ ਹੋ ਚੁੱਕੀਆਂ ਨੇ। ਔਰ ਜਦੋਂ ਤੱਕ ਸਾਡੇ ਇੱਥੋਂ ਤੱਕ ਆਉਂਦਾ ਆਲਰੇਡੀ ਜਿਹੜਾ ਅੱਜ ਵੀ ਹੁਣ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਹਜ਼ਾਰਾਂ ਇਸ ਬਿਲਕੁਲ ਜਦੋਂ ਬਿਲੋ 20 ਟੈਂਪਰੇਚਰ ਹੈ, ਉਹ ਟਾਈਮ ਸਕੁਏਅਰ ਦੇ ਵਿੱਚ ਬੈਠੇ ਨੇ, ਉੱਤੋਂ ਬਾਲ ਡਿੱਗਣੇ ਥੱਲੇ, ਇੱਕ ਦੂਜੇ ਦੇ ਨਾਲ ਚੰਬੜੇ ਹੋਏ ਨੇ, ਜੋ ਫਿਰ ਇੱਕ ਦੂਜੇ ਨੂੰ ਕਹਿ ਰਹੇ ਨੇ ਹਾਊ ਮੈਨੀ ਲੇਅਰਸ ਯੂ ਆਰ ਵੀਅਰਿੰਗ, ਆਈ ਹੈਵ 5, ਆਈ ਹੈਵ 6। ਉਹ ਆਪਣੀ ਥਾਂ ਤੇ ਲੱਗੇ ਹੋਏ ਨੇ, ਉਹਨਾਂ ਨੇ ਆਪਣਾ ਕਰਨਾ। ਉਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਮਿਡਨਾਈਟ ਤੱਕ ਗੁਰੂ ਘਰਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣਗੀਆਂ। ਔਰ ਉੱਥੇ ਵੀ ਕਾਹਲੀ ਹੁੰਦੀ ਹੈ ਵੀ 5 ਜਕਾਰੇ ਐਨ ਮਿਡਨਾਈਟ, ਤੇ ਵੀ ਜੇ ਕਿਤੇ ਰਹਿ ਗਿਆ ਕੋਈ ਸੈਕਿੰਡ ਕੋਈ ਜਕਾਰਾ ਪਤਾ ਨਹੀਂ ਸਾਲ ਚੜ੍ਹਨਾ ਕਿ ਨਹੀਂ ਚੜ੍ਹਨਾ। ਪਰ ਇਸ ਨੂੰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਇਹ ਠੀਕ ਹੈ
ਰੱਬ ਦੀ ਦਰਗਾਹ ਦੇ ਵਿੱਚ ਜਾਂ ਰੱਬ ਦੀ ਦੁਨੀਆ, ਜਾਂ ਜਦੋਂ ਅਸੀਂ ਬ੍ਰਹਿਮੰਡ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਕਾਸਮੋਸ ਹੈ, ਕਈ ਗੈਲੈਕਸੀਜ਼ ਬਿਲੀਅਨਸ ਆਫ ਈਅਰਸ ਤੋਂ ਕੀ ਹੁੰਦਾ ਹੈ ਕੀ ਨਹੀਂ, ਸਾਇੰਟਿਸਟ ਜਿਹੜੇ ਨੇ ਉਹ ਆਪਣੇ ਵਿਊ ਬਦਲਦੇ ਰਹਿੰਦੇ ਨੇ। ਲੇਕਿਨ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਇਸ ਵਾਸਟ ਬ੍ਰਹਿਮੰਡ ਦੇ ਵਿੱਚ ਸਾਡੀ ਧਰਤੀ ਇੱਕ ਛੋਟਾ ਜਿਹਾ ਗ੍ਰਹਿ ਹੈ। ਹੁਣ ਗਿਣਤੀ ਤਾਂ ਇੱਥੇ ਵੀ 8 ਬਿਲੀਅਨ ਤੋਂ ਜ਼ਿਆਦਾ ਦੀ ਹੋ ਗਈ ਹੈ, ਔਰ ਉਸ ਦੇ ਵਿੱਚ ਅੱਡ-ਅੱਡ ਥਾਵਾਂ ਨੇ। ਕੋਈ ਐਸੀਆਂ ਵੀ ਨੇ ਜਿੱਥੇ ਬਰਫ਼ ਤੋਂ ਬਿਨਾ ਕੁਛ ਹੈ ਹੀ ਨਹੀਂ ਹੈ, 12 ਮਹੀਨੇ ਹਨੇਰਾ ਹੈ, ਕਿਤੇ ਜਿਹੜਾ 6-6 ਮਹੀਨੇ ਦੇ ਦਿਨ ਤੇ ਰਾਤ ਹੈ, ਕਿਤੇ ਮੁਕੰਮਲ 6 ਰੁੱਤਾਂ ਨੇ, ਬਿਲਕੁਲ ਜਿਵੇਂ ਸਾਡੀ ਧਰਤੀ ਹੈ, ਪੰਜਾਬ ਦਾ ਖਿੱਤਾ ਹੈ। ਔਰ ਇਹ ਸਾਰੇ ਨੂੰ ਬਣਾਉਣ ਵਾਲਾ ਕਾਇਨਾਤ ਦਾ ਮਾਲਕ ਰੱਬ ਆਪ ਹੈ। ਉਹ ਸੁਨ ਸਮਾਧੀ ਚੋਂ ਨਿਕਲਿਆ, ਉਹਨੇ ਕੀ ਪਹਿਲਾਂ ਕ੍ਰੀਏਟ ਕੀਤਾ, ਕਿਵੇਂ ਕੀਤਾ, ਉਹ ਗੁਰੂ ਸਾਹਿਬ ਨੇ ਫਰਮਾਇਆ ਕਿ ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੋ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੇ ਸੋਈ, ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂਕਾ ਹੋਵੇ, ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆ ਨਾ ਸੋਏ। ਇਹ ਵਾਹਿਗੁਰੂ ਦੇ ਉੱਤੇ ਹੈ ਕਿ ਕਦੋਂ ਕਿਵੇਂ ਕੀ ਕ੍ਰੀਏਟ ਕੀਤਾ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਨਸਾਨ ਨੇ ਆਪਣੀ ਸਹੂਲਤ ਦੇ ਲਈ ਜਿਉਂ-ਜਿਉਂ, ਜੇ ਅਸੀਂ 8000 ਤੋਂ 10000 ਪੁਰਾਣੀ ਸਿਵਲਾਈਜੇਸ਼ਨਸ ਵੱਲ ਜਾਈਏ ਤੇ ਉਹਨਾਂ ਨੇ ਜ਼ਾਹਰ ਹੈ ਕਿ ਸੂਰਜ ਦੇ ਨਾਲ ਹੀ ਜ਼ਿੰਦਗੀ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਔਰ ਜਿਹੜਾ ਸਾਡਾ ਕਾਰ ਵਿਹਾਰ ਦਾ ਵੀ ਪਹਿਲਾ ਸਕੈਜੂਲ ਬਣਿਆ, ਹੁਣ ਤਾਂ ਮਲਟੀਪਲ ਟਾਸਕ ਤੇ ਡੇ ਐਂਡ ਨਾਈਟ ਫਰਕ ਨਹੀਂ ਹੈ, ਲੇਕਿਨ ਜ਼ਾਹਰ ਹੈ ਕਿ ਸੂਰਜ ਚੜ੍ਹਨ ਦੇ ਨਾਲ ਦਿਨ ਦੀ ਸ਼ੁਰੂਆਤ ਸੀ, ਡੁੱਬਣ ਦੇ ਨਾਲ ਦਿਨ ਮੁੱਕਦਾ ਸੀ, ਔਰ ਰਾਤ ਕਿਉਂਕਿ ਪੰਛੀ ਪਸ਼ੂ ਸਾਰੇ ਜਿਹੜੇ ਨੇ ਉਹ ਰਾਤ ਆਰਾਮ ਲਈ ਹੁੰਦਾ, ਔਰ ਇੱਕ ਕੁਦਰਤ ਦੇ ਕਰੀਬ ਸਾਡਾ ਸਰਕਲ ਸੀ ਜ਼ਿੰਦਗੀ ਦਾ। 20ਵੀਂ ਸਦੀ ਨੇ, ਔਰ ਫਿਰ ਹੁਣ ਤਾਂ ਅਸੀਂ 21ਵੀਂ ਸਦੀ 'ਚ 21ਵੀਂ ਸਦੀ ਦਾ ਵੀ ਕੁਆਟਰ ਜਿਹੜਾ ਅੱਜ 2025 ਖਤਮ ਹੋਇਆ, ਬਿਲਕੁਲ, ਔਰ ਨਵਾਂ ਮਿਲੇਨੀਅਮ ਵੀ ਸ਼ੁਰੂ ਹੋਇਆ ਜਦੋਂ 2000 ਦਾ। ਤਾਂ ਮੈਨੂੰ ਯਾਦ ਹੈ ਕਿ ਗੁਰਦੁਆਰਾ ਬਾਬਾ ਮੱਖਣੀ ਸ਼ਾਹ ਲੋਬਾਣਾ ਸਿੱਖ ਸੈਂਟਰ 'ਚ ਮੇਰੀ ਸਪੀਚ ਸੀ, ਮੈਸੇਜ ਔਨ ਨਿਊ ਮਿਲੇਨੀਅਮ। ਤੇ ਅੱਜ ਜਦੋਂ ਮੈਂ ਦੇਖ ਰਿਹਾ ਸੀ, ਮੈਂ ਕਿਹਾ 25 ਵਰੇ ਉਸ ਮਿਲੇਨੀਅਮ ਨੂੰ ਵੀ ਬੀਤ ਗਏ, ਸੈਂਚਰੀ ਨੂੰ ਵੀ ਬੀਤ ਗਏ। ਤੇ ਫਿਰ ਇਹੀ ਸਾਹਮਣੇ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਸੋਹਿਲਾ ਬਾਣੀ ਦੇ ਵਿੱਚ ਸੌਣ ਤੋਂ ਪਹਿਲਾਂ ਪੜ੍ਹਦੇ ਹਾਂ ਕਿ 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਇਹ 6 ਸਕੂਲ ਜਿਹੜੇ ਨੇ ਫਿਲਾਸਫੀ ਦੇ, ਥਾਟ ਦੇ, ਇਹ 6 ਰਸਤੇ, 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਧੋਏ। ਹੁਣ ਗੱਲ ਟਾਈਮ ਦੀ ਵੰਡ ਦੇ ਨਾਲ ਮੌਸਮਾਂ ਦੀ ਗੱਲ ਕਰਦੇ ਆ ਵੀ, ਵਿਸਵੇ ਚਸਿਆ ਘੜੀਆਂ ਪਹਿਰਾਂ ਥਿੱਤੀ ਵਾਰੀ, ਮਾਓ ਹੋਆ ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਹੁਣ ਉਸ ਪੀਰੀਅਡ ਦੀਆਂ ਡਿਵੀਜ਼ਨਸ, ਅੱਜ ਤਾਂ ਅਸੀਂ ਸੈਕਿੰਡ, ਮਿੰਟ, ਘੰਟੇ, ਡੇ ਐਂਡ ਨਾਈਟ ਉਹਨੂੰ ਕੈਲਕੂਲੇਟ ਕਰਦੇ ਹਾਂ। ਉਸ ਵੇਲੇ ਵਿਸੈ ਚਸੈ ਪਲ ਹੈ, ਵਿਸਵੇ ਚਸਿਆ ਘੜੀ ਹੈ, 24 ਮਿੰਟ ਦੀ ਘੜੀ ਜੇ ਅੱਜ ਦੇ ਮਿੰਟਾਂ ਦੇ ਨਾਲ ਜਿਹੜੀ ਹੈ, ਵਿਸਵੇ ਚਸਿਆ ਘੜੀਆਂ ਪਹਿਰਾਂ 8 ਪਹਿਰ। ਔਰ ਅਜੇ ਵੀ ਸਾਡੇ ਸਿੰਘ ਜਦੋਂ ਅਸੀਂ ਪੁਰਾਤਨ ਅਰਦਾਸ ਕਰਨਗੇ ਕਿ ਹੇ ਸਤਿਗੁਰੂ 4 ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ, 4 ਪਹਿਰ ਰਾਤ ਆਈ ਹੈ ਸੁੱਖਾਂ ਦੀ ਬਤੀਤ ਕਰਨੀ। ਹਰ ਥਾਂ ਵੇਰੀ ਕਰਦੇ ਨੇ ਮੌਸਮਾਂ 'ਚ। 21 ਦਸੰਬਰ ਸਭ ਤੋਂ ਛੋਟਾ ਦਿਨ, 21 ਜੂਨ ਕੇ 22 ਜੂਨ ਸਭ ਤੋਂ ਵੱਡਾ ਦਿਨ। ਪਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਇਹ ਜਿਹੜੇ ਵਿਸੇ ਚਸੇ ਘੜੀ ਪਲ ਥਿਤ ਵਾਰ, ਇਹ ਸਾਰੇ ਜਿਹੜੇ ਨੇ ਸੂਰਜ ਇੱਕੋ ਰੁੱਤ ਅਨੇਕ, ਇੱਕ ਸੂਰਜ ਹੈ ਉਹ ਇਹ ਰੁੱਤਾਂ ਪੈਦਾ ਕਰਦਾ ਹੈ, ਉਹਦੇ ਨਾਲ ਇਹ ਸਮੇਂ ਦੀ ਵੰਡ ਹੈ। ਨਾਨਕ ਕਰਤੇ ਕੇ ਕੀਤੇ ਵੇਸ, ਵੇਸ ਹੈ ਪਹਿਰਾਵਾ। ਜਿਵੇਂ ਅਸੀਂ ਮੌਸਮਾਂ ਮੁਤਾਬਕ ਔਰ ਆਪਣੀ ਚਾਹਤ ਮੁਤਾਬਕ ਔਰ ਲਾਈਕਿੰਗ ਮੁਤਾਬਕ ਪਹਿਰਾਵੇ ਬਦਲਦੇ हैं, ਮੈਚਿੰਗ ਕੰਟਰਾਸਟ ਇਹ ਉਹ। ਤੇ ਗੁਰੂ ਸਾਹਿਬ ਨੇ ਵੀ ਯਾਦ ਦਹਾਨੀ ਕਰਾਈ ਕਿ ਭਾਈ ਇਹ ਜਿਹੜੇ ਨੇ ਇਹ ਰੱਬ ਦੇ ਵੇਸ ਨੇ। ਵੇਸ ਆਮ ਜਦੋਂ ਇਹ ਕਹਿੰਦਾ ਵੇਸ਼ ਭੂਸ਼ਾ ਲਫ਼ਜ਼ ਹੈ ਸੰਸਕ੍ਰਿਤ ਦਾ ਜਾਂ ਹਿੰਦੀ ਦਾ, ਕਿ ਉਸ ਵਾਹਿਗੁਰੂ ਦੇ ਕਿੰਨੇ ਪਹਿਰਾਵੇ ਨੇ। ਸੋ ਇਹ ਵਕਤ, ਹਾਂ ਇੱਕ ਗੱਲ ਜਿਹੜੀ ਅਕਸਰ ਮੈਨੂੰ ਕਿਸੇ ਫਿਲਾਸਫਰ ਨੇ, ਜਦੋਂ ਇੱਕ ਪੇਂਟਰ
ਨੂੰ ਪੁੱਛਿਆ ਉਹਨੇ ਕਿ ਵੀ ਉਹਨੇ ਸਮੇਂ ਨੂੰ, ਹੁਣ ਸਮਾਂ ਟਾਈਮ ਜਿਹਦੇ ਲਈ ਅਸੀਂ ਕਾਲ ਵੀ ਕਹਿੰਦੇ ਹਾਂ, ਕਾਲ ਭਾਵੇਂ ਮੌਤ ਲਈ ਵੀ ਇਸਤੇਮਾਲ ਹੁੰਦਾ, ਪਰ ਮੌਤ ਜਾਂ ਜ਼ਿੰਦਗੀ ਜੇ ਅਸੀਂ ਰੂਹਾਨੀ ਦੁਨੀਆ 'ਚ ਦੇਖੀਏ ਤਾਂ ਕਿਤੇ ਕੋਈ ਸਟਾਪ ਤਾਂ ਹੁੰਦਾ ਨਹੀਂ ਕੁਛ ਵੀ। ਇਹ ਇੱਕ ਕੰਟੀਨਿਊਸ ਪ੍ਰੋਸੈਸ ਹੈ ਜਿਹਦੇ 'ਚ ਦੇਸ਼ ਚਾਲ ਸਮਾਂ ਆਪਣਾ ਤੁਰਿਆ ਜਾਂਦਾ ਹੈ। ਔਰ ਹੁਣ ਤਾਂ ਜਿਹੜੀਆਂ ਰਿਸਟ ਵਾਚਿਸ ਸਾਡੇ ਮੋਬਾਈਲ ਦੇ ਉੱਤੇ ਨੇ, ਉੱਥੇ ਘੜੀਆਂ ਨੇ। ਇੱਕ ਜ਼ਮਾਨਾ ਸੀ ਕਿ ਵੀ ਕਲੌਕ ਲੱਗਾ ਹੋਇਆ ਅਤੇ ਉਹਦੀ ਆਵਾਜ਼ ਟਿਕ ਟਿਕ ਘੰਟਾ ਜਦੋਂ ਹੁੰਦਾ ਸੀ, ਉਦੋਂ ਉਸ ਤੋਂ ਵੀ ਪਹਿਲਾਂ ਜਦੋਂ ਅਜੇ ਘੜੀਆਂ ਨਹੀਂ ਵੀ ਆਈਆਂ ਸੀ। ਔਰ ਸੂਰਜ ਘੜੀ ਹਰਿਮੰਦਰ ਸਾਹਿਬ ਦੇ ਵਿੱਚ ਬਹੁਤ ਪੁਰਾਣੀ ਘੜੀ, ਹੁਣ ਸ਼ਾਇਦ ਉਹਨਾਂ ਨੇ ਰੀਇੰਸਟਾਲ ਕਰਨ ਦਾ ਕੀਤਾ, ਸਿੱਖ ਰਾਜ ਦੇ ਵੇਲੇ ਉਹ ਸੂਰਜ ਦੇ ਨਾਲ ਕਰਦਾ। ਉਸ ਤੋਂ ਵੀ ਪਹਿਲਾਂ ਜਿਹੜੇ ਨੇ ਜਦੋਂ ਅੰਗਰੇਜ਼ਾਂ ਨੇ ਵੱਡੇ ਵੱਡੇ ਘੰਟਾ ਘਰ ਬਣਾਏ, ਔਰ ਘੰਟਾ ਘਰ ਦਾ ਉਹਦਾ ਨਾਂ ਹੀ ਘੰਟਾ ਘਰ ਇਸ ਲਈ ਸੀ ਕਿ ਵੀ 1 2 ਜਿਉਂ ਟਾਈਮ ਹੁੰਦਾ ਉੱਥੇ ਇੱਕ ਬੰਦਾ ਹੀ ਜਿਹੜਾ ਹੈ ਉਹ ਘੰਟਾ ਵਜਾਉਣ ਲਈ ਹੁੰਦਾ ਸੀ ਕਿ ਬਈ ਘੰਟਾ ਬੀਤ ਗਿਆ। ਫਿਰ ਘੜੀਆਂ ਆ ਗਈਆਂ ਟਿਕ 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 ਟਿਕ। ਉਹ ਤਾਂ ਮੈਨੂੰ ਯਾਦ ਹੈ ਵੀ ਸ਼ਾਇਰਾਂ ਨੇ ਆਪਣੀ ਪੋਇਟਰੀ ਵੀ ਕਰਨੀ ਕਿ ਘੜੀ ਇਹ ਕਹਿੰਦੀ ਟਿਕ ਟਿਕ ਜਾ, ਐਵੇਂ ਨਾ ਤੂੰ ਸਮਾਂ ਗਵਾ, ਕਿ ਟਿਕ ਮਨ ਨੂੰ ਕਿਹਾ ਵੀ ਟਿਕ 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 ਟਿਕਾ ਕਰ। ਹੁਣ ਇਹੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਜਿਹੜੀ ਜ਼ਿੰਦਗੀ ਹੈ, ਜਿਹੜਾ ਵਕਤ ਹੈ, ਇਹ ਗੱਲ ਸਰਟਨ ਹੈ ਵੀ ਜਿਸ ਪਲੈਨਟ ਦੇ ਉੱਤੇ ਅਸੀਂ ਆਏ ਹਾਂ, ਸਾਡਾ ਹਰ ਆਉਣ ਵਾਲਾ ਜਿਹੜਾ ਪ੍ਰਾਣੀ ਹੈ, ਉਹ ਭਾਵੇਂ ਪਲਾਂਟ ਹੈ, ਐਨੀਮਲ ਹੈ, ਬਰਡ ਹੈ, ਉਸ ਦਾ ਐਂਡ ਨੀਅਤ ਹੈ, ਉਸ ਦਾ ਇੱਕ ਫਿਕਸ ਰੋਲ ਹੈ। ਇਸ ਲਈ ਇਹਨੂੰ ਅੱਡ-ਅੱਡ ਤਰੀਕਿਆਂ ਨਾਲ ਹਰ ਰੂਹਾਨੀ ਪੇਸ਼ਵਾ ਨੇ ਡਿਸਕ੍ਰਾਈਬ ਕੀਤਾ ਹੈ। ਕਿਸੇ ਨੇ ਕਿਹਾ ਵੀ ਇਹ ਵਰਲਡ ਸਟੇਜ ਹੈ, ਅਸੀਂ ਸਾਰੇ ਨਿੱਕੇ ਨਿੱਕੇ ਐਕਟਰ ਹੈ, ਆ ਕੇ ਅਸੀਂ ਆਪਣੀ ਐਕਟਿੰਗ ਕਰਦੇ ਹਾਂ, ਚਲੇ ਜਾਂਦੇ ਹਾਂ। ਕਿਸੇ ਨੇ ਇਸ ਦੀ ਤਸ਼ਬੀਹ ਕਿਸੇ ਹੋਰ ਚੀਜ਼ ਨਾਲ ਦਿੱਤੀ ਕਿ ਜੀ ਅਨਫੋਲਡ ਹੁੰਦਾ ਹੈ, ਆਲਰੇਡੀ ਸਾਡੇ 'ਚ ਉਹ ਹੈ, ਔਰ ਫਿਰ ਅਸੀਂ ਤੁਰ ਜਾਂਦੇ। ਫਿਰ ਜ਼ਿੰਦਗੀ ਦੀ ਫਿਲਾਸਫੀ ਕੀ ਹੈ, ਕਿਉਂ ਜੀਵਨ ਮਿਲਿਆ, ਇਸ ਦੇ ਉੱਤੇ ਹੀ ਸਾਰੇ ਮਜ਼ਹਬ ਖੜੇ ਨੇ। ਔਰ ਇਹੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਿ ਆਪਣੇ ਆਪ ਨੂੰ ਲੱਭ ਕੇ ਵੀ ਤੂੰ ਕੀ ਹੈ, ਤੇਰੇ ਜੀਵਨ ਦਾ ਮਕਸਦ ਕੀ ਹੈ। ਰੂਹਾਨੀਅਤ ਨੇ ਬਿਆਨ ਕੀਤਾ ਕਿ ਭਾਈ ਉਸ ਦੀ ਯਾਦ ਹੈ, ਸਾਰੀ ਲੋਕਾਈ ਉਸ ਦੀ ਪੈਦਾ ਕੀਤੀ ਹੈ, ਇਸ ਲਈ ਦਇਆ ਧੌਲ ਧਰਮ ਦਇਆ ਕਾ ਪੂਤ, ਕਿ ਜਿਹੜਾ ਇਹ ਧਰਤੀ ਜਿਹੜੀ ਹੈ ਇਹ ਕੋਈ ਬੌਲਦ ਦੇ ਸਿੰਘਾਂ ਦੇ ਉੱਤੇ ਨਹੀਂ ਖੜੀ ਹੋਈ। ਜੇ ਧਰਮ ਦੇ ਉੱਤੇ ਹੈ ਤੇ ਧਰਮ ਤਾਂ ਹੈ ਹੀ ਦਇਆ ਦਾ ਪੁੱਤਰ, ਕੰਪੈਸ਼ਨ। ਹੁਣ ਉਸ ਕੰਪੈਸ਼ਨ ਚੋਂ, ਦਇਆ ਚੋਂ ਜਦੋਂ ਅਸੀਂ ਸਿੱਖੀ ਦੇ ਸਿਧਾਂਤ ਦੇਖਦੇ ਹਾਂ, ਔਰ ਉਸ ਦੇ ਵਿੱਚ ਜ਼ਾਹਰ ਹੈ ਕਿ ਭਾਈ ਉਸ ਵਾਹਿਗੁਰੂ ਨੂੰ ਯਾਦ ਕਰਨਾ ਹੈ ਜਿਹਨੇ ਸਾਨੂੰ ਜੀਵਨ ਦਿੱਤਾ ਹੈ, ਕਿਰਤ ਕਰਨੀ ਹੈ ਇਮਾਨਦਾਰੀ ਦੇ ਨਾਲ, ਤੇ ਉਹਨੂੰ ਵੰਡ ਕੇ ਛਕਣਾ, ਹਰ ਇੱਕ ਦੇ ਨਾਲ ਸ਼ੇਅਰ ਕਰਨਾ। ਸੋ ਉਹ ਸਾਰੇ ਦਾ ਹੀ ਜਿਹੜੀ ਜੀਵਨ ਫਿਲਾਸਫੀ ਹੈ ਉਸ ਦੇ ਨਾਲ ਇਹ ਜੁੜੀਆਂ ਹੋਈਆਂ ਜਿਹੜੀਆਂ ਨੇ ਸਾਰੀਆਂ ਡਿਵੈਲਪਮੈਂਟਸ ਹੁੰਦੀਆਂ ਨੇ। ਲੇਕਿਨ ਜਦੋਂ ਅਸੀਂ ਹਿਸਟੋਰੀਕਲ ਪੱਖ ਤੋਂ ਦੇਖਦੇ, ਕੈਲੰਡਰਸ ਦੀ ਇੱਕ ਆਪਣੀ ਹਿਸਟਰੀ ਹੈ, ਔਰ ਅੱਜ ਉਹ ਵਕਤ ਨਹੀਂ ਹੈ ਕਿ ਉਸ ਦੇ ਉੱਤੇ ਅਸੀਂ ਗੱਲ ਕਰੀਏ, ਪਰ ਇੱਕ ਗੱਲ ਜ਼ਰੂਰ ਹੈ ਕਿ ਜਿਸ ਦੇ ਕੋਲ ਪੋਲੀਟੀਕਲ ਪਾਵਰ ਆਈ, ਸਿਆਸੀ ਤੌਰ ਤੇ ਜਿਸ ਦੀ ਹਜ਼ਾਰੇਦਾਰੀ ਹੋਈ, ਉਸ ਨੇ ਆਪਣੇ ਪ੍ਰੋਫਿਟਸ, ਆਪਣੇ ਅਵਤਾਰਾਂ, ਆਪਣੇ ਪੈਗੰਬਰਾਂ ਜਾਂ ਆਪਣੇ ਮਸਾਇਆ, ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਹੈ ਉਸ ਵਕਤ ਦੀ ਵੰਡ ਕੀਤੀ। ਉਹਨਾਂ ਦੇ ਜਿਵੇਂ ਜਿਸ ਕੈਲੰਡਰ ਨੂੰ, ਔਰ ਇਸ ਵੇਲੇ 8 ਬਿਲੀਅਨ ਲੋਕ ਜਿਹੜੇ ਨੇ ਉਹ ਦੁਨੀਆ ਭਰ ਦੇ ਵਿੱਚ ਹਰ ਥਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਜੁੜ ਗਏ ਨੇ। ਇਹਨੂੰ ਭਾਵੇਂ ਅੱਜ ਮਜ਼ਹਬੀ ਰੰਗ ਨਾਲ ਨਾ ਵੀ ਦੇਖਿਆ ਜਾਂਦਾ ਹੋਏ, ਲੇਕਿਨ ਸ਼ੁਰੂਆਤ ਤਾਂ ਜਦੋਂ ਅਸੀਂ ਲਿਖਦੇ ਹਾਂ ਇਸ ਦਾ ਜਿਹੜਾ ਜੇ 2025 ਜਿਹੜਾ ਉਹ AD, ਇਹ ਲੈਟਨ ਜ਼ਬਾਨ ਦੇ ਲਫ਼ਜ਼ ਨੇ ਐਨੋ ਡੈਨੀ, ਇਨ ਦਾ ਈਅਰ ਆਫ ਆਵਰ ਲਾਰਡ, ਇਹ ਹੈ ਐਨੋ ਡੈਨੀ ਦਾ ਮਤਲਬ। ਔਰ ਇਸ ਤੋਂ ਪਹਿਲਾਂ 2025 ਤੋਂ ਪਹਿਲਾਂ ਦੀ ਜਿਹੜੀ ਹਿਸਟਰੀ ਤੁਸੀਂ ਲਿਖਣੀ ਹੈ ਜਾਂ ਬਿਆਨਣੀ ਹੈ, ਉਹਨੂੰ ਲਿਖਿਆ ਜਾਏਗਾ BC, ਬਿਫੋਰ ਕ੍ਰਾਈਸਟ। ਸੋ ਇਹ ਜ਼ਾਹਰ ਹੈ ਕਿ ਜਦੋਂ ਅਸੀਂ 2025 ਸਾਲਾਂ ਦਾ ਜ਼ਿਕਰ ਕਰ ਰਹੇ ਹਾਂ ਕਿ ਵੀ ਬੀਤ ਗਏ, 2026 ਆਇਆ, ਇਹਦਾ ਮਤਲਬ ਹੈ ਜੀਸਸ ਦੇ ਜਨਮ ਨੂੰ 2026 ਸਾਲ ਹੋ ਜਾਣੇ ਨੇ, ਕਿਉਂਕਿ ਜਿਉਂ ਹੀ ਹੁਣ ਮੈਰੀ ਕ੍ਰਿਸਮਸ ਔਰ ਉਹ ਤਾਂ ਦੌਰ ਲੰਘ ਗਿਆ ਇਸ ਹਫ਼ਤੇ ਦੇ ਵਿੱਚ, ਤੇ ਨਾਲ ਉਸ ਨੂੰ ਨਵੇਂ ਸਾਲ ਦੇ ਨਾਲ ਜੋੜ ਦਿੱਤਾ। ਸੋ ਇਸ ਦੀ ਸ਼ੁਰੂਆਤ ਜਾਂ ਇੱਕ ਇੰਨੀ ਐਕਸੈਪਟੈਂਸ ਕਿਵੇਂ ਹੋਈ? ਜਦੋਂ ਕ੍ਰਿਸਚੀਅਨਿਟੀ ਦਾ ਬੋਲਬਾਲਾ ਹੋਇਆ। ਬੋਲਬਾਲਾ ਕਦੋਂ ਹੋਇਆ?
ਜਦੋਂ ਪੋਲੀਟੀਕਲ ਪਾਵਰ ਉਹਨਾਂ ਦੇ ਕੋਲ ਆਈ, ਰੋਮਨ ਐਮਪਾਇਰ ਬਣਿਆ ਔਰ ਉਹ ਜੀਸਸ ਜਿਸ ਨੂੰ 2 ਕ੍ਰਿਮੀਨਲਸ ਦੇ ਨਾਲ ਹੈਂਗ ਕੀਤਾ ਗਿਆ ਸੀ ਔਰ 100-200 ਸਾਲ ਰੋਮਨ ਐਮਪਾਇਰ ਨੇ ਰੱਜ ਕੇ ਪਰਸੀਕਿਊਟ ਕੀਤਾ ਸੀ ਈਸਾਈਆਂ ਨੂੰ, ਉਹ ਦੁਨੀਆ ਦੇ ਉੱਤੇ ਛਾਂਦੇ ਛਾਂਦੇ ਅੱਜ ਅਸੀਂ ਦੇਖਦੇ ਹਾਂ ਕਿ ਹਰ ਚੀਜ਼ ਦੇ ਉੱਤੇ ਜਿਹੜੀ ਹੈ ਉਹ ਡੋਮੀਨੈਂਸ ਹੈ, ਸਭ ਤੋਂ ਜ਼ਿਆਦਾ ਮੰਨਿਆ ਜਾਣ ਵਾਲਾ ਮਜ਼ਹਬ ਵੀ ਹੈ ਲੋਕਾਂ ਦਾ। ਸੋ ਇਹ ਕੈਲੰਡਰ ਹੀ ਉਹਦੇ ਨਾਲ ਜੁੜਿਆ ਜਿਹੜਾ ਜੀਸਸ ਦਾ ਜਨਮ ਹੈ। ਇਸੇ ਤਰ੍ਹਾਂ ਦੂਸਰਾ ਵੱਡਾ ਮਜ਼ਹਬ ਦੁਨੀਆ ਦਾ ਇਸਲਾਮ ਹੈ। ਇਸਲਾਮਿਕ ਮੁਲਕਾਂ ਦੇ ਵਿੱਚ ਐਤਵਾਰ ਦੀ ਛੁੱਟੀ ਨਹੀਂ ਹੁੰਦੀ ਬਹੁਤ ਸਾਰਿਆਂ 'ਚ, ਉਹ ਜਿਹਨੂੰ ਜੁਮਾ ਕਹਿੰਦੇ ਨੇ, ਕਿਉਂਕਿ ਉਹਨਾਂ ਦਾ ਕੈਲੰਡਰ ਹਿਜਰੀ ਕੈਲੰਡਰ ਹੈ, ਹਿਜਰਤ ਨਾਲ ਜੁੜਿਆ ਹੋਇਆ, ਹਿਜਰਤ ਮਾਈਗ੍ਰੇਸ਼ਨ ਨੂੰ ਕਹਿੰਦੇ ਨੇ। ਔਰ ਉਸ ਕੈਲੰਡਰ ਦਾ ਜਦੋਂ ਇਸਲਾਮਿਕ ਰੂਲ ਥਾਂ ਥਾਂ ਸਥਾਪਿਤ ਹੁੰਦਾ ਤੇ ਉਸ ਦਾ ਸੰਬੰਧ ਉਸ ਸਾਲ ਨਾਲ ਜੋੜਿਆ ਗਿਆ ਜਦੋਂ ਕਿ ਹਜ਼ਰਤ ਮੁਹੰਮਦ ਸਾਹਿਬ ਨੂੰ ਆਪਣੇ ਫਾਲੋਅਰਸ ਦੇ ਨਾਲ ਮੱਕਾ ਛੱਡ ਕੇ, ਮੱਕੇ ਤੋਂ ਹਿਜਰਤ ਕਰਕੇ ਮਦੀਨੇ ਜਾਣਾ ਪਿਆ ਸੀ। ਉਸ ਵਰੇ ਨੂੰ ਉਹਨਾਂ ਨੇ ਆਧਾਰ ਬਣਾ ਕੇ ਹਿਜਰੀ ਕੈਲੰਡਰ ਬਣਾਇਆ। ਬਾਅਦ ਦੇ ਵਿੱਚ ਉਹਨਾਂ ਨੇ ਮਦੀਨੇ ਤੋਂ ਆ ਕੇ ਮੱਕਾ ਫਤਹ ਕੀਤਾ ਔਰ ਜਿਹੜਾ 5 ਪਿਲਰ ਨੇ ਇਸਲਾਮ ਦੇ, ਉਹਦੇ 'ਚ ਹਰ ਇੱਕ ਮੁਸਲਮਾਨ ਲਈ ਜ਼ਰੂਰੀ ਹੈ ਕਿ ਉਸਨੇ ਜ਼ਿੰਦਗੀ 'ਚ ਇੱਕ ਵਾਰ ਮੱਕੇ ਦਾ ਜਿਹੜਾ ਹਜ ਕਰਨਾ। ਪਰ ਮੈਂ ਓਰੀਜਨ ਦੀ ਗੱਲ ਕਰਦਾ ਕਿ ਹਜ਼ਰਤ ਸਾਹਿਬ ਦੇ ਨਾਂ ਨਾਲ ਜਾਂ ਉਹਨਾਂ ਦੀ ਹਿਜਰਤ ਦੇ ਵਰੇ ਦੇ ਨਾਲ ਇਸ ਦਾ ਜੁੜਾਵ ਇਸ ਲਈ ਅੱਜ ਦੁਨੀਆ ਦੇ ਨਕਸ਼ੇ ਤੇ 57 ਦੇ ਕਰੀਬ ਇਸਲਾਮਿਕ ਮੁਲਕ ਨੇ। ਹੁਣ ਤੀਸਰਾ ਵੱਡਾ ਮਜ਼ਹਬ ਦੁਨੀਆ ਦਾ ਹਿੰਦੂ ਮਤ, ਭਾਵੇਂ ਉਹਨਾਂ 'ਚ ਕੋਈ ਜਿਹੜੀ ਹੈ ਉਹ ਉਹਨਾਂ ਦੇ ਨਾ ਕੋਈ ਕਾਮਨ ਗ੍ਰੰਥ ਹੈ, ਨਾ ਕੋਈ ਕਾਮਨ ਪ੍ਰੈਕਟਿਸਿਸ ਨੇ, ਨਾ ਦੂਜੇ ਅੱਧਿਓਂ ਜ਼ਿਆਦਾ ਨੂੰ ਤਾਂ ਸ਼ੂਦਰ ਬਣਾਇਆ ਹੋਇਆ। ਲੇਕਿਨ ਰਾਜਾ ਬਿਕਰਮਾਦਿੱਤ ਜਿਸ ਦਾ ਜਨਮ ਜੀਸਸ ਤੋਂ ਵੀ ਜਿਹੜਾ 57 ਸਾਲ ਪਹਿਲਾਂ ਦੇ ਨਾਲ ਜੁੜਿਆ ਗਿਆ, ਬਿਕਰਮਾਦਿੱਤ ਦੇ ਨਾਲ, ਉਹਨੂੰ ਬਿਕਰਮੀ ਕੈਲੰਡਰ ਕਹਿੰਦੇ ਨੇ। ਵੈਸੇ ਜੇ ਤੁਸੀਂ ਕੈਲੰਡਰਸ ਦੀ ਐਲਾਮੈਨਿਕ ਦੇਖੋ ਤਾਂ ਉਹਨੂੰ ਹਿੰਦੂ ਕੈਲੰਡਰ ਕਿਹਾ ਜਾਂਦਾ। ਸੋ ਜਿਵੇਂ ਜੇ ਅਸੀਂ 1699 'ਚ ਕਹਿੰਦੇ ਹਾਂ ਈਸਵੀ ਕੈਲੰਡਰ ਮੁਤਾਬਕ ਖਾਲਸਾ ਪੰਥ ਦੀ ਸਾਜਨਾ ਹੋਈ, ਤੇ ਜਿੰਨੇ ਸਾਡੇ ਓਲਡ ਹਿਸਟੋਰੀਕਲ ਕਾਊਂਟ ਨੇ ਉਹ ਬਿਕਰਮੀ ਕੈਲੰਡਰ 'ਚ ਨੇ, ਉਹ 1756 ਬਿਕਰਮੀ ਦੇ ਨਾਲ ਉਸ ਨੂੰ ਲਿਖਦੇ ਨੇ। ਸੋ ਇਹੀ ਜਿਹੜਾ ਰੌਲਾ ਹੈ ਕਿ ਵੀ ਉਹ ਲਿਊਨਰ ਹੈ ਔਰ ਕੀ ਹੈ, ਲੇਕਿਨ ਉਹ ਇੱਕ ਹਿੰਦੂ ਰਾਜਾ ਔਰ ਉਜੈਨ ਦਾ ਮੱਧ ਪ੍ਰਦੇਸ਼ ਦੇ ਵਿੱਚ ਮੰਦਰ, ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਉਸ ਮੰਦਰ ਦੇ ਉੱਤੇ ਪੈਂਦੀਆਂ ਨੇ, ਉਹ ਸਨਰਾਈਜ਼ ਦਾ ਵੇਲਾ ਹੈ, ਫਿਰ ਸਨਸੈਟ ਦਾ ਵੇਲਾ ਹੈ। ਇਵੇਂ ਕੈਲੰਡਰ ਜਿਹੜੇ ਨੇ ਕੈਲਕੂਲੇਟ ਕੀਤੇ ਜਾਂਦੇ ਨੇ। ਸੋ ਹਿੰਦੂਆਂ ਦਾ ਆਪਣਾ ਕੈਲੰਡਰ ਹੈ। ਚਾਈਨਾ ਦੇ ਹਵਾਲੇ ਨਾਲ ਭਾਵੇਂ ਉਹ ਕਿਸੇ ਸਪੈਸੀਫਿਕ ਧਰਮ ਨਾਲ ਜੁੜਿਆ ਹੋਇਆ, ਲੇਕਿਨ ਉਹਨਾਂ ਦਾ ਆਪਣਾ ਜਿਹੜੇ ਨੇ ਉਹਨਾਂ ਦੇ ਜਿਵੇਂ ਜੇ ਈਅਰ ਆਫ ਦਾ ਡਰੈਗਨ ਹੈ, ਐਨੀਮਲਸ ਨਾਲ ਜੋੜ ਕੇ, ਜਾਂ ਉਹਨਾਂ ਦਾ ਆਪਣਾ ਪ੍ਰਾਊਡ ਕੈਲੰਡਰ ਹੈ। ਇਵੇਂ ਹੀ ਪਾਰਸੀਆਂ ਦਾ, ਜ਼ੋਰੈਸਟਰੀਅਨਸ ਦਾ, ਔਰ ਇਹ ਸਾਰਾ। ਸੋ ਅਸੀਂ ਜਦੋਂ ਗੱਲ ਕਰ ਰਹੇ ਹਾਂ, ਔਰ ਇਹ ਜ਼ਰੂਰੀ ਹੈ ਸਾਡੇ ਲਈ ਸਮਝਣਾ ਕਿ ਅਲਟੀਮੇਟਲੀ ਆਜ਼ਾਦ ਲੋਕ, ਆਜ਼ਾਦ ਮੁਲਕ ਜਿਹੜੇ ਨੇ, ਆਜ਼ਾਦ ਕੌਮਾਂ ਹੀ ਉਹਨਾਂ ਦੇ ਆਪਣੇ ਕੈਲੰਡਰ ਹੁੰਦੇ ਨੇ, ਉਹਨਾਂ ਮੁਤਾਬਕ ਉਹ ਦਿਨ ਮਨਾਉਂਦੇ ਨੇ। ਔਰ ਉਹਨਾਂ ਦੇ ਲਈ ਫਿਰ ਤੁਹਾਨੂੰ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਲਈ ਅੱਜ ਜਦੋਂ ਅਸੀਂ ਭਾਰਤ ਵਰਗੇ ਮੁਲਕ ਦੇ ਵਿੱਚ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ ਕਿ ਜੀ 5 ਕਕਾਰ ਕਿਉਂ ਜ਼ਰੂਰੀ ਨੇ, ਕਿਤੇ ਸਾਡੇ ਕੜੇ ਲਵਾ ਲਏ, ਕਿਤੇ ਕਿਰਪਾਨਾਂ ਲਵਾ ਲਈਆਂ, ਕਿਤੇ ਉਹ ਸਾਡੀ ਹਿਸਟਰੀ ਦਾ ਨੈਰੇਟਿਵ ਵੀ ਜਿਸ ਅੰਦਾਜ਼ ਦੇ ਵਿੱਚ ਉਹ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਇਹ ਟਿਕ ਟਿਕ ਟਾਈਮ ਦੀ ਗੱਲ ਕਰਦੇ ਹਾਂ, ਸਮੇਂ ਨੇ ਲੰਘ ਜਾਣਾ ਔਰ ਇਸ ਸਾਰੇ ਦੇ ਵਿੱਚ ਜਿੱਥੇ ਜੀਵਨ ਦਾ ਮਕਸਦ ਅਲਟੀਮੇਟਲੀ ਰੂਹਾਨੀ ਦੁਨੀਆ ਦੇ ਅੰਦਰ ਔਰ ਇਨਸਾਨੀ ਸਿੱਖ ਫਲਸਫੇ ਨੂੰ ਬਿਆਨਦਿਆਂ ਜਿਹੜਾ ਇਨਸਾਨੀਅਤ ਦੇ ਲਈ ਹੈ, ਉਹ ਤਾਂ ਉਸ ਰੱਬ ਦੀ ਯਾਦ ਹੈ। ਔਰ ਹਰ ਉਹ ਸਮਾਂ ਜਿਹੜਾ ਇਹ ਮੰਨ ਕੇ ਤੁਰਨਾ ਕਿ ਜੋ ਬੀਤਿਆ ਬਹੁਤ ਠੀਕ ਬੀਤਿਆ, ਜੋ ਬੀਤ ਰਿਹਾ ਉਹ ਠੀਕ ਬੀਤ ਰਿਹਾ, ਜੋ ਆਏਗਾ ਉਹ ਵੀ ਠੀਕ ਬੀਤੇਗਾ। ਇਸ ਲਈ ਸਿੱਖ ਮਜ਼ਹਬ ਦੇ ਅੰਦਰ ਅਸੀਂ ਕੋਈ ਜੋਤਿਸ਼ ਤੇ ਕੋਈ ਦੂਸਰੀ ਵਿਦਿਆ ਤੇ ਦੂਸਰੇ ਤੀਸਰੇ ਜਿਹਦੇ ਨੂੰ ਮਿਲਾ ਕੇ ਬਹੁਤ ਸਾਰੇ ਪਖੰਡ ਜਿਹੜੇ ਨੇ ਉਹ ਹਿੰਦੂ ਤਵੀਆਂ ਨੇ ਕੀਤੇ ਹੋਏ ਨੇ। ਸਾਡਾ ਇਹੀ ਮੰਨਣਾ ਹੈ ਕਿ ਭਾਈ ਅਲਟੀਮੇਟਲੀ ਇਹੀ ਕਾਰਨ ਹੈ ਕਿ ਸਿੱਖ ਅਕਾਲ ਪੁਰਖ ਦੇ ਅੱਗੇ ਅਰਦਾਸ ਦੁਆ ਦੇ ਵਿੱਚ ਯਕੀਨ ਰੱਖਦਾ ਹੈ, ਰੱਬ ਨੂੰ ਇੱਕ ਦੋਸਤ ਮਿੱਤਰ ਪਿਆਰਾ ਸਮਝਦਾ ਹੈ।
ਆਪਣੇ ਗੁਨਾਹ ਨੂੰ ਜਿਹੜਾ ਉਸ ਤੋਂ ਬਖਸ਼ਾਣਾ। ਸਵੇਰੇ ਸ਼ਾਮ ਜਦੋਂ ਅਸੀਂ ਬਾਣੀ ਪੜ੍ਹਨਾ ਜਾਂ ਨਿਤਨੇਮ ਜਿਹੜਾ ਸਾਡੀ ਇੱਕ ਮਹਿਜ਼ ਰਿਚੁਅਲ ਨਹੀਂ ਹੈ, ਇਹ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਵੀ ਪਾ ਚਾੜਨਾ ਡੇ ਟੂ ਡੇ ਜ਼ਿੰਦਗੀ ਦੇ ਵਿੱਚ, ਡਸਟਿੰਗ ਆਫ ਦਾ ਮਾਈਂਡ, ਸਵੇਰ ਸ਼ੁਰੂ ਕਰਨ ਤੋਂ ਪਹਿਲਾਂ, ਸਨਸੈਟ ਦੇ ਨਾਲ, ਸੌਣ ਤੋਂ ਪਹਿਲਾਂ, ਔਰ ਇਹ ਸਾਰੇ ਦੇ ਚੱਲਦੇ ਆ ਜਿੱਥੇ ਸਾਰੇ ਇੱਕ ਦੂਸਰੇ ਨੂੰ ਮੁਬਾਰਕਾਂ ਦੇ ਰਹੇ ਨੇ। ਕੱਲ ਦਾ ਦਿਨ ਵੀ ਦੇਣਗੇ, ਅਸੀਂ ਕੱਲ ਦਾ ਸ਼ੋਅ ਵੀ ਕਰਾਂਗੇ। ਤੇ ਮੈਂ ਹਰ ਵਾਰ ਬਾਬਾ ਗੁਰਬਚਨ ਸਿੰਘ ਮਾਨੋਚਾਲ ਜਿਹੜੇ ਸਾਡੇ ਵੱਡੇ ਯੋਧੇ ਹੋਏ ਨੇ, ਜਿਨ੍ਹਾਂ ਦੀ ਅਗਵਾਈ ਦੇ ਵਿੱਚ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ, ਸਿੱਖ ਕੌਮ ਦਾ ਸਿਆਸੀ ਨਿਸ਼ਾਨਾ, ਇਹ ਐਲਾਨਿਆ ਸੀ। ਬਾਅਦ ਦੇ ਵਿੱਚ ਉਹਨਾਂ ਦੀ 1993 ਦੇ ਵਿੱਚ ਸ਼ਹਾਦਤ ਹੁੰਦੀ ਹੈ। ਉਹ ਇੱਕ ਸ਼ਾਇਰ ਵੀ ਸਨ ਔਰ ਉਹਨਾਂ ਦੀ 2 ਨਜ਼ਮਾਂ ਮੇਰੇ ਕੋਲ ਨੇ। ਇੱਕ ਤਾਂ ਮੈਂ ਹਰ ਵਾਰੇ ਸਾਂਝੀ ਕਰਦਾ ਹੀ ਹਾਂ, ਉਹ ਮੈਂ ਓਪਨਿੰਗ ਸੈਗਮੈਂਟ 'ਚ ਕਰਾਂਗਾ। ਔਰ ਸਾਡੇ ਵੀਰ ਅਨੂਪ ਸਿੰਘ ਯੂਕੇ ਤੋਂ ਜਿਨ੍ਹਾਂ ਨੇ ਐਗਜ਼ੀਬਿਸ਼ਨ ਵੀ ਜੁਝਾਰੂ ਸਿੰਘਾਂ ਦੇ ਨਾਲ ਸੰਬੰਧਿਤ ਉਹਨਾਂ ਦੀਆਂ ਯਾਦਗਾਰਾਂ ਦੀ ਰਾਹੀਂ ਉਹਨਾਂ ਨੇ ਮੈਨੂੰ ਕਿਹਾ ਕਿ ਇੱਕ ਹੋਰ ਨਜ਼ਮ ਵੀ ਮੇਰੇ ਕੋਲ ਹੈ ਬਾਬਾ ਮਾਨੋਚਾਲ ਦੀ, ਉਹ ਵੀ ਨਵੇਂ ਸਾਲ ਨਾਲ ਸੰਬੰਧਿਤ ਹੈ, ਉਹ ਅਸੀਂ ਅਖੀਰਲੇ ਸੈਗਮੈਂਟ ਦੇ ਵਿੱਚ ਸਾਂਝੀ ਕਰਾਂਗੇ। ਪਰ ਮੈਂ ਇਹ ਸਮਝਦਾ ਹਾਂ ਕਿ ਵੀ ਜਿੱਥੇ ਅਸੀਂ ਘਰਾਂ ਦੇ ਵਿੱਚ ਔਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਸ ਨੂੰ ਸੈਲੀਬ੍ਰੇਟ ਕਰਾਂਗੇ, ਸਾਡੀਆਂ ਮਨ ਦੀਆਂ ਅੱਖਾਂ ਦੇ ਸਾਹਮਣੇ 1.5 ਲੱਖ ਤੋਂ ਜ਼ਿਆਦਾ ਗੁਰੂ ਕੇ ਸਪੁੱਤਰ ਸਪੁੱਤਰੀਆਂ ਹੋਣੇ ਚਾਹੀਦੇ ਨੇ, ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਇਸ ਲਈ ਭੰਨੇ ਤਾਂ ਕਿ ਸਾਡਾ ਆਉਣ ਵਾਲਾ ਕੱਲ ਮਾਣਮੱਤਾ ਹੋਏ, ਸ਼ਾਨਮੱਤਾ ਹੋਏ। ਸਾਡੀਆਂ ਮਨ ਦੀਆਂ ਨਜ਼ਰਾਂ ਸਾਹਮਣੇ ਤਿਹਾੜ ਜੇਲ੍ਹ ਤੋਂ ਲੈ ਕੇ ਭਾਰਤ ਭਰ ਦੀਆਂ ਜੇਲ੍ਹਾਂ ਵਿੱਚ ਬੰਦ ਜਿਹੜੇ 30 ਸਾਲ ਤੋਂ ਬੰਦੀ ਸਿੰਘ, ਉਹ ਵੀ ਹੋਣੇ ਚਾਹੀਦੇ ਨੇ। ਸਾਡੇ ਮਨ ਦੀਆਂ ਅੱਖਾਂ ਸਾਹਮਣੇ ਪੰਜਾਬ ਦੀ ਧਰਤੀ ਦੇ ਉੱਤੇ ਔਰ ਬਾਹਰ ਵੀ ਜਿਨ੍ਹਾਂ ਨੇ ਸਭ ਕੁਝ ਛੱਡ ਛਡਾ ਕੇ ਖਾਲਿਸਤਾਨ ਦੀ ਕਾਇਮੀ ਲਈ ਜੂਝ ਰਹੇ ਨੇ, ਉਹ ਵੀ ਹੋਣੇ ਚਾਹੀਦੇ ਨੇ। ਕਿਉਂਕਿ ਸਾਡੇ ਲਈ ਇਹ ਜਿਵੇਂ ਬਿਲਕੁਲ ਇੱਕ ਕਾਰੋਬਾਰੀ ਵਰ ਹੈ, ਇਹ ਕੋਈ ਮਾਨੇ ਨਹੀਂ ਰੱਖਦਾ। ਸਾਡੇ ਲਈ ਕੌਮੀ ਆਜ਼ਾਦੀ, ਕੌਮੀ ਘਰ, ਆਪਣਾ ਵਤਨ ਮਾਣੇ ਰੱਖਦਾ ਹੈ। ਔਰ ਸਰ ਮਾਨੋਚਾਲ ਦੀ ਨਜ਼ਮ ਦਾ ਸੁਰਲੇਖ ਹੈ, ਕਿਵੇਂ ਆਖਾਂ ਨਵਾਂ ਵਰਾ ਮੁਬਾਰਕ ਹੋਵੇ। ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ, ਐ ਪਰ ਦੋਸਤੋ ਕਿਵੇਂ ਆਖਾਂ ਤੁਹਾਨੂੰ ਕਿ ਨਵਾਂ ਵਰਾ ਮੁਬਾਰਕ ਹੋਵੇ। ਅਜੇ ਤਾਂ ਮੈਂ ਸੰਭਾਲਦਾ ਫਿਰਦਾ ਆਪਣੀ ਵਿਰਾਸਤ, ਜਿਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਤੇ ਲੱਭਦਾ ਫਿਰ ਰਿਹਾ ਬਾਪੂ ਦੀ ਪੱਗ, ਕਿਤੇ ਰੁਲਦੀ ਪਈ ਠਾਣੇ ਦੀ ਗੁੱਠ ਵਿੱਚੋਂ। ਅਜੇ ਮੇਰੀ ਮਾਂ ਦੇ ਹੰਝੂ ਨਹੀਂ ਸੁੱਕੇ ਤੇ ਭੈਣਾਂ ਦੇ ਹੌਕੇ, ਜਿਨ੍ਹਾਂ ਦਾ ਲਖਤੇ ਜਿਗਰ ਤੇ ਸੋਹਲ ਫੁੱਲ ਮਧੋਲਿਆ ਗਿਆ ਅਖੌਤੀ ਮੁਕਾਬਲੇ 'ਚ ਕਿਸੇ ਬੀਆਬਾਨ ਰੋਹੀ ਦੇ ਪੁੱਲ ਤੇ। ਅਜੇ ਤਾਂ ਗੁੰਮ ਹੈ ਲਾਡੋ ਭੈਣ ਦੀ ਚੁੰਨੀ, ਗਵਾਚੀ ਜਿਹੜੀ ਦਿੱਲੀ ਦੰਗਿਆਂ ਦੌਰਾਨ ਸੀ। ਅਜੇ ਤਾਂ ਮੈਨੂੰ ਗਮ ਖਾ ਰਿਹਾ ਨਾਜ਼ੁਕ ਤਿਤਲੀਆਂ ਦਾ, ਜਿਨ੍ਹਾਂ ਦੇ ਖੰਭਾਂ ਦਾ ਰੰਗ ਹੋ ਗਿਆ ਸਫੇਦ। ਅਜੇ ਤਾਂ ਮੈਨੂੰ ਚਿੰਤਾ ਹੈ ਕਿ ਸਮੇਂ ਦੀ ਗਰਦਸ਼ 'ਚ ਮੇਰੀ ਪਹਿਚਾਨ ਹੀ ਨਾ ਗੁੰਮ ਹੋ ਜਾਵੇ ਕਿਤੇ। ਅਜੇ ਤਾਂ ਮੇਰੀ ਕਲਮ ਕੇਰਦੀ ਰਤ ਦੇ ਹੰਝੂ ਤੇ ਗਾਉਂਦੀ ਖੂਨ ਦੇ ਸੋਹਲੇ। ਅਜਿਹੇ ਭਿਆਨਕ ਮਾਹੌਲ ਵਿੱਚ ਕਿਵੇਂ ਆਖਾਂ ਕਿ ਨਵਾਂ ਵਰਾ ਮੁਬਾਰਕ ਹੋਵੇ। ਉਡੀਕ ਰੱਖਿਓ, ਭੇਜਾਂਗਾ ਗ੍ਰੀਟਿੰਗ ਕਾਰਡ। ਉਮੀਦ ਰੱਖਿਓ, ਉਡੀਕ ਰੱਖਿਓ, ਭੇਜਾਂਗਾ ਗ੍ਰੀਟਿੰਗ ਕਾਰਡ। ਜਦੋਂ ਸਾਡੇ ਬਾਗੀ ਬਹਾਰ ਆਵੇਗੀ। ਉਡੀਕ ਰੱਖਿਓ, ਭੇਜਾਂਗਾ ਗ੍ਰੀਟਿੰਗ ਕਾਰਡ। ਜਦੋਂ ਸਾਡੇ ਬਾਗੀ ਬਹਾਰ ਆਵੇਗੀ, ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ। ਐ ਪਰ ਦੋਸਤੋ ਕਿਵੇਂ ਆਖਾਂ ਤੁਹਾਨੂੰ ਕਿ ਨਵਾਂ ਵਰਾ ਮੁਬਾਰਕ ਹੋਵੇ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਔਰ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਬਰਾ 2025 ਨੇ ਦੁਨੀਆ ਭਰ ਦੇ ਵਿੱਚ ਕਾਫੀ ਉਛਲ-ਕੂਦ ਜਿਹੜੀ ਹੈ ਕੀਤੀ ਹੈ। ਸੋ ਭਾਵੇਂ ਇਸ ਵਰੇ ਦੀਆਂ ਘਟਨਾਵਾਂ ਵਿੱਚ ਪ੍ਰੈਜ਼ੀਡੈਂਟ ਟਰੰਪ ਹੀ ਜਿਹੜੇ ਕੇਂਦਰੀ ਬਿੰਦੂ ਹਨ, ਪਰ ਫਿਰ ਵੀ ਜਿਹੜਾ ਬਰਾ 2025 ਦੀਆਂ ਜਿਹੜੀ ਘਟਨਾਵਾਂ ਤੇ ਆਪਾਂ ਪੰਛੀ ਝਾਤ ਮਾਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਹਿਲਾ ਸੈਗਮੈਂਟ ਤਾਂ ਸਾਡਾ, ਕਿਉਂਕਿ ਜਦੋਂ ਅਸੀਂ ਸਮਾਂ, ਦੇਸ਼, ਕਾਲ ਇਸ ਦਾ ਜ਼ਿਕਰ ਕਰਦੇ ਸੋ ਜ਼ਾਹਰ ਹੈ ਰੂਹਾਨੀਅਤ ਔਰ ਫਿਰ ਉਸ ਨਾਲ ਜੁੜੀ ਹੋਈ ਇਨਸਾਨੀ ਸਿਵਲਾਈਜੇਸ਼ਨ, ਉਸ ਦਾ ਵਿਕਾਸ, ਉਸ ਦਾ ਜ਼ਿਕਰ ਕਰਨਾ ਬਣਦਾ। ਔਰ ਮੈਂ ਜਿੱਥੇ ਤੁਸੀਂ ਮੈਂਸ਼ਨ ਕੀਤਾ ਕਿ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਗੁਰਦੁਆਰਾ ਸਿੰਘ ਸਭਾ, ਬ੍ਰੈਡਿਕ ਰੋਡ, ਫੇਅਰਫੈਕਸ, ਉਸ ਸਮੁੱਚੇ ਗੁਰਦੁਆਰਾ ਸਾਹਿਬ ਦੀ ਸੰਗਤ ਔਰ ਕਮੇਟੀ, ਉਹਨਾਂ ਦੇ ਜਿਹੜਾ ਸਪਾਂਸਰਸ਼ਿਪ ਦੇ ਨਾਲ ਕਰ ਰਹੇ। ਔਰ ਮੈਂ ਨਿੱਜੀ ਤੌਰ ਦੇ ਉੱਤੇ ਵੀ, ਹਾਲਾਂਕਿ ਡਾਕਟਰ ਰਣਜੀਤ ਸਿੰਘ ਜਦੋਂ ਵੀ ਵਾਸ਼ਿੰਗਟਨ DC ਜਾਣ ਦਾ ਹੋਣਾ ਤਾਂ ਉਹਨਾਂ ਨੇ ਕਹਿਣਾ ਤੁਸੀਂ ਪੇਕੇ ਚੱਲੇ ਹੋ, ਤੇ ਪੇਕਿਆਂ ਤੇ ਹਮੇਸ਼ਾ ਮਾਣ ਵੀ ਰਹਿੰਦਾ, ਕਮਜ਼ੋਰੀਆਂ ਵੀ ਹੋਣ ਆ ਕੇ ਸਹੁਰੇ, ਲੇਕਿਨ ਬੀਬੀਆਂ ਆਪਣੇ ਪੇਕਿਆਂ ਦੀ ਆਨ ਸ਼ਾਨ ਨੂੰ ਬਣਾ ਕੇ ਰੱਖਦੀਆਂ ਨੇ। ਔਰ ਮੈਂ ਵੀ ਇਹ ਦਾਅਵੇ ਔਰ ਮਾਣ ਨਾਲ ਕਹਿ ਸਕਦਾ ਹਾਂ ਕਿ ਮੇਰੇ ਪੇਕਿਆਂ ਨੇ ਕਦੇ ਵੀ ਲੈਟ ਡਾਊਨ ਨਹੀਂ ਕੀਤਾ। ਔਰ ਸਾਲ ਦੇ ਵਿੱਚ ਇੱਕ ਵਾਰ ਫੰਡ ਰੇਜ਼ਿੰਗ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ। ਔਰ ਇਸ ਦੇ ਲਈ ਬਹੁਤ ਡੂੰਘਾ ਉਦਮ ਉਸ ਦੇ ਵਿੱਚ ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਸ਼ਮਸ਼ੀਰ ਸਿੰਘ, ਭਾਈ ਹਰਿੰਦਰਵੀਰ ਸਿੰਘ ਵੜੈਚ, ਭਾਈ ਸੰਤੋਖ ਸਿੰਘ ਇੰਡੀਆਨਾ ਤੋਂ ਆਲ ਦਾ ਵੇ ਆਏ, ਔਰ ਬਾਕੀ ਬਹੁਤ ਸਾਰੇ ਟੀਮ ਮੈਂਬਰ ਲੋਕਲ ਲੈਵਲ ਦੇ ਉੱਤੇ। ਉਹਨਾਂ ਦਾ 3-4 ਹਫ਼ਤਿਆਂ ਦਾ ਐਫਰਟ ਸੀ, 1 to 1 ਵੀ ਉਹਨਾਂ ਨੇ ਸਭ ਤੱਕ ਪਹੁੰਚ ਕੀਤੀ। ਔਰ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਜਿਹੜਾ ਸਮਾਗਮ ਦਾ ਹੋਣਾ, ਇਹ ਆਪਣੇ ਆਪ ਦੇ ਵਿੱਚ, ਔਰ ਜਿੰਨਾ ਪਿਆਰ ਆਮ ਸੰਗਤ ਦੇ ਵਿੱਚੋਂ ਵੀ ਜਿਹੜਾ ਉਹ ਮਿਲਿਆ, ਕਿਉਂਕਿ ਇਹ ਸ਼ਹੀਦੀ ਪੰਦਰਵਾੜੇ ਦਾ ਫਾਈਨਲ ਸਮਾਗਮ ਵੀ ਸੀ। ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ ਔਰ ਪਿਕਚਰਸ ਵੀ ਦਰਸ਼ਕ ਦੇਖ ਸਕਦੇ ਨੇ ਉਹ ਸਾਰੇ ਦੀਆਂ। ਔਰ ਉਹਦੇ 'ਚ ਇੱਕ ਭਾਵਕ ਮਾਹੌਲ ਵੀ ਬਣਿਆ ਹੁੰਦਾ ਹੈ, ਕਿਉਂਕਿ ਸ਼ਹੀਦੀ ਪੰਦਰਵਾੜਾ ਆਪਣੇ ਆਪ ਦੇ ਵਿੱਚ ਸਾਨੂੰ ਜਿੱਥੇ ਪੁਰਾਤਨ ਇਤਿਹਾਸ ਦੇ ਨਾਲ ਜੋੜਦਾ ਹੈ। ਇਸ ਵਾਰ ਕੁਦਰਤੀ
ਦੁਨੀਆ ਭਰ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਮੈਂ ਇਹ ਸਮਝਦਾ ਵੀ ਹੋਲਾ ਮਹੱਲਾ ਅਨੰਦਪੁਰ ਸਾਹਿਬ ਤੋਂ ਬਾਅਦ ਪੰਜਾਬ ਦੇ ਵਿੱਚ ਜੇ ਕੋਈ ਲਾਰਜੈਸਟ ਗੈਦਰਿੰਗ, ਔਰ ਉਦੋਂ ਦੇ ਮੀਡੀਆ ਦੀ ਖਬਰ ਹੀ ਸੀ ਕਿ 4 ਤੋਂ 6 ਮਿਲੀਅਨ 40 ਲੱਖ ਤੋਂ 60 ਲੱਖ ਸਿੱਖਾਂ ਨੇ ਪਾਰਟਿਸਿਪੇਟ ਕੀਤਾ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ। ਲਗਭਗ 2 ਹਫ਼ਤੇ ਇਹ ਸਾਰਾ ਸਫਰੇ ਸ਼ਹਾਦਤ ਚੱਲਦਾ ਹੈ, ਬਿਲਕੁਲ, ਔਰ ਇਹ ਸਾਨੂੰ ਇਤਿਹਾਸ ਨਾਲ ਜੋੜਦਾ ਵੀ ਹੈ। ਪਰ ਇਹੀ ਗੱਲ ਮੈਂ ਸੰਗਤ ਦੇ ਨਾਲ ਵਿਚਾਰ ਸਾਂਝਿਆਂ ਕਰਦਿਆਂ ਵੀ ਕੀਤੀ ਕਿ ਵੀ ਜਦੋਂ ਅਸੀਂ ਉਹਨਾਂ ਸ਼ਹਾਦਤਾਂ ਵੱਲ ਦੇਖਦੇ ਹਾਂ ਤੇ ਮੈਸੇਜ ਤਾਂ ਜਿਹੜਾ ਅੱਲਾ ਯਾਰ ਖਾਂ ਯੋਗੀ ਨੇ, ਜਿਹੜੇ ਉਹਨਾਂ ਨੇ ਦੋਨੋਂ ਹੀ ਵੱਡੇ ਸਾਹਿਬਜ਼ਾਦਿਆਂ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਯਾਦਾਂ ਦੇ ਵਿੱਚ ਮਰਸੀਆ ਲਿਖਿਆ, ਉਸ ਦੇ ਵਿੱਚ ਉਹ ਜੇ ਸ਼ਹੀਦਾਨੇ ਵਫਾ ਹੈ ਤੇ ਇਹ ਵੀ ਯਾਦ ਦਹਾਨੀ ਹੈ ਕਿ ਅਲਟੀਮੇਟਲੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਿੱਖ ਰਾਜ ਦਾ ਮੁੱਢ ਬੰਨ੍ਹਿਆ, ਔਰ ਉਹ ਖਲੋ ਕੇ ਨੀਹਾਂ ਦੇ ਵਿੱਚ ਕਹਿ ਰਹੇ ਨੇ कि भाई असी जड़े जान दे के अपनी औरों की बचा चले, सिंगों की सल्तनत का है, सिंगों की सल्तनत का है पौधा लगा चले, कि असी सिख एम्पायर दा बूटा ला दिता है और गुरियाई का है किस्सा जहाँ में बना चले, और कौम अब गद्दी और तख्तो ताज पाएगी, ਜ਼ਾਲਮੋਂ ਕਾ ਦੁਨੀਆ ਸੇ ਨਿਸ਼ਾਨ ਤੱਕ ਮਿਟਾਏਗੀ। ਕਿ ਅਸੀਂ ਆਪਣੀ ਸ਼ਹਾਦਤ ਦੇ ਨਾਲ ਸਿੰਘਾਂ ਦੀ ਸਲਤਨਤ, ਰਾਜ, ਐਮਪਾਇਰ ਇਸ ਨੂੰ ਐਸਟੈਬਲਿਸ਼ ਕਰ ਦਿੱਤਾ ਹੈ। ਸੋ ਇਹੀ ਸਾਡਾ ਕਹਿਣਾ ਵੀ ਸੀ, ਔਰ ਹੁਣ ਵੀ ਅਸੀਂ ਇਹੀ ਯਾਦ ਦਹਾਨੀ ਕਰਵਾਉਂਦੇ ਹਾਂ ਕਿ ਬਹੁਤ ਚੰਗੀ ਗੱਲ ਹੈ ਅਸੀਂ ਬੀਤੇ ਦੇ ਇਤਿਹਾਸ ਨੂੰ, ਹੁਣ ਤਾਂ ਇੰਨੇ ਸਾਰੇ ਜਿਹੜੇ ਨੇ ਉਹ ਨਵੇਂ ਵੀ ਕਲਾਕਾਰ ਆ ਗਏ, ਉਹਨਾਂ ਨੂੰ ਬਿਆਨ ਕਰ ਰਹੇ ਨੇ। ਹਿੰਦੂ ਤਵੀਆਂ ਨੇ ਪੂਰਾ ਨੈਰੇਟਿਵ ਆਪਣੇ ਹੱਕ ਦੇ ਵਿੱਚ ਭੁਗਤਾਇਆ, ਸਰਕਾਰੀ ਲੈਵਲ ਦੇ ਸਮਾਗਮ ਦੂਸਰੇ ਤੀਸਰੇ ਕਰਕੇ। ਪਰ ਅਲਟੀਮੇਟਲੀ ਜੇ ਅੱਜ ਦੇ ਪੀਰੀਅਡ 'ਚ ਦੇਖੀਏ, ਜੇ ਹੁਣ ਵੀ ਜੇ ਹਿੰਦੂ ਤਵੀ ਜਿਹੜੇ ਉਹੀ ਇਹਨਾਂ 4 ਦਹਾਕਿਆਂ 'ਚ ਸਾਡੀ ਨਸਲਕੁਸ਼ੀ ਵਸਟ ਫਾਰਮ ਦੀ ਉਹਦੇ ਲਈ ਜ਼ਿੰਮੇਵਾਰ ਨੇ, ਪਰ ਨੈਰੇਟਿਵ ਉਹ ਕੰਟਰੋਲ ਕਰ ਰਹੇ ਨੇ, ਸਮਾਗਮ ਉਹ ਕਰਵਾ ਰਹੇ ਨੇ। ਸੋ ਜਦੋਂ ਅਸੀਂ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ, ਸੋ ਜ਼ਾਹਿਰ ਹੈ ਹੁਣ ਅੱਜ ਵੀ ਸਾਡਾ ਅੱਜ ਦੀ ਆਵਾਜ਼ ਦੇ ਵਿੱਚ ਲਾਸਟ ਇੰਟਰਵਿਊ ਸੀ, ਕਿਉਂਕਿ ਜਿਹੜਾ ਰੇਡੀਓ ਸਟੇਸ਼ਨ ਉਹ ਸਾਰੇ ਨੂੰ ਪਿਛਲੇ 30 ਸਾਲ ਤੋਂ ਰਨ ਕਰਦਾ ਸੀ, ਉਹ ਜਿਹੜਾ ਉਹ ਕਲੋਜ਼ ਕਰਨ ਜਾ ਰਹੇ ਨੇ ਕਿਉਂਕਿ ਨਵੇਂ ਚੈਲੰਜਸ ਨੇ। ਔਰ ਮੈਂ ਇਸ 'ਚ ਕਿਹਾ ਵੀ ਅੱਜ ਵੀ ਲੜਾਈ ਤਾਂ ਅਲਟੀਮੇਟਲੀ ਨੈਰੇਟਿਵ ਦੀ ਹੈ, ਔਰ ਬੇਸ਼ੱਕ ਇੱਕ ਪਲੇਟਫਾਰਮ ਬੰਦ ਹੁੰਦਾ ਹੈ, ਦੂਸਰੇ ਦੇ ਦਰਵਾਜ਼ੇ ਖੁੱਲ੍ਹਦੇ ਨੇ। ਔਰ ਜੇ ਕੁੱਲ ਮਿਲਾ ਕੇ ਦੇਖੀਏ ਵੀ ਜਿੰਨਾ ਇੱਕ ਪਾਸੇ ਤਾਂ ਅਸੀਂ ਇਹ ਕਹਿ ਰਹੇ ਹਾਂ ਕਿ ਦੁਨੀਆ ਜਿਹੜੀ ਆ ਉਸ ਬਾਰੇ ਹੁਣ ਕੋਈ ਚੀਜ਼ ਲੁਕਾਈ ਨਹੀਂ ਜਾ ਸਕਦੀ, ਜਾਣਕਾਰੀ ਕਿੰਨੀਆਂ ਜਾਣਕਾਰੀਆਂ ਨੇ। ਹੁਣ ਤੁਸੀਂ ਕੁੱਲ ਮਿਲਾ ਕੇ ਦੁਨੀਆ ਦੀ ਪੋਲੀਟਿਕਸ ਦੇਖੋ, ਯੂਕਰੇਨ ਵਾਰ ਹੋਏ, ਗਜ਼ਾ ਵਾਰ ਹੋਏ, ਯੂਰਪ 'ਚ ਕੀ ਚੱਲ ਰਿਹਾ ਹੈ, ਟੈਰਿਫ ਵਾਰਫੇਅਰ ਕੀ ਹੈ, ਕੁੱਲ ਮਿਲਾ ਕੇ ਸਾਰੀ ਨੈਰੇਟਿਵ ਦੀ ਲੜਾਈ ਹੈ ਸਭ, ਕਿ ਬਿਰਤਾਂਤ ਕਿਹਦੇ ਕੋਲ ਕੀ ਹੈ। ਔਰ ਇਹੀ ਕਾਰਨ ਹੈ ਕਿ ਜਿਹਦਾ ਬਿਰਤਾਂਤ ਮੋਰ ਵੋਕਲ ਹੈ, ਮੋਰ ਰਿਪੀਟਡ ਹੈ। ਹੁਣ ਜ਼ਾਹਰ ਹੈ ਵੀ ਇੰਡੀਆ ਨੂੰ ਜੁੱਤੀਆਂ ਪਈਆਂ ਬੁਰੀ ਤਰ੍ਹਾਂ 4 ਰੋਜ਼ਾ ਪਾਕਿਸਤਾਨ ਦੇ ਨਾਲ ਜੰਗ ਦੇ ਵਿੱਚ, ਲੇਕਿਨ ਅੱਜ ਵੀ ਮੈਜੋਰਿਟੀ ਇੰਡੀਅਨਸ ਉਹ ਕਿਉਂ ਆਪਰੇਸ਼ਨ ਸੰਦੂਰ ਕਰੀ ਜਾਂਦੇ ਨੇ, ਕਿਉਂਕਿ ਉਹ ਆਪਣੇ ਚੈਨਲਸ ਰਾਹੀਂ ਇਹ ਪ੍ਰਭਾਵ ਦੇ ਰਹੇ ਨੇ ਲੋਕਾਂ 'ਚ ਕਿ ਅਸੀਂ ਜਿੱਤੇ ਹਾਂ, ਹਾਂਜੀ ਪਾਕਿਸਤਾਨ ਦੇ ਅਸੀਂ ਇੰਨੇ ਟਿਕਾਣੇ ਹਮਲੇ ਜਿਹੜੇ ਤਬਾਹ ਕਰਤੇ, ਫਲਾਣਾ ਕਰਤੇ। ਸੋ ਅਸੀਂ ਸਮਝਦੇ ਹਾਂ ਵੀ TV 84 ਇੱਕ ਇਹਨਾਂ 12-13 ਵਰ੍ਹਿਆਂ ਦੇ ਵਿੱਚ ਇੱਕ ਆਵਾਜ਼ ਬਣ ਕੇ ਉੱਭਰਿਆ, ਇੱਕ ਨੈਰੇਟਿਵ ਹੈ, ਔਰ ਇਹ ਸੰਭਵ ਤਾਂ ਹੀ ਹੋ ਸਕਿਆ। ਔਰ ਇਸ ਪੀਰੀਅਡ 'ਚ ਅਸੀਂ, ਕਿਉਂਕਿ ਅੱਜ ਇਸ ਵਰ੍ਹੇ ਦਾ ਅਖੀਰਲਾ ਪ੍ਰੋਗਰਾਮ ਹੈ, ਅਸੀਂ ਉਹਨਾਂ ਸਾਰੇ ਹੀ ਆਪਣੇ ਸਪਾਂਸਰਸ ਦਾ ਵੀ, ਔਰ ਜਿਨ੍ਹਾਂ ਨੇ ਦਸੰਬਰ ਮਹੀਨੇ ਦੇ ਵਿੱਚ ਲਿਬਰਲੀ ਕੰਟਰੀਬਿਊਟ ਕੀਤਾ ਹੈ, ਦਸਵੰਧ ਨੈਟਵਰਕ, ਔਰ ਦੂਸਰਾ ਅਸੀਂ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜੇ ਇੰਡੀਵਿਜੂਅਲਸ ਨੇ ਉਹਨਾਂ ਨੂੰ ਅਸੀਂ ਰੈਕਗਨਾਈਜ਼ ਵੀ ਕਰਾਂਗੇ ਆਉਣ ਵਾਲੇ ਪੀਰੀਅਡ। ਔਰ ਬਹੁਤ ਸਾਰੇ ਸਾਡੇ ਉਹ ਨਿਸ਼ਕਾਮ ਵੀਰ ਭੈਣਾਂ ਵੀ ਨੇ, ਜਿਵੇਂ ਇੱਕ ਬੜੀ ਪਿਆਰੀ ਜੋੜੀ ਜਿਹੜੇ ਪੰਥ ਨੂੰ ਸਮਰਪਿਤ ਨੇ, ਉਹਨਾਂ ਦੇ ਨਾਲ ਅੱਜ ਹੀ ਗੱਲਬਾਤ ਹੋ ਰਹੀ ਸੀ ਤੇ ਉਹਨਾਂ ਨੇ ਕਿਹਾ ਕਿ ਜੇ ਅਸੀਂ ਨਾਲ ਖੜੇ ਹਾਂ, ਤੁਸੀਂ ਸਾਨੂੰ ਜਿਹੜਾ ਉਹ ਕਹਿਣਾ ਨਹੀਂ ਹੈ, ਹੁਕਮ ਕਰੋ ਵੀ ਅਸੀਂ ਕੀ ਕਰ ਸਕਦੇ ਹਾਂ, ਅਸੀਂ ਹਮੇਸ਼ਾ ਹਾਜ਼ਰ। ਸੋ ਮੈਂ ਸਮਝਦਾ ਵੀ ਬਹੁਤ ਵਾਰ ਹਾਲਾਂ ਚੈਲੰਜਸ ਵੀ ਹੁੰਦੇ ਨੇ, ਨੈਗੇਟਿਵਿਟੀ ਵੀ ਸਾਹਮਣੇ ਹੁੰਦੀ ਹੈ, ਲੇਕਿਨ ਜਦੋਂ ਇਸ ਕਿਸਮ ਦੇ ਵੀਰ ਭੈਣਾਂ ਜਿਹੜੇ ਨੇ ਉਹ ਇਸ ਕਿਸਮ ਦਾ ਜਿਵੇਂ ਜਿੰਨਾ ਉਹਨਾਂ ਦਾ ਗੁਰੂ ਦੇ ਉੱਤੇ ਵਿਸ਼ਵਾਸ, ਕੌਮ ਦੀ ਹੋਣੀ ਦੇ ਉੱਤੇ ਵਿਸ਼ਵਾਸ, ਜਾਂ ਸਾਡੇ ਕੰਮ ਨੂੰ ਐਡਮਾਇਰ ਕਰਦੇ ਨੇ, ਫਿਰ ਇਹ ਜਿਹੜੀਆਂ ਭਾਵਨਾਵਾਂ ਨੇ, ਅਰਦਾਸਾਂ ਨੇ, ਫੀਲਿੰਗਸ ਨੇ,
ਇਹ ਤੁਹਾਨੂੰ ਘਰੇ ਨਹੀਂ ਬਹਿਣ ਦਿੰਦੀਆਂ ਔਰ ਸ਼ਹੀਦਾਂ ਦਾ ਡੁੱਲਿਆ ਖੂਨ ਅਲਟੀਮੇਟਲੀ ਉਹ ਰੰਗ ਲਿਆਏਗਾ। ਔਰ ਜਦੋਂ ਅਸੀਂ 2025 ਵਰੇ ਦੇ ਉੱਤੇ ਗਲੋਬਲੀ ਕੀ ਵਾਪਰਿਆ ਜੇ ਵਨ ਲਾਈਨਰ ਕਹਿਣਾ ਹੋਏ ਤੇ ਇਸ ਵਾਰ ਦਾ ਇਹ ਸਾਰਾ ਹੀ 2025 ਵਰਾ ਸੈਂਟਰ ਆਫ ਫੋਕਸ ਪ੍ਰੈਜ਼ੀਡੈਂਟ ਟਰੰਪ ਹੀ ਸਨ। ਹਾਲਾਂ ਚੋਣਾਂ ਤਾਂ ਨਵੰਬਰ ਮਹੀਨੇ 'ਚ ਹੋ ਗਈਆਂ, ਸੌ ਉਹਨਾਂ ਨੇ ਜਨਵਰੀ ਦੇ ਵਿੱਚ ਚੁੱਕੀ, ਲੇਕਿਨ ਕੁੱਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੈਕੰਡ ਵਰਲਡ ਵਾਰ ਖਤਮ ਹੋਣ ਤੋਂ ਬਾਅਦ 1939 ਤੋਂ 1945 ਤੱਕ ਚੱਲਿਆ, ਜਿਹੜਾ ਵਰਲਡ ਆਰਡਰ ਇਹਨਾਂ ਆਲਮੋਸਟ 80 ਸਾਲਾਂ ਦੇ ਵਿੱਚ ਬਿਲਟ ਹੋਇਆ ਸੀ, ਇਹ ਵਰਾ 2025 ਨੇ ਉਸ ਨੂੰ ਬਿਲਕੁਲ ਜਿਹੜਾ ਉਹ ਤੋੜ ਦਿੱਤਾ। ਇਹ ਰਾਈਟ ਹੈ ਰੋਂਗ ਹੈ, ਇਹ ਡਿਬੇਟ ਇੱਕ ਵੱਖਰੀ ਹੋ ਸਕਦੀ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 2025 ਤੋਂ ਬਾਅਦ ਉਹ ਸੰਸਾਰ ਨਹੀਂ ਹੈ ਜਿਹੜਾ 2025 ਤੋਂ ਪਹਿਲਾਂ ਸੀ। ਉਹਦੇ 'ਚ ਟੈਰਿਫ ਵਾਰਫੇਅਰ ਤੱਕ ਦੀ ਸੀਮਾ ਨਹੀਂ ਹੈ ਗੱਲ ਦੀ। ਜਿਹੜੇ ਰਾਈ ਅਮਰੀਕਾ ਦੇ ਵਿਦਨ ਕੈਨੇਡਾ, ਮੈਕਸੀਕੋ, ਨਾਫਤਾ ਵਰਗੀਆਂ ਟ੍ਰੀਟੀਜ਼ ਉਹ ਸਭ ਉੱਡ ਪੁੱਡ ਗਈਆਂ। ਨੈਟੋ ਜਿਹੜੀ ਬਣਾਈ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਜਿਹੜੀ ਯੂਰਪ ਨੂੰ ਸੇਵ ਕਰਨ ਲਈ ਰਸ਼ੀਆ ਦੀ ਥ੍ਰੈਟ ਨੂੰ ਦੇਖਦੇ ਆ ਅਮਰੀਕਾ ਦੀ ਬੈਕਿੰਗ ਦੇ ਨਾਲ, ਔਰ ਨੈਟੋ ਨੇ ਵੀ ਲਾਇਲੀ ਜਿਹੜਾ ਉਹ ਅਮਰੀਕਾ ਨੂੰ ਫੋਲੋ ਕੀਤਾ ਹਰ ਥਾਂ ਦੇ ਉੱਤੇ। ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਸਭ ਨੂੰ ਛਿੜਕ ਕੇ ਪਰੇ ਸੁੱਟਿਆ, ਜ਼ਾਹਰ ਹੈ ਅਮਰੀਕਾ ਦੇ ਆਪਣੇ ਇੰਟਰਸਟ ਨੇ, ਲੇਕਿਨ ਸੈਕੰਡ ਵਰਲਡ ਵਾਰ ਤੋਂ ਬਾਅਦ ਬਣਿਆ ਜਿਹੜਾ ਵਰਲਡ ਆਰਡਰ ਹੈ ਉਹ ਬੁਰੀ ਤਰ੍ਹਾਂ ਟੁੱਟਿਆ। ਤੇ ਜਿਹੜੀਆਂ ਆਲਰੇਡੀ ਕੁਝ ਵਾਰਜ਼ ਇਹ ਨਹੀਂ ਹੈ ਟਰੰਪ ਨੇ ਕੋਈ ਨਵੀਂ ਵਾਰ ਨਹੀਂ ਸ਼ੁਰੂ ਕੀਤੀ। ਹਾਲਾਂ ਜੋ ਕੁਝ ਹੁਣ ਵੈਨਜ਼ੂਏਲਾ 'ਚ ਕਰ ਰਹੇ ਨੇ, ਵੈਨਜ਼ੂਏਲਾ ਦੁਨੀਆ ਦਾ ਸਭ ਤੋਂ ਜ਼ਿਆਦਾ ਵੱਡਾ ਜਿਹਦੇ ਕੋਲ ਆਇਲ ਹੈ, ਪਰ ਜਿਵੇਂ ਉਹਨੂੰ ਘੇਰਿਆ ਹੋਇਆ ਹੈ ਉਸ ਸਾਰੇ 'ਚ ਰਜੀਮ ਚੇਂਜ ਦੀ ਲਾਈਨ ਹੈ। ਉਸ ਤੋਂ ਪਹਿਲਾਂ ਈਵਨ ਜਿਹੜਾ ਈਰਾਨ ਦੇ ਉੱਤੇ ਹਮਲਾ ਵੀ। ਲੇਕਿਨ ਜਿਹੜੀ ਦੂਸਰੀ ਲੈਗੇਸੀ ਹੈ ਉਹ ਯੂਕਰੇਨ ਵਾਰ ਹੋਏ ਰਸ਼ੀਆ ਦੇ ਨਾਲ, ਜਿਸ ਨੂੰ ਪ੍ਰੈਜ਼ੀਡੈਂਟ ਟਰੰਪ ਸਮਝਦੇ ਸੀ ਕਿ ਉਹ ਪਾਵਰ 'ਚ ਆਉਣ ਦੇ 24 ਘੰਟੇ ਦੇ ਵਿੱਚ ਉਸ ਨੂੰ ਰਿਜ਼ੋਲਵ ਕਰ ਸਕਦੇ ਨੇ, ਉਸ ਦੇ ਵਿੱਚ ਉਹ ਕਾਮਯਾਬ ਨਹੀਂ ਹੋਏ। ਇਸ ਵੀਕਐਂਡ ਦੇ ਉੱਤੇ ਜਦੋਂ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੇ ਨਾਲ ਜੁਆਇੰਟ ਪ੍ਰੈਸ ਕਾਨਫਰੰਸ ਵੀ ਉਹ ਕਰ ਰਹੇ ਸੀ ਔਰ ਉਹਦੇ 'ਚ ਸੀ ਕਿ ਗੱਲਬਾਤ ਬੜੀ ਕਾਮਯਾਬ ਰਹੀ ਔਰ ਬਹੁਤ ਠੀਕ ਲਾਈਨ 'ਤੇ ਹੈ ਇਹ ਉਹ, ਲੇਕਿਨ ਅਗਲੀ ਸਵੇਰ ਹੀ ਆ ਗਿਆ ਕਿ ਰਸ਼ੀਆ ਨੇ, ਪੁਤਿਨ ਨੇ ਸਿੱਧੀ ਕਾਲ ਟਰੰਪ ਨੂੰ ਕੀਤੀ। ਉਹਨਾਂ ਨੇ ਕਿਹਾ ਜੀ ਟਰੰਪ ਨੇ, ਇਹਨਾਂ ਨੇ ਜਿਹੜਾ ਯੂਕਰੇਨ ਨੇ ਮੇਰੇ ਮਹਿਲ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਡਰੋਨ ਭੇਜੇ, ਅਸੀਂ ਡਿਸਟਰੋਏ ਕਰਤੇ ਨੇ, ਇਸ ਲਈ ਸਭ ਕੁਝ ਜਿਹੜਾ ਫਿਰ ਪਿੱਛੇ ਚਲਾ ਗਿਆ। ਪ੍ਰੈਜ਼ੀਡੈਂਟ ਟਰੰਪ ਨੇ ਐਂਗਰ ਦਿਖਾਇਆ, ਯੂਕਰੇਨ ਨੇ ਕਿਹਾ ਬਿਲਕੁਲ ਝੂਠ ਬੋਲ ਰਿਹਾ ਰੂਸ, ਅੱਜ ਹੀ ਨੈਟੋ ਔਰ ਦੂਸਰਿਆਂ ਨੇ ਵੀ ਕਿਹਾ ਵੀ ਐਵੇਂ ਝੂਠ ਹੈ। ਸੋ ਮਤਲਬ ਜਿਹੜੀ ਟਾਸਕ ਪ੍ਰੈਜ਼ੀਡੈਂਟ ਟਰੰਪ ਸਮਝਦੇ ਸੀ ਕਿ ਮੈਂ ਪਾਵਰ 'ਚ ਆਉਣ ਦੇ 24 ਘੰਟੇ ਦੇ ਵਿੱਚ ਰਸ਼ੀਆ ਯੂਕਰੇਨ ਵਾਰ ਰੁਕਵਾ ਸਕਦਾ ਹੈ, ਉਸ 'ਚ ਉਹ ਕਾਮਯਾਬ ਨਹੀਂ ਹੋਏ। ਹਾਂ, ਗਜ਼ਾ ਦੇ ਵਿੱਚ ਜਿਹੜੀ ਵਾਰ ਜ਼ਾਹਰ ਹੈ, ਜਦੋਂ 7 ਅਕਤੂਬਰ 2023 ਨੂੰ ਹਮਾਸ ਨੇ 1200 ਦੇ ਕਰੀਬ ਇਜ਼ਰਾਈਲੀ ਮਾਰੇ, 200-300 ਕਿਡਨੈਪ ਕੀਤੇ ਔਰ ਉਸ ਦੀ ਸ਼ੁਰੂਆਤ ਕੁਝ ਦੇਰ ਬਾਅਦ ਇਜ਼ਰਾਈਲ ਨੇ ਕੀਤੀ। ਹਾਲਾਂ ਬੜੀ ਬਰੂਟਲੀ 80,000 ਦੇ ਕਰੀਬ ਫਲਸਤੀਨੀ ਮਾਰ ਦਿੱਤੇ, ਉਸ ਤੋਂ ਜਿਹੜੇ ਨੇ ਕਿੰਨੇ ਹੀ ਹੋਰ ਜ਼ਖਮੀ ਕੀਤੇ ਔਰ ਗਜ਼ਾ ਨੂੰ ਜਿਹੜਾ ਹੈ ਉਹ ਬਿਲਕੁਲ ਐਥਨਿਕ ਕਲੀਨਜ਼ਿੰਗ ਵੱਲ ਵਧਿਆ ਹੋਇਆ ਇਜ਼ਰਾਈਲ। ਲੇਕਿਨ ਇਹ ਇੱਕ ਪ੍ਰੈਜ਼ੀਡੈਂਟ ਟਰੰਪ ਦੀ ਸਕਸੈਸ ਹੈ ਕਿ ਉਹਨਾਂ ਨੇ ਬਾਈਡਨ ਈਰਾ ਦੀ ਇਹ ਜਿਹੜੀ ਵਾਰ ਸੀ ਜਿਹੜੀ ਚੱਲ ਰਹੀ, ਜਿਹਨੂੰ ਉਹ ਸੀਜ਼ਫਾਇਰ ਨਹੀਂ ਸੀ ਕਰਵਾ ਸਕਿਆ, ਟੈਂਪਰੇਰੀ ਸੀਜ਼ਫਾਇਰ ਕਰਵਾਇਆ। ਹਾਲਾਂ ਜਿਹੜਾ ਉਹਦਾ ਨੈਕਸਟ ਫੇਜ਼ ਆ ਉਹ ਸਭ ਤੋਂ ਔਖਾ ਹੋਣਾ ਹੈ, ਜਿਹਦੇ 'ਚ ਹਮਾਸ ਨੂੰ ਡਿਸਆਰਮ ਕਰਨਾ ਹੈ। ਔਰ ਇਹ ਇੱਕ ਅੰਡਰਸਟੈਂਡਿੰਗ ਸੀ ਕਿ ਮੁਸਲਿਮ ਮੁਲਕਾਂ ਦੀ ਫੌਜ, ਟਰਕੀ, ਇਜਿਪਟ, ਇੰਡੋਨੇਸ਼ੀਆ, ਪਾਕਿਸਤਾਨ, ਇਹ ਉੱਥੇ ਜਿਹੜਾ ਉਹ ਪੀਸ ਸਟੇਬਲਾਈਜ਼ ਕਰੇਗੀ ਗਾਜ਼ਾ ਦੇ ਵਿੱਚ। ਪਰ ਜੋ ਕੁਛ ਨੇਤਨਯਾਹੂ ਕਰ ਰਿਹਾ ਹੈ, 97 ਤੋਂ ਜ਼ਿਆਦਾ ਵਾਇਓਲੇਸ਼ਨਸ ਸੀਜ਼ਫਾਇਰ ਦੀਆਂ ਕੀਤੀਆਂ, 600 ਤੋਂ ਜ਼ਿਆਦਾ ਬੰਦੇ ਮਾਰ ਦਿੱਤੇ ਨੇ। ਸੋ ਇਹ ਸਭ ਦੇ ਚੱਲਦੇ ਆ, ਨਾ ਮੈਨੂੰ ਲੱਗਦਾ ਵੀ ਹਮਾਸ ਨੇ ਡਿਸਆਰਮ ਹੋਣਾ ਤੇ ਨਾ ਹੀ ਅਦਰ ਵੇ ਹੋਣਾ, ਨਾ ਹੀ ਫਿਰ ਮੁਸਲਮਾਨ ਮੁਲਕ ਇਸ ਕਦਰ ਆਪਣੀ ਫੌਜ ਭੇਜ ਸਕਣਗੇ। ਸੋ ਇਹ ਸਾਰਾ ਉਹ ਪਾਰਟ ਉੱਥੇ ਹੀ ਖੜਾ ਹੈ। ਹਾਂ, ਪ੍ਰੈਜ਼ੀਡੈਂਟ ਟਰੰਪ ਨੇ ਜਿੱਥੇ ਟੈਰਿਫ ਵਾਰਫੇਅਰ ਦੇ ਨਾਂ ਥੱਲੇ ਭਾਰਤ ਨੂੰ ਜਿਹੜਾ ਉਹ ਖੂੰਜੇ ਲਾਇਆ, ਉਹਦਾ ਅਸੀਂ ਜ਼ਿਕਰ ਵੀ ਕਰਾਂਗੇ, ਲੇਕਿਨ ਭਾਰਤ ਦੇ ਉੱਤੇ 50% ਦੀ ਟੈਰਿਫ, 25% ਨਾਰਮਲ ਟੈਰਿਫ, 25% ਇਹ ਫਾਈਨ ਕਿ ਉਹ ਰਸ਼ੀਆ ਤੋਂ ਆਇਲ ਲੈ ਰਿਹਾ ਹੈ ਔਰ ਉਹਦੀ ਵਜ੍ਹਾ ਕਰਕੇ ਯੂਕਰੇਨ ਦੇ ਵਿੱਚ ਜੰਗ 'ਚ ਲੋਕ ਮਰ ਰਹੇ ਨੇ ਔਰ ਇੰਡੀਆ ਜਿਹੜਾ ਇਸ ਕਿਲਿੰਗ ਦੇ ਲਈ
ਜ਼ਿੰਮੇਵਾਰ ਹੈ। ਜੀ। ਸੋ ਇਸ ਤੋਂ ਇਲਾਵਾ ਵੀ ਪ੍ਰੈਜ਼ੀਡੈਂਟ ਟਰੰਪ ਦਾ ਦਾਅਵਾ ਹੈ ਵੀ ਥਾਈਲੈਂਡ, ਕੰਬੋਡੀਆ ਟਕਰਾ ਜਾਂ ਅਫਰੀਕਨ ਮੁਲਕਾਂ ਦੇ ਵਿੱਚ ਦੂਸਰੀ ਥਾਵਾਂ ਤੇ ਕਿੰਨੇ ਸੀਜ਼ਫਾਇਰ ਕਰਾਏ ਨੇ, 8, 9, 10 ਉਹ ਗਿਣਾ ਰਹੇ ਨੇ। ਸੋ ਕੁੱਲ ਮਿਲਾ ਕੇ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਹੀ ਮੈਂ ਸਮਝਦਾ ਵੀ ਪਰਸਨ ਆਫ ਦਾ ਈਅਰ ਹੈ, ਹਾਲਾਂਕਿ ਟਾਈਮ ਮੈਗਜ਼ੀਨ ਜਿਹੜੀ ਕਿ ਹਰ ਸਾਲ ਪਰਸਨ ਆਫ ਦਾ ਈਅਰ ਕੱਢਦੀ ਹੈ, ਉਹਨਾਂ ਨੇ ਇਸ ਵਰੇ 'ਚ AI ਨੂੰ, ਆਰਟੀਫਿਸ਼ੀਅਲ ਇੰਟੈਲੀਜੈਂਸ, ਉਹਨੂੰ ਪਰਸਨ ਆਫ ਦਾ ਈਅਰ ਐਲਾਨਿਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਟੈਕਨੋਲੋਜੀ ਦੀ ਦੁਨੀਆ 'ਚ ਜਦੋਂ ਜੋ ਕੰਪਿਊਟਰ ਔਰ ਇੰਟਰਨੈਟ ਔਰ ਉਹ ਸਾਰੇ ਤੋਂ ਅੱਗੇ ਵੱਧ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਅੱਜ ਤੁਸੀਂ ਸਵਾਲ ਦਾ ਜਵਾਬ ਲੱਭਣ ਲਈ ਕਿਸੇ ਐਕਸਪਰਟ ਦੇ ਨਾਲ ਗੱਲ ਨਹੀਂ ਕਰਦੇ, ਤੁਸੀਂ ਗਰੋਕ ਨੂੰ ਪੁੱਛਦੇ ਹੋ, ਹਾਂਜੀ ਤੁਸੀਂ ਕੀ ਉਹ GPT ਕਿ ਕੀ ਹੈ, ਉਹ ਤੁਹਾਨੂੰ ਬਣਾ ਕੇ ਜਿਹੜਾ ਜਵਾਬ ਦਿੰਦਾ ਹੈ ਔਰ ਡਰਾਫਟਿੰਗ ਵੀ ਸੌਖੀ ਹੋ ਗਈ। ਦੂਜਾ ਨਤੀਜਾ ਅਨਐਮਪਲੋਇਮੈਂਟ ਦਾ ਖੌਫ ਵੀ, ਤਲਵਾਰ ਵੀ ਸਿਰ ਤੇ ਮੰਡਰਾ ਰਹੀ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੇ ਟਾਈਮ ਮੈਗਜ਼ੀਨ ਨੇ ਇਹਨੂੰ ਇਹ ਟੈਕਨੋਲੋਜੀ ਦੀ ਦੁਨੀਆ 'ਚ ਵਰਾ 2025 ਦੇ ਵਿੱਚ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਔਰ ਬਾਕੀ ਕੁੱਲ ਮਿਲਾ ਕੇ ਸਾਊਥ ਏਸ਼ੀਆ ਦੇ ਹਵਾਲੇ ਨਾਲ ਅਸੀਂ ਵੀ ਗੱਲ ਕਰਾਂਗੇ ਕਿ ਭਈ ਇਸ ਵਰੇ ਦੇ ਵਿੱਚ ਮਈ ਮਹੀਨੇ ਭਾਰਤ ਪਾਕਿਸਤਾਨ ਟਕਰਾਅ 4 ਰੋਜ਼ਾ ਔਰ ਵਿਸ਼ਵ ਗੁਰੂ ਜਿਹੜਾ ਉਹ ਅਸਮਾਨ ਤੋਂ ਡਿੱਗਿਆ ਤੇ ਜ਼ਮੀਨ ਤੇ ਆ ਕੇ ਜਿਹੜਾ ਸਿਰ ਪਨਾਇਆ ਔਰ ਅਜੇ ਵੀ ਕਹਿ ਰਹੇ ਨੇ ਅਬ ਕੀ ਬਾਰ ਮਾਰ ਤੋਂ ਦੇਖੂੰ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਡਿਵੈਲਪਮੈਂਟ, ਅਫਰੀਕਾ ਦੇ ਵਿੱਚ ਜਿਹੜੀ ਡਿਵੈਲਪਮੈਂਟ ਖਾਸ ਤੌਰ ਤੇ ਨਵੇਂ ਮੁਲਕਾਂ ਦੀ ਰੈਕਗਨੀਸ਼ਨ ਦੀ ਅਸੀਂ ਜਦੋਂ ਗੱਲ ਕਰਦੇ, ਸੋਮਾਲੀਲੈਂਡ ਜਿਹੜਾ 1990-91 ਦੇ ਵਿੱਚ ਸੋਮਾਲੀਆ ਤੋਂ ਸੈਪਰੇਟ ਹੋਇਆ, ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਇੱਕ ਦਿਨ ਪਹਿਲਾਂ ਇਜ਼ਰਾਈਲ ਨੇ ਉਹਨੂੰ ਮਾਨਤਾ ਦਿੱਤੀ ਹੈ ਔਰ ਇਹ ਆਪਣੇ ਆਪ ਪਹਿਲਾ ਮੁਲਕ ਬਣਿਆ ਮਾਨਤਾ ਦੇਣ ਵਾਲਾ। ਹਾਲਾਂਕਿ UN ਦਾ ਚਾਰਟਰ ਜਾਂ ਓਵਰਆਲ ਕੋਈ ਹੋਰ ਮੁਲਕ ਐਸਾ ਨਹੀਂ ਹੈ ਜਿਹਨੇ ਸੋਮਾਲੀਲੈਂਡ ਨੂੰ ਮਾਨਤਾ, ਜਿਹੜਾ ਸਿਵਲ ਵਾਰ ਉੱਥੇ ਚੱਲਦੀ ਰਹੀ, ਫਿਰ 1990-91 ਤੱਕ ਉਹ ਸੈਪਰੇਟ ਹੋਇਆ। ਸੋ ਇਹਨੂੰ ਵੀ ਅਸੀਂ ਰਿਲੇਟ ਕਰਾਂਗੇ ਕਿ ਭਾਈ ਇਹ ਜਦੋਂ ਅਸੀਂ ਨਵੇਂ ਮੁਲਕ ਨੇਸ਼ਨ ਨਕਸ਼ੇ ਤੇ ਕਿਵੇਂ ਉੱਭਰਦੇ ਨੇ, ਉਹਨਾਂ ਦੇ ਪਿੱਛੇ ਕੌਣ ਹੁੰਦਾ ਹੈ, ਇੰਟਰਸਟ ਕੀ ਜੁੜੇ ਹੁੰਦੇ ਨੇ। ਸੋ ਕੁੱਲ ਮਿਲਾ ਕੇ ਅਫਰੀਕਾ, ਸਾਊਥ ਅਫਰੀਕਾ ਦੇ ਨਾਲ ਰਿਲੇਸ਼ਨਸ ਅਮਰੀਕਾ ਦੇ ਬਹੁਤ ਵਿਗੜੇ ਨੇ ਔਰ 17 ਤੋਂ ਜ਼ਿਆਦਾ ਮੁਲਕਾਂ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਪਾਬੰਦੀ ਲਾਈ ਕਿ ਜਿੱਥੋਂ ਕੋਈ ਡਬਲ ਵੈਟਿੰਗ, ਥਰਡ ਕਿੰਨੇ ਗੁਣਾ ਵੈਟਿੰਗ ਤੋਂ ਬਾਅਦ ਵੀ ਕਿਸੇ ਨੂੰ ਸ਼ਾਇਦ ਵੀਜ਼ਾ ਨਾ ਮਿਲੇ। ਔਰ ਅਮਰੀਕਾ ਦੇ ਵਿੱਚ ਇੱਕ ਜਿਹੜੀ ਐਂਟੀ ਇਮੀਗ੍ਰੈਂਟ ਲਾਈਨ ਲਈ ਗਈ, ਹਾਲਾਂ ਉਹਦੇ 'ਚ ਆਧਾਰ ਤਾਂ ਇਹ ਸੀ ਕਿ ਕ੍ਰਿਮੀਨਲ ਐਲੀਮੈਂਟਸ ਨੂੰ ਬਾਹਰ ਕੱਢਣਾ, ਉਹ ਇਲੈਕਸ਼ਨ ਕੈਂਪੇਨ ਵੀ ਸੀ। ਉਸ ਦਾ ਜਿਹੜਾ ਮਾੜਾ ਅਸਰ ਇਹ ਹੋਇਆ ਕਿ ਦੇਖੋ ਦੇਖੀ ਇਹ ਜਿਹੜੀ ਰਾਈਟ ਵਿੰਗ ਹੇਟਰਡ ਦੀ ਲਾਈਨ ਹੈ ਉਹ ਯੂਰਪ ਦੇ ਵਿੱਚ ਵੀ, ਆਸਟ੍ਰੇਲੀਆ 'ਚ ਵੀ, ਨਿਊਜ਼ੀਲੈਂਡ 'ਚ ਵੀ ਅਸੀਂ ਦੇਖਿਆ ਕਿ ਜਿਹੜੇ 50-60 ਉਸ ਕਿਸਮ ਦੇ ਵਿਗੜੇ ਹੋਏ ਜਿਹੜੇ ਆਪਣੇ ਆਪ ਨੂੰ ਹਾਕਾ ਗਾ ਕੇ ਔਰ ਸਾਬਤ ਮੌਰੀ ਕਰਨਾ ਚਾਹੁੰਦੇ ਨੇ, ਪਰ ਮੈਨੂੰ ਤਾਂ ਈਵਨ ਇਹ ਲੱਗਦਾ ਵੀ ਇੰਡੀਅਨ ਸਿਸਟਮ ਹੀ ਬਿਹਾਈਂਡ ਇਹਦੇ ਹੁੰਦਾ ਇਸ ਕਿਸਮ ਦਾ ਕਿਤੇ ਵੀ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਵੇਲੇ ਇਮੀਗ੍ਰੈਂਟਸ ਦੇ ਖਿਲਾਫ ਜਿਹੜੀ ਨਫ਼ਰਤ ਹੈ ਉਹ ਕਾਫੀ ਜ਼ਿਆਦਾ ਹੈ। ਅਮਰੀਕਾ ਦੇ ਵਿੱਚ ਅਸੀਂ ਇਸ ਦਾ ਵਰਸਟ ਪਾਰਟ ਇਹ ਦੇਖਦੇ ਹਾਂ ਕਿ ਵੀ ਈਵਨ ਜਿਹੜੇ ਲੀਗਲੀ ਜਿਹੜਾਂ ਦੇ ਕੇਸ ਪੈਂਡਿੰਗ ਨੇ, ਇੰਪਲੋਇਮੈਂਟ ਆਥੋਰਾਈਜੇਸ਼ਨ ਹੈ ਜਾਂ ਦੂਸਰਾ, ਉਹਨਾਂ ਦੀ ਹਰਾਸਮੈਂਟ ਬਰਾਬਰ ਚੱਲ ਰਹੀ ਹੈ। ਔਰ 2026 ਦੇ ਵਿੱਚ ਵੀ ਇਹ ਹੁਣ ਕਿਹਾ ਜਾ ਰਿਹਾ ਵੀ ਪਤਾ ਨਹੀਂ ਕਿੰਨੇ ਹਜ਼ਾਰ ਵੇਅਰ ਹਾਊਸ ਜਿਹੜਾ ਹੈ ਉਹ ਅਮਰੀਕੀ ਗੌਰਮੈਂਟ ਅਮਰੀਕਾ ਦੇ ਵਿੱਚ ਐਕਵਾਇਰ ਕਰ ਰਹੀ ਹੈ, ਜਿਹਦੇ 'ਚ ਰੱਖਿਆ ਜਾਣਾ ਹੈ, ਕਿੰਨਿਆਂ ਨੂੰ ਹੋਰ ਚੱਕਣਾ ਹੈ, ਕੀ ਕਰਨਾ ਹੈ। ਸੋ ਇਹ ਇੱਕ ਨੈਗੇਟਿਵਿਟੀ ਵਾਲਾ ਪਾਰਟ ਹੈ। ਦੂਸਰਾ, ਮਹਿੰਗਾਈ ਵੀ ਵਧੀ ਹੈ ਔਰ ਇਹ ਸਾਰੇ ਦੇ ਨਾਲ ਜਿਹੜਾ ਬਹੁਤਿਆਂ ਨੂੰ ਡਰ ਸੀ ਕਿ ਟਰੰਪ ਦੇ ਆਉਂਦਿਆਂ ਚਾਈਨਾ ਦੇ ਨਾਲ ਟਕਰਾਅ ਦੀ ਲਾਈਨ ਹੋਏਗੀ, ਉਹ ਮੈਂ ਸਮਝਦਾ ਵੀ ਇਸ ਤੇ ਬਿਲਕੁਲ ਉਲਟ। ਈਵਨ ਜਦੋਂ ਪ੍ਰੈਸ ਕਾਨਫਰੰਸ ਜਦੋਂ ਜ਼ੈਲੈਂਸਕੀ ਨਾਲ ਪ੍ਰੈਜ਼ੀਡੈਂਟ ਟਰੰਪ ਕਰ ਰਹੇ ਸੀ, ਉਹਨਾਂ ਨੂੰ ਪੁੱਛਿਆ ਗਿਆ ਕਿ ਚਾਈਨਾ ਨੇ ਤਾਈਵਾਨ ਨੂੰ ਘੇਰਿਆ ਹੋਇਆ ਸਾਰੇ ਪਾਸਿਓਂ, ਮਿਲਟਰੀ ਐਕਸਰਸਾਈਜ਼ ਚਾਈਨਾ ਦੀਆਂ ਚੱਲ ਰਹੀਆਂ, ਤੁਹਾਨੂੰ ਕਹਿੰਦਾ ਨੋ ਵਰੀ, ਆਈ ਹੈਵ ਮਿਸਟਰ ਸ਼ੀ ਇਜ਼ ਮਾਈ ਫਰੈਂਡ। ਔਰ ਦੂਜਾ, ਅਪ੍ਰੈਲ ਦੇ ਮਹੀਨੇ 'ਚ ਟਰੰਪ ਨੇ ਜਾਣਾ ਵੀ ਹੈ ਚੀਨ ਦੇ ਦੌਰੇ ਤੇ, ਫਿਰ ਸ਼ੀ ਜਿਨਪਿੰਗ ਵੀ ਆ ਸਕਦਾ। ਸੋ ਇਹ ਹਾਲਾਂਕਿ ਪ੍ਰੋਕਸੀ ਵਾਰ ਹੈ। ਵੈਨਜ਼ੂਏਲਾ ਤਾਂ ਆਇਲ ਸਪਲਾਈ ਰੋਕਣਾ ਵੀ ਚਾਈਨਾ ਨੂੰ ਹੀ ਮੈਸੇਜ ਹੈ, ਜਾਂ ਬਾਕੀ ਜਿਹੜੇ ਬਹੁਤ ਸਾਰੇ ਨੇ ਉਹ ਪ੍ਰੋਕਸੀ ਵਾਰਸ ਜਿਹੜੀਆਂ ਬਣ ਗਈਆਂ।
ਪਰ ਇਸ ਸਾਰੇ ਦੇ ਵਿੱਚ ਜੇ ਇਹ ਕਹਿਣਾ ਹੋਏ ਕਿ ਵਰਲਡ ਪੋਲਿਟਿਕਸ ਦੇ ਹਵਾਲੇ ਨਾਲ ਕਿਸੇ ਨੂੰ ਛਿਟਕ ਕੇ ਕਿਸੇ ਨੇ ਸੁੱਟਿਆ ਥੱਲੇ, ਤੇ ਉਹ ਭਾਰਤ ਮੁਲਕ ਹੈ। ਔਰ ਉਹ ਪ੍ਰੈਜ਼ੀਡੈਂਟ ਟਰੰਪ ਨੇ ਬਿਲਕੁਲ ਡਿਫਰੈਂਟਲੀ, ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਸੀ, ਜਿਵੇਂ ਉਹ ਮੋਦੀ ਜਿਹੜਾ ਉਹ ਭਾਲੂ ਜੱਫੀ ਪਾਉਣ ਨੂੰ ਚੰਬੜ ਜਾਂਦਾ ਸੀ ਆ ਕੇ ਮਾਈ ਫਰੈਂਡ, ਔਰ ਹੁਣ ਤਾਂ ਵਿਚਾਰੇ ਉਹ ਬ੍ਰਾਹਮਣ ਲੱਭਦੇ ਹੀ ਨਹੀਂ ਜਿਹੜੇ ਹਵਨ ਕਰਦੇ ਸੀ ਟਰੰਪ ਦੀ ਲੰਮੀ ਉਮਰ ਲਈ, ਜਿੱਤਣ ਲਈ, ਮੂੰਹ ਨੂੰ ਕੇਕ ਲਾਉਂਦੇ, ਸਭ ਗਵਾਚੇ ਹੋਏ ਨੇ। ਸੋ ਉਹ ਸਾਰੇ ਦੇ ਹਵਾਲੇ ਨਾਲ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਸ ਵਰੇ ਦੇ ਵਿੱਚ ਕੋਈ ਨਵੀਂ ਜੰਗ ਉਸ ਲੈਵਲ ਦੀ ਤਾਂ ਨਹੀਂ ਛਿੜੀ। ਭਾਰਤ ਪਾਕਿਸਤਾਨ ਵਾਲਾ ਇੱਕ ਬਰੀਫ ਜਿਹੜਾ ਉਸ ਨੂੰ ਕਹੋ ਕਿ ਇੱਕ ਦੰਗਲ ਹੀ ਸੀ ਛੋਟਾ ਜਿਹਾ, ਔਰ ਗਜ਼ਾ ਵਾਲੀ ਕੰਟੀਨਿਊ ਹੈ, ਕਿਸੇ ਨਾ ਕਿਸੇ ਬਹਾਨੇ ਸੀਜ਼ਫਾਇਰ ਟੈਂਪਰੇਰੀ ਹੋਏਗਾ। ਉਹ ਮੈਨੂੰ ਲੱਗਦਾ ਵੀ ਲੰਬੇ ਵਕਤ ਹੀ ਜਾਣ ਦੀ ਗੱਲ ਹੋਏਗੀ, ਔਰ ਆਸ ਹੀ ਕਰ ਸਕਦੇ ਹਾਂ ਕਿ ਅਕਾਲ ਪੁਰਖ ਰਹਿਮਤ ਕਰਨ। ਅਸੀਂ ਤਾਂ ਹਮੇਸ਼ਾ ਜਦੋਂ ਸਿੱਖ ਦੋ ਵੇਲੇ ਦੀ ਅਰਦਾਸ ਕਰਦਾ ਹੈ ਤੇ ਉਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਸੀਂ ਇਹ ਵੀ ਹੈ। ਔਰ ਅਕਾਲ ਪੁਰਖ ਦੇ ਅੱਗੇ ਜਦੋਂ ਅਸੀਂ ਸਮਾਂ ਔਰ ਇਹ ਸਾਰੇ ਜਿਹੜਾ ਵਕਤ ਦੇ ਫੇਜ਼ ਨੇ ਇਸ ਪ੍ਰਥਾਏ ਗੱਲ ਕਰਦੇ ਹਾਂ, ਤੇ ਗੁਰੂ ਅਮਰਦਾਸ ਜੀ ਦੇ ਇਹ ਅਲਫਾਜ਼ ਹੀ ਸਾਡੀ ਅਰਦਾਸ ਦੇ ਲਫ਼ਜ਼ ਹੁੰਦੇ ਨੇ ਕਿ ਹੇ ਵਾਹਿਗੁਰੂ ਰਹਿਮਤ ਕਰ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿੱਤੈ ਲੈਹੋ ਉਬਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋਥ ਲੈਣ ਬ੍ਰੇਕ ਵਿਊਅਰਸ ਤੋਂ ਸੁਣਾਈ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਰਾ 2025 ਅਖੌਤੀ ਵਿਸ਼ਵ ਗੁਰੂ ਭਾਰਤ ਲਈ ਇੱਕ ਸਾੜ ਸੜੀ ਸਾਬਤ ਹੋਇਆ। ਭਾਰਤ ਦਾ ਹਾਲ ਅਸਮਾਨ ਤੋਂ ਡਿੱਗੀ ਧਰਤੀ ਤੇ ਪਟਕਿਆ ਜਾਣ ਵਾਲਾ ਹੋਇਆ। ਸੋ ਵਿਦੇਸ਼ ਨੀਤੀ ਫੇਲ, ਆਰਥਿਕ ਨੀਤੀਆਂ ਫੇਲ ਅਤੇ ਦੁਨੀਆ ਭਰ ਵਿੱਚ ਭਾਰਤ ਦਾ ਇਮੇਜ ਹੁਣ ਇੱਕ ਬਦਮਾਸ਼ ਹਿੰਦੂ ਤਵੀ ਸਟੇਟ ਵਾਲਾ ਬਣ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਉਂਕਿ ਅੱਜ ਸਾਡੇ ਜ਼ਿਆਦਾ ਟੌਪਿਕ ਵਰਾ 2025 ਦੀਆਂ ਡਿਵੈਲਪਮੈਂਟਸ ਦੇ ਨਾਲ ਰਿਲੇਟਡ ਹੀ ਨੇ, ਕਿਉਂਕਿ ਆਲਮੋਸਟ ਜਿਸ ਨੂੰ ਕਹਿੰਦੇ ਨੇ ਕਿ ਵੀ ਇਸ ਦਾ ਜਿਹੜਾ ਉਹਨੇ ਤਾਂ ਪੂਰਾ ਰਿਵੀਲ ਕਰ ਦਿੱਤਾ 2025 ਨੇ, ਔਰ 2026 ਤੋਂ ਅਜੇ ਪਰਦਾ ਉੱਠਣਾ ਹੈ। ਅਨਸਰਟਨਟੀ ਦੇ ਗਰਭ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਈਆਂ ਨੇ, ਔਰ ਇਸ ਸਾਰੇ ਦੇ ਵਿੱਚ ਜਿੱਥੇ ਅਸੀਂ ਗਲੋਬਲ ਕੀ ਚੇਂਜਸ ਹੋਈਆਂ ਨੇ, ਮਿਡਲ ਈਸਟ, ਅਫਰੀਕਾ ਔਰ ਯੂਰਪ ਕਿਵੇਂ ਪ੍ਰਭਾਵਿਤ ਹੋਇਆ ਹੈ, ਔਰ ਨਵੇਂ ਅਲਾਈਜ਼, ਨਵਾਂ ਵਰਲਡ ਆਰਡਰ ਉਸ ਪਾਸੇ ਵੱਲ ਦੇਖ ਰਹੇ। ਪਰ ਜੇ ਇਹ ਕਹਿਣਾ ਹੋਏ ਕਿ ਦੁਨੀਆ ਦੇ 193 ਮੁਲਕਾਂ 'ਚੋਂ ਸਾੜ ਸਤੀ ਕਿਹਦੇ ਸਿਰ 'ਤੇ ਆ ਕੇ ਜਿਹੜੀ ਹੈ ਪਈ, ਜਾਂ ਸਾੜ ਸਤੀ ਨੇ ਕਿਹਨੂੰ ਸਾੜਿਆ, ਤੇ ਉਹ ਭਾਰਤ ਹੈ। ਕਿਉਂਕਿ ਇਹ ਬਿਲਕੁਲ ਇਹਨੂੰ 360 ਡਿਗਰੀ ਦਾ ਰਿਵਰਸਲ ਵੀ ਕਹਿ ਸਕਦੇ ਹਾਂ, ਔਰ ਅਸੀਂ ਤਾਂ ਇਸ ਨੂੰ ਜਿਹੜਾ ਅਸਮਾਨ ਤੋਂ ਡਿੱਗ ਕੇ ਤੇ ਧਰਤੀ ਦੇ ਉੱਤੇ ਚਕਨਾਚੂਰ, ਚੜੇ ਤੋਂ ਚਾਖੇ ਪ੍ਰੇਮ ਰਸ, ਗਿਰੇ ਤੋਂ ਚਕਨਾਚੂਰ, ਇਹ ਹਾਲ ਦੇ ਵਿੱਚ ਦੇਖ ਸਕਦੇ।
ਕਿਉਂਕਿ ਇਹ ਨਹੀਂ ਹੈ, ਦੁਨੀਆ ਦੇ ਵਿੱਚ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ, ਫੋਰਨ ਪਾਲਿਸੀਜ਼ ਹੋਣ, ਆਰਥਿਕਤਾ ਹੋਏ, ਜਿਹੜੀਆਂ ਵੱਡੀਆਂ ਤਾਕਤਾਂ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਨੇ ਐਮਪਾਇਰ ਵੀ ਬਣਦੇ ਨੇ, ਡਿੱਗਦੇ ਨੇ। ਪਰ ਜਿਹੜੇ ਹੌਲੇ ਕਿਸਮ ਦੇ ਲੋਕ ਜਦੋਂ ਕਿਸੇ ਸਿਸਟਮ ਦੇ ਵਿੱਚ ਆਗੂ ਬਣਦੇ ਨੇ, ਔਰ ਉਹ ਲੋਕ ਜੋ ਉਹਨਾਂ ਦੀ ਔਕਾਤ ਨਹੀਂ ਵੀ ਹੁੰਦੀ, ਉਹ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਨੇ, ਤੇ ਫਿਰ ਉਸ ਦੇ ਵਿੱਚ ਜਿਹੜੇ ਆਫਰੇ ਤੋਰੇ ਫਿਰ ਰਹੇ ਹੁੰਦੇ ਨੇ, ਤੇ ਉਹਨਾਂ ਨੂੰ ਫਿਰ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਹੁੰਦੀ। ਉਹ ਆਪਣੇ ਭਾਰ ਦੇ ਨਾਲ ਹੀ ਡਿੱਗ ਪੈਂਦੇ ਨੇ, ਆਪਣਾ ਝੂਠ ਹੀ ਉਹਨਾਂ ਨੂੰ ਖਾ ਜਾਂਦਾ ਹੈ, ਆਪਣਾ ਹੰਕਾਰ ਹੀ ਉਹਨਾਂ ਨੂੰ ਖਾ ਜਾਂਦਾ ਹੈ। ਔਰ ਇਹੀ ਜਦੋਂ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ। ਇਹ ਇੰਡੀਵਿਜੂਅਲਸ ਦੇ ਉੱਤੇ ਵੀ ਹੈ ਕਿ ਔਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਦੇ ਹੀ ਹਾਂ, ਰੋਜ਼ਮਰਾ ਦੀ ਜ਼ਿੰਦਗੀ 'ਚ ਵੀ ਦੇਖਦੇ ਹਾਂ ਕਿ ਇੱਕ ਜਿਹੜੇ ਨੇ ਉਹ ਭਾਰੇ ਭਕੁੰਨੇ ਹੁੰਦੇ ਨੇ, ਉਹ ਬੜਾ ਕੁਝ ਸਹਿ ਜਾਂਦੇ ਨੇ, ਉਹਨਾਂ ਦੇ ਕੋਲ ਵੀ ਬਹੁਤ ਕੁਝ ਹੁੰਦਾ ਹੈ, ਪਰ ਉਹਨਾਂ ਦੇ ਕੋਲ ਇੱਕ ਸੰਜਮ, ਇੱਕ ਡਿਸਪਲਿਨ, ਇੱਕ ਮਿਠਾਸ, ਇੱਕ ਨਿਮਰਤਾ। ਔਰ ਇਹ ਨਿਮਰਤਾ ਆਪਣੇ ਆਪ ਦੇ ਵਿੱਚ ਇੰਡੀਵਿਜੂਅਲਸ ਦੇ ਵਿੱਚ ਵੀ, ਔਰ ਜਿਹੜੀਆਂ ਗ੍ਰੇਸਫੁਲ ਪਾਵਰਸ ਹੁੰਦੀਆਂ ਉਹਨਾਂ ਦੇ ਵਿੱਚ ਵੀ ਜਿਹੜੀ ਆ ਉਹ ਵਿਜ਼ੀਬਲ ਹੁੰਦੀ ਆ। ਔਰ ਇਸ ਲਈ ਗੁਰੂ ਸਾਹਿਬ ਨੇ ਈਵਨ ਇੰਡੀਵਿਜੂਅਲ ਕਰੈਕਟਰਿਸਟਿਕਸ ਦੇ ਵਿੱਚ ਵੀ ਇਹ ਬਿਆਨਿਆ ਕਿ ਆਪਸ ਕਹੋ ਜੋ ਜਾਣੇ ਨੀਚਾ, ਸੋ ਗਨੀਏ ਸਭ ਤੇ ਉੱਚਾ। ਹਿਊਮਿਲਿਟੀ, ਜਿਹਦੇ ਕੋਲ ਹਿਊਮਿਲਿਟੀ ਆ ਉਹ ਸਮਝੋ ਸਭ ਤੋਂ ਵੱਡਾ। ਹੁਣ ਇਹ ਸਾਰਿਆਂ ਨੂੰ ਤੁਸੀਂ ਭਾਰਤ ਦੇ ਮੋਦੀ ਰਜੀਮ ਖਾਸ ਤੌਰ ਤੇ ਪਿਛਲੇ 2014 ਤੋਂ ਜਦੋਂ ਕਿ ਉਹ ਤੋਂ ਇਹ ਪਾਵਰ 'ਚ ਆਇਆ, ਇਹਨਾਂ 11 ਸਾਲਾਂ ਦੇ ਵਿੱਚ ਦੇਖੋ, ਇਹਨਾਂ ਨੇ ਤਾਂ ਅੱਤ ਕਰ ਦਿੱਤੀ ਹਰ ਪੱਖ ਤੋਂ, ਵਿਦਨ ਕੰਟਰੀ, ਮਾਈਨੋਰਟੀਜ਼ ਦੇ ਨਾਲ, ਸਿੱਖਾਂ ਦੇ ਨਾਲ, ਮੁਸਲਮਾਨਾਂ ਦੇ ਨਾਲ, ਈਸਾਈਆਂ ਦੇ ਨਾਲ। ਆ ਹੁਣੇ ਹੀ ਕ੍ਰਿਸਮਸ ਬੀਤੀ ਹੈ, ਜਿਹੜੀਆਂ ਵੀ ਬੀਜੇਪੀ ਰੂਲਡ ਸਟੇਟ ਸੀ, ਉਹ ਮੱਧ ਪ੍ਰਦੇਸ਼ ਹੋਏ, ਰਾਜਸਥਾਨ ਹੋਏ, ਯੂਪੀ ਹੋਏ, ਦੂਜਾ ਹੋਏ, ਚਰਚਾਂ ਦੇ ਉੱਤੇ ਹਮਲੇ, ਜਿਹੜੇ ਬੱਚੇ ਵਿਚਾਰੇ ਜਾ ਰਹੇ ਨੇ ਕੋਈ ਕੈਰੋਲ ਔਰ ਦੂਜੇ ਪੜ੍ਹਨ, ਉਹਨਾਂ ਨੂੰ, ਔਰ ਸੈਂਟਾ ਕਲੌਜ਼ ਦੇ ਜਿਹੜੀਆਂ ਮੂਰਤੀਆਂ ਤੱਕ ਜਾ ਕੇ ਤੋੜਨਾ, ਦੂਜਾ ਤੀਜਾ, ਔਰ ਧੜੱਲੇ ਨਾਲ। ਔਰ ਗਾਜ਼ੀਆਬਾਦ ਵਰਗੇ ਸ਼ਹਿਰ ਤਲਵਾਰਾਂ ਵੰਡ ਰਹੇ ਨੇ ਖੁੱਲ੍ਹੇਆਮ। ਔਰ RSS ਦੇ ਉੱਤੇ ਇੱਕ ਪੂਰਾ 2 ਦਿਨ ਪਹਿਲਾਂ ਹੀ ਫਰੰਟ ਪੇਜ ਆਰਟੀਕਲ ਨਿਊਯਾਰਕ ਟਾਈਮਸ ਨੇ ਕੀਤਾ, ਔਰ ਉਹਨਾਂ ਨੇ ਕਿਹਾ ਵੀ ਕਿਵੇਂ ਨਾਜ਼ੀਜ਼ਮ ਔਰ ਫਾਸ਼ਿਜ਼ਮ ਮੁਸੋਲਿਨੀ ਦਾ ਇਹ ਇਹਨਾਂ ਦੇ ਆਈਡੀਅਲ ਨੇ, ਭਾਰਤ ਦੇ ਵਿੱਚ ਇਹ ਕੀ ਕਰ ਰਹੇ ਨੇ, ਕਿੰਨੇ ਇਹਨਾਂ ਕੋਲ ਜਿਹੜਾ ਉਹ ਬੇਇੰਤਹਾ ਦੌਲਤ ਹੈ, ਔਰ ਕਿਹੜੇ ਕਿਹੜੇ ਇਹਨਾਂ ਦੇ, ਔਰ ਹਰ ਫੀਲਡ ਦੇ ਵਿੱਚ, ਇਕੱਲਾ ਮੀਡੀਆ ਹੀ ਨਹੀਂ, ਜੁਡੀਸ਼ਰੀ ਔਰ ਬਿਊਰੋਕਰੇਸੀ, ਔਰ ਹਰ ਥਾਂ ਦੇ ਉੱਤੇ ਇਹਨਾਂ ਦੀ ਗੁੰਡਾ ਕਰਾਊਡ ਹੈ। ਇਹ ਨਿਊਯਾਰਕ ਟਾਈਮਸ ਦੀ ਫਰੰਟ ਪੇਜ ਸਟੋਰੀ ਹੈ ਇਹ ਸਾਰੇ ਦੇ ਉੱਤੇ ਕਿ ਭਾਈ ਉੱਥੇ ਚੱਲ ਕੀ ਰਿਹਾ। ਸਾਡੇ ਲਈ ਕੋਈ ਨਵਾਂ ਨਹੀਂ ਹੈ, ਬਹੁਤਿਆਂ ਨੂੰ ਲੱਗਦਾ ਅੱਛਾ ਇਹ ਹੋ ਰਿਹਾ। ਔਰ ਇਹ ਸਾਰੇ ਦੇ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਇਸ ਸਭ ਦੇ ਬਾਵਜੂਦ, ਕਿਉਂਕਿ ਜਿਵੇਂ ਅਸੀਂ ਕਿਹਾ ਕਿ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੇਲੇ ਟਰੰਪ ਬਹੁਤ ਜ਼ਿਆਦਾ ਉਲਾਰ ਸੀ, ਔਰ ਉਹਦੇ 'ਚ ਇਕੱਲਾ ਟਰੰਪ ਦਾ ਕਸੂਰ ਨਹੀਂ ਸੀ। ਲਗਭਗ 25 ਸਾਲ ਪਹਿਲਾਂ ਜਿਹੜੀ ਅਮਰੀਕਾ ਨੇ ਪ੍ਰੋ ਇੰਡੀਆ ਲਾਈਨ ਲਈ ਕਿ ਉਹਨਾਂ ਨੇ ਇੰਡੀਆ ਨੂੰ ਡਿਵੈਲਪ ਕਰਨਾ ਐਜ਼ ਏ ਬੁਲਵਾਕ ਅਗੇਂਸਟ ਚਾਈਨਾ, ਉਹਦੀ ਨੀਤੀ ਦਾ ਇਹ ਹਿੱਸਾ ਸੀ ਕਿ ਬੁਸ਼ ਜੂਨੀਅਰ, ਬੁਸ਼ ਦੀਆਂ ਦੋਨੋਂ ਟਰਮਸ ਹੋਣ, ਓਬਾਮਾ ਦੀਆਂ ਦੋਨੋਂ ਟਰਮਸ ਹੋਣ, ਔਰ ਫਿਰ ਟਰੰਪ ਦੀ ਟਰਮ ਹੋਏ ਜਾਂ ਬਾਈਡਨ ਦੀ ਟਰਮ ਹੋਏ। ਲਗਭਗ 25 ਸਾਲ ਇੰਡੀਆ ਨੂੰ, ਇਹਦੇ ਬਾਵਜੂਦ ਕਿ ਉਹਨਾਂ ਨੂੰ ਪਤਾ ਸੀ ਵੀ ਵਿਦਨ ਇੰਡੀਆ ਕੀ ਕਰ ਰਹੇ ਨੇ, ਮਾਈਨੋਰਟੀ ਦੇ ਨਾਲ ਕੀ ਕਰ ਰਹੇ ਨੇ, US ਸਰਫ ਦੀਆਂ ਰਿਪੋਰਟਾਂ ਲਗਾਤਾਰਤਾ ਨਾਲ ਇਹ ਰਿਕਮੈਂਡ ਕਰ ਰਹੀਆਂ ਸੀ ਕਿ ਇੰਡੀਆ ਨੂੰ ਕੰਟਰੀ ਆਫ ਕੰਸਰਨ ਐਲਾਨਿਆ ਜਾਏ। ਲੇਕਿਨ ਇਸ ਸਭ ਦੇ ਬਾਵਜੂਦ ਅਮਰੀਕਾ ਸੌਫਟ ਸੀ ਕਿ ਵੀ ਚਾਈਨਾ ਦੇ ਅਗੇਂਸਟ ਹਨ। ਉਹ ਅਮਰੀਕਾ ਨੇ ਦੇਖ ਲਿਆ, ਇੱਕ ਤਾਂ ਗਲਵਾਨ ਵੈਲੀ 'ਚ ਟਕਰਾਅ ਦੌਰਾਨ ਮਿਲਟਰੀ ਪ੍ਰੋਸੈਸ ਦੇਖ ਲਈ, ਫਿਰ ਟਰੰਪ ਜਿਹੜਾ ਕਿ ਜਿਹਨੇ ਦੇਖਿਆ ਕਿ ਵੀ ਇਹ ਤਾਂ ਕਿੰਨੇ ਖੁਦਗਰਜ਼ ਕਿਸਮ ਦੇ ਲੋਕ ਨੇ, ਝੂਠੇ H1B ਵੀ 72% ਆ ਗਏ ਨੇ ਇੱਥੇ, ਔਰ ਦੂਜੇ ਵੱਡੇ ਵੱਡੇ ਸਕੈਮ ਕਰ ਰਹੇ ਨੇ, ਔਰ ਦੂਜੇ ਅਮਰੀਕਾ ਨੂੰ ਅੱਖਾਂ ਦਿਖਾ ਰਹੇ ਨੇ। ਔਰ ਯੂਕਰੇਨ ਵਾਰ ਦੇ ਚੱਲਦੇ ਆ, ਜੇ ਪਹਿਲਾਂ $2 ਬਿਲੀਅਨ ਦਾ ਆਇਲ ਲੈਂਦੇ ਸੀ ਤਾਂ 35 ਬਿਲੀਅਨ ਦਾ ਰਸ਼ੀਆ ਤੋਂ ਲਿਆ, ਸੈਕੰਡ ਲਾਰਜੈਸਟ ਬਾਇਰ ਬਣ ਗਏ। ਔਰ ਜਦੋਂ ਉਹਨਾਂ ਨੂੰ ਕਿਹਾ ਤੇ ਇਹਨਾਂ ਨੂੰ ਧਮਕਾਉਣ ਲੱਗ ਗਿਆ ਕਿ ਜੀ ਅਸੀਂ ਸਟ੍ਰੈਟੇਜਿਕਲੀ ਇੰਡੀਪੈਂਡੈਂਟ ਹੈ। ਸੋ ਕੁੱਲ ਮਿਲਾ ਕੇ ਜੇ ਕਹਿਣਾ ਹੋਏ ਕਿ 2025 ਦੀ 60 ਭਾਰਤ ਦੇ ਉੱਤੇ ਹੀ ਆ ਕੇ ਡਿੱਗੀ ਹੈ, ਸਾੜ ਕੇ ਰੱਖਤਾ ਭਾਰਤ ਨੂੰ। ਸੋ ਕਾਲਡ ਵਿਸ਼ਵ ਗੁਰੂ ਜਿਹੜਾ ਉਹ ਥੱਲੇ ਡਿੱਗਿਆ, ਆਈਸੋਲੇਟ ਹੋਇਆ। ਫਿਰ ਅਮਰੀਕਾ ਨੇ ਛਿੜਕਿਆ, ਭੱਜੇ ਉੱਥੇ ਚਾਈਨਾ ਗਿਆ, ਜਾਂ ਦੂਜੇ ਚਾਈਨਾ ਨੇ
ਪਿਛਲੇ ਹਫਤੇ ਵੀ ਕਿਹਾ ਕਿ ਜੀ ਇਹ ਜਿਹੜਾ ਸੋ ਕਾਲਡ ਇਹਨਾਂ ਦਾ ਅਰੁਣਾਚਲ ਹੈ ਸਾਡਾ ਜੰਗਮ, ਕਿ ਕੀ ਉਹਨਾਂ ਦਾ ਚਾਈਨੀਜ਼ ਜਿਹੜਾ ਹੈ ਉਹ ਲਫ਼ਜ਼ ਹੈ, ਇਹ ਸਾਡਾ ਫਲਾਣਾ ਏਰੀਆ। 52 ਥਾਵਾਂ ਦੇ ਨਾਂ ਉਹਨਾਂ ਨੇ ਚਾਈਨੀਜ਼ ਲੈਂਗੁਏਜ ਦੇ ਵਿੱਚ ਜਿਹੜੇ ਨੇ ਉਸ 'ਤੇ ਰੱਖੇ ਨੇ। ਸੋ ਉਸ ਪਾਸਿਓਂ ਵੀ ਰਸ਼ੀਆ ਤਾਂ ਪਹਿਲਾਂ ਹੀ ਚੀਨ ਦਾ ਛੋਟਾ ਭਰਾ ਬਣਿਆ ਹੋਇਆ। ਸੋ ਇਹ ਤਾਂ ਆਪਣੇ ਆਪ ਦੇ ਵਿੱਚ ਹੈ ਹੀ ਸੀ, ਪਰ ਜਿਹੜੀ ਸਭ ਤੋਂ ਜ਼ਿਆਦਾ ਭਾਰਤ ਦੇ ਲਈ ਹਿਊਮਿਲੀਏਸ਼ਨ ਵਾਲੀ ਲਾਈਨ ਹੋਈ, ਇਹਨਾਂ ਨੇ 22 ਅਪ੍ਰੈਲ ਨੂੰ ਇਸ ਵਰੇ ਦੇ ਵਿੱਚ ਹੀ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦੇ ਵਿੱਚ ਕੀਤਾ, ਜਿਵੇਂ ਉਸ ਤੋਂ ਪਹਿਲਾਂ ਪੁਲਵਾਮਾ ਦੇ ਵਿੱਚ ਕੀਤਾ ਸੀ। ਨਤੀਜੇ ਦੇ ਤੌਰ ਤੇ ਫਾਲਸ ਫਲੈਗ ਦਾ ਮਤਲਬ ਸੀ ਵੀ ਪਾਕਿਸਤਾਨ ਤੇ ਹਮਲਾ ਕਰਕੇ ਇਹ ਆਪਣੇ ਲੋਕ ਜਿਹੜੀ ਇਹਨਾਂ ਦੀ ਫੇਲਿਓਰ ਹੈ ਉਹਨੂੰ ਜਿਹੜਾ ਉਹ ਬਦਲਣਾ ਚਾਹੁੰਦੇ ਸੀ, ਕਿਉਂਕਿ ਅਮਰੀਕਾ ਵਾਰ-ਵਾਰ ਟਰੰਪ ਜਿਹੜਾ ਉਹ ਇਹਨਾਂ ਦੀ ਬਾਂਹ ਮਰੋੜ ਰਿਹਾ ਸੀ। ਲੇਕਿਨ ਹੋਇਆ ਇਹ ਨਰ ਚਾਹਤ ਕਾ ਛੌਰ ਔਰ ਹੈ ਕਿ ਔਰ ਹੈ ਭਾਈ 4 ਰੋਜ਼ਾ 7, 8, 9, 10 ਮਈ ਨੂੰ ਮਿਜ਼ਾਈਲ ਡਰੋਨ ਵਾਰਫੇਅਰ ਦੇ ਵਿੱਚ ਆਪਣੇ 6-7 ਜਹਾਜ਼ ਵੀ ਡਗਵਾਏ, ਸਾਰੀ 에ਅਰ ਫੋਰਸ ਗਰਾਊਂਡਡ ਹੋਈ, ਘਬਰਾਏ। ਅਮਰੀਕਾ ਦੀ ਇੰਟਰਵੈਂਸ਼ਨ, ਹੁਣ ਤਾਂ ਇਹ ਵੀ ਆ ਗਿਆ ਵੀ ਚਾਈਨਾ ਨੇ ਵੀ ਕਿਹਾ ਵੀ ਅਸੀਂ ਵੀ ਇੰਟਰਵੀਨ ਕੀਤਾ ਹੈ। ਹਾਲਾਂ ਉਦੋਂ ਇਹਨਾਂ ਦਾ ਜਨਰਲ ਕਹਿ ਰਹੇ ਸੀ ਅਸੀਂ ਇੱਕੋ ਵੇਲੇ 3 ਮੁਲਕਾਂ ਦੇ ਨਾਲ ਲੜੇ ਹਾਂ, ਪਾਕਿਸਤਾਨ, ਚਾਈਨਾ ਔਰ ਤੁਰਕੀ, ਜਿਹੜਾ ਟਰਕੀ ਦਾ ਨਵਾਂ ਨਾਂ ਹੈ। ਔਰ ਇਸ ਸਾਰੇ ਤੋਂ ਬਾਅਦ ਭਾਰਤ ਜਿਹੜਾ ਹੈ ਉਸ ਦਾ ਵਕਾਰ ਮਿਲੀਟੈਰਲੀ ਵੀ, ਫਿਰ ਉਹਨਾਂ ਨੂੰ ਲੱਗਾ ਵੀ ਅਸੀਂ ਆਪਣਾ ਝੂਠ ਵੇਚੀਏ। 60 ਦੇ ਕਰੀਬ ਉਹਨਾਂ ਨੇ ਮੈਂਬਰ ਪਾਰਲੀਮੈਂਟ ਔਰ ਸਾਬਕਾ ਜਿਹੜੇ ਕੁਝ ਬਿਊਰੋਕਰੈਟ ਸੀ ਉਹ 40 ਦੇ ਕਰੀਬ ਮੁਲਕਾਂ ਦੇ ਵਿੱਚ ਭੇਜੇ ਆਪਣਾ ਵਰਜਨ ਵੇਚਣ ਦੇ ਲਈ, ਲੇਕਿਨ ਕਿਸੇ ਨੇ ਇੰਡੀਆ ਦਾ ਵਰਜਨ ਬਾਏ ਨਹੀਂ ਕੀਤਾ। ਨਤੀਜੇ ਦੇ ਤੌਰ ਦੇ ਉੱਤੇ ਇਸ ਵੇਲੇ ਹਾਲਾਤ ਇਹ ਹੈ ਕਿ ਭਾਈ ਭਾਰਤ ਦਾ ਮਿਲਟਰੀ ਵਕਾਰ ਵੀ ਗਿਆ, ਡਿਪਲੋਮੈਟਿਕਲੀ ਵੀ ਆਈਸੋਲੇਟ ਹੋਏ, ਔਰ ਈਵਨ ਫਾਈਨੈਂਸ਼ੀਅਲੀ ਟੈਰਿਫ ਦੇ ਚੱਲਦੇ हैं। ਇਸ ਵੇਲੇ $1 90 ਰੁਪਏ ਦੇ ਬਰਾਬਰ ਪਹੁੰਚਿਆ ਹੋਇਆ, ਕਦੇ 70 ਪੈਸੇ ਵੱਧ, ਔਰ $30 ਬਿਲੀਅਨ ਰਿਜ਼ਰਵ ਬੈਂਕ ਤੋਂ ਲੈ ਕੇ ਇਹਨਾਂ ਨੇ ਇਸ ਦੇ ਵਿੱਚ ਪਾਏ ਨੇ। ਔਰ ਇਸ ਨੂੰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਵਕਤ ਦੀ ਮਾਰ ਜਿਹੜੀ ਹੈ ਉਹ ਕਿਵੇਂ ਵਗਦੀ ਹੈ, ਸੋ ਇਹ ਸਾਡੇ ਸਾਹਮਣੇ ਹੈ। ਸੋ ਜੇ ਵਰਾ 2025 ਚ ਕਿਉਂਕਿ ਯੱਗ ਹਵਨ ਦੇ ਵਿੱਚ ਯਕੀਨ ਰੱਖਦੇ ਨੇ ਕਿ ਹਵਨ ਕਰਾਇਆ, ਹਾਲਾਂਕਿ ਸਭ ਤੋਂ ਜ਼ਿਆਦਾ ਗੰਦ ਕਾਰਬਨ ਘਿਓ ਦੇ ਵਾਲਣ ਸਾੜਨ ਨਾਲ ਹੁੰਦਾ ਹੈ। ਉਹ ਤਾਂ ਜੋ ਦਿੱਲੀ ਦਾ ਤਾਂ ਦੂਜਾ ਹਾਲ ਹੈ, ਰੋਜ਼ ਜਹਾਜ਼ ਜਿਹੜੇ ਨੇ ਫਲਾਈਟਸ ਕੈਂਸਲ ਹੋ ਰਹੀਆਂ ਕਿਉਂਕਿ ਇੰਨਾ ਕੁ ਜ਼ਿਆਦਾ ਉੱਥੇ 에ਅਰ ਪੋਲਿਊਸ਼ਨ ਦਾ ਗੰਦ ਪਿਆ ਹੋਇਆ ਹੈ। ਲੋਕ ਤਾਂ ਮਰ ਹੀ ਰਹੇ ਨੇ, ਦੌੜ ਰਹੇ ਨੇ ਰਾਜਧਾਨੀਆਂ ਤੋਂ, ਜਿਹੜੇ ਨੇ ਕਈ ਤਾਂ ਡਿਪਲੋਮੈਟ ਕਹਿ ਰਹੇ ਨੇ ਜੀ ਕਿ ਸਾਨੂੰ ਇੱਥੋਂ ਟਰਾਂਸਫਰ ਕਰੋ ਕਈ ਮੁਲਕਾਂ ਦੇ, ਕਿਉਂਕਿ ਬਿਮਾਰ ਹੋ ਰਹੇ ਨੇ। ਸਾਰੀ ਗੰਦੀ ਹਵਾ ਹੈ, ਰੁਪਈਆ ਜਿਹੜਾ ਉਹ ਘੁੰਮ ਰਿਹਾ, ਡਾਂਸ ਕਰ ਰਿਹਾ ਡਾਲਰ ਦੇ ਸਾਹਮਣੇ। ਔਰ ਜਿਹਨੂੰ ਬਾਕੀ ਸਾਰੇ ਪੱਖ ਜਿੰਨੇ ਨੇ ਤੁਸੀਂ ਕਿਸੇ ਪੱਖ ਤੋਂ ਦੇਖੋ, ਨੇਬਰਲੀ ਬੰਗਲਾਦੇਸ਼ ਹੱਥੋਂ ਗਿਆ, ਨੇਪਾਲ ਹੱਥੋਂ ਗਿਆ, ਮਾਲਦੀਵਸ ਹੱਥੋਂ ਗਿਆ, ਭੂਟਾਨ ਹੱਥੋਂ ਗਿਆ, ਇੰਟਰਨੈਸ਼ਨਲੀ ਆਈਸੋਲੇਟ ਹੋਏ। ਸੋ ਇਹਨਾਂ ਨੂੰ ਚਾਹੀਦਾ ਕਿ ਆਪਣੇ ਯੱਗ ਹਵਨ ਜਿੰਨੇ ਵੀ ਦੇਵਤੇ ਨੇ ਸਣੇ ਇੰਦਰ ਦੇ, ਕਿਉਂਕਿ ਜਿੰਨੀ ਵੱਡੀ ਸਾੜ ਸਤੀ ਹੈ, ਇਹ ਜਿਹੜਾ ਦੇਵਤਿਆਂ ਦਾ ਬਾਦਸ਼ਾਹ ਹੈ ਇੰਦਰ ਬਦਮਾਸ਼, ਉਹਦੀ ਇੰਟਰਵੈਂਸ਼ਨ ਤੋਂ ਬਿਨਾਂ ਕੰਮ ਬਣਨਾ ਨਹੀਂ। ਕਿਉਂਕਿ ਮੋਦੀ ਤਾਂ ਖੁਦ ਵੀ ਹੁਣ ਕਹਿਣ ਲੱਗ ਗਿਆ ਸੀ ਮਾਂ ਦੇ ਮਰਨ ਤੋਂ ਬਾਅਦ, ਕਹਿੰਦਾ ਮੈਨੂੰ ਲੱਗਦਾ ਵੀ ਮੈਂ ਬਾਇਓਲੋਜੀਕਲੀ ਪੈਦਾ ਨਹੀਂ ਹੋਇਆ, ਮੈਂ ਸਿੱਧਾ ਹੀ ਹਾਂ। ਜਿਵੇਂ ਉਹ ਰਾਮ ਮੰਦਿਰ 'ਚ ਜਾ ਕੇ ਖੁਦ ਹੀ ਵਿਸ਼ਨੂੰ ਦਾ ਅਵਤਾਰ ਬਣਿਆ ਹੁੰਦਾ, ਪਰ ਐ ਟਰੰਪ ਦਾ ਨਾਂ ਸੁਣਦਿਆਂ ਜਿਹੜਾ ਉਹ ਭੱਜ ਜਾਂਦਾ, ਜਿਹਨੂੰ ਪਤਾ ਹੋਏ ਵੀ ਟਰੰਪ ਆ ਰਿਹਾ ਇਸ, ਉਹ ਤਾਂ ਕਹਿੰਦਾ ਮੈਂ ਨਹੀਂ ਜਾਣਾ ਹੈ। ਸੋ ਅਸੀਂ ਤਾਂ ਉਹਨਾਂ ਨੂੰ ਰਾਏ ਹੀ ਦੇ ਸਕਦੇ ਹਾਂ, ਬਾਕੀ ਤਾਂ ਉਹਨਾਂ ਦੇ ਕੋਲ ਵੱਡੇ ਵੱਡੇ ਜੋਤਸ਼ੀ ਨੇ, ਬੜੇ ਬੜੇ ਮੰਤਰ ਨੇ ਉਹਨਾਂ ਦੇ, ਵੱਡੇ ਵੱਡੇ ਉਹਨਾਂ ਦੇ ਮੰਤਰਾਂ ਦੇ ਨਾਲ ਉਹ ਕ੍ਰਿਸ਼ਮੇ ਉਹਨਾਂ ਦੇ ਆਵਾਜ਼ ਉਡਾ ਦਿੰਦੇ ਨੇ, ਪਹਾੜ ਉਡਾ ਕੇ ਲੈ ਜਾਂਦੇ ਨੇ, ਹਾਥੀ ਨੂੰ ਜਿਹੜਾ ਉਹ ਸਪੇਸ ਦੇ ਵਿੱਚ ਭੀਮ ਚੰਦ ਵਰਗੇ ਸੁੱਟ ਸਕਦੇ। ਜਿੱਥੇ ਇੰਨੀ ਸਾਇੰਸ ਹੈ ਉੱਥੇ ਟਰੰਪ ਜਾਂ ਵਿਦੇਸ਼ ਪਾਲਿਸੀ ਕੀ ਹੈ, ਕੋਈ ਵੱਡਾ ਹਵਨ ਕਰਨ, ਤੇ ਜੇ ਕੋਈ ਨਹੀਂ ਹੁੰਦਾ ਹਵਨ ਕਰਨ ਦਾ ਐਂਡ ਤੱਕ ਵੀ ਕੁਝ ਨਹੀਂ ਨਿਕਲਦਾ, ਫਿਰ ਇਹਨਾਂ ਦੀ ਬਲੀ ਦੇ ਦੇਣ ਮੋਦੀ ਤੇ ਅਮਿਤ ਸ਼ਾਹ ਤੇ ਇਹਨਾਂ ਨੂੰ, ਜਿਹੜਾ ਨਰ ਬਲੀ ਦੇਵੀ ਦੇਵ ਹੋ ਸਕਦਾ, ਦੇਵੀ ਦੇਵਾ ਤਾਂ ਹੀ ਏਡਾ ਡਿਵਾਈਨ ਬੰਦਾ ਹੈ ਜਿਹਦੀ ਬਲੀ ਦੇ ਨਾਲ ਜਿਹੜਾ ਵਿਸ਼ਨੂੰ ਭਗਵਾਨ ਖੁਸ਼ ਹੋ ਜਾਏਗਾ। ਪਰ ਇਸ ਕੋਈ ਸ਼ੱਕ ਨਹੀਂ ਕਿ ਜੇ ਸਾੜ ਸਤੀ ਕਿਸੇ ਤੇ 2025 ਦੇ ਵਿੱਚ ਚੰਬੜੀ ਤੇ ਉਹ ਭਾਰਤ ਮੁਲਕ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਦੋਸਤਾਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ
ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੜਾ 2025 ਪਾਕਿਸਤਾਨ ਲਈ ਬਲੈਸਿੰਗ ਜਿਹੜਾ ਉਹ ਸਾਬਤ ਹੋਇਆ। ਭਾਰਤ ਪਾਕਿਸਤਾਨ ਵਿਚਾਲੇ 4 ਰੋਜ਼ਾ ਜੰਗ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਪੂਰੀ ਤਰ੍ਹਾਂ ਮਾਤ ਦਿੱਤੀ ਹੈ ਔਰ ਨਾਲ ਹੀ ਜਿੱਥੇ ਪਾਕਿਸਤਾਨ ਦਾ ਉਭਾਰ ਇੱਕ ਫੌਜੀ ਸ਼ਕਤੀ ਵਜੋਂ ਹੋਇਆ, ਉੱਥੇ ਉਹ ਅਮਰੀਕਾ ਦੇ ਵੀ ਬਹੁਤ ਕਰੀਬ ਹੋਇਆ ਔਰ ਇਉਂ ਕਿਹਾ ਜਾ ਸਕਦਾ ਹੈ ਕਿ ਫੌਜੀ ਤੌਰ ਤੇ ਅਤੇ ਡਿਪਲੋਮੈਟਿਕ ਤੌਰ ਤੇ ਪਾਕਿਸਤਾਨ ਦੀ ਗੁੱਡੀ 7ਵੇਂ ਆਸਮਾਨ ਤੇ ਹੈ। ਪਾਕਿਸਤਾਨ ਦੀ ਫੌਜੀ ਐਸਟੈਬਲਿਸ਼ਮੈਂਟ ਨੂੰ ਬਹੁਤ ਸੰਜਮ ਤੋਂ ਕੰਮ ਲੈਂਦਿਆਂ ਪਾਕਿਸਤਾਨ ਦੇ ਜਿਹੜੇ ਅੰਦਰੂਨੀ ਹਾਲਾਤਾਂ ਨਾਲ ਨਿਪਟਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਿਉਂਕਿ ਅਸੀਂ ਸਾਲ 2025 ਨੂੰ ਅੱਡ-ਅੱਡ ਐਂਗਲਸ ਤੋਂ ਦੇਖ ਰਹੇ ਹਾਂ, ਵਰਲਡ ਪੋਲਿਟਿਕਸ ਦੇ ਹਵਾਲੇ ਨਾਲ ਵੀ ਔਰ ਖ਼ਾਸ ਤੌਰ 'ਤੇ ਸਾਡੇ ਖਿੱਤੇ ਦੇ ਵਿੱਚ ਇਸ ਵਰ੍ਹੇ ਦੇ ਵਿੱਚ ਕੀ ਡਿਵੈਲਪਮੈਂਟਸ ਹੋਈਆਂ ਜਿਹੜੀਆਂ ਕਿ ਅੱਗੋਂ 2026 ਦੀ ਜਿਹੜੀ ਹੈ ਰਣਨੀਤੀ ਉਸ ਦੇ ਉੱਤੇ ਵੀ ਆਪਣਾ ਪ੍ਰਭਾਵ ਪਾਉਣਗੀਆਂ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੀ ਇਹ ਜਿਹੜੀ ਟਰਮ ਹੈ ਇਹ ਭਾਰਤ ਦੇ ਲਈ ਸਾੜ ਸਤੀ, ਜਿਹੜੀ ਇਹਨਾਂ ਦੀ ਜੋਤਿਸ਼ ਦੀ ਲੈਂਗੁਏਜ ਹੀ ਹੁੰਦਾ ਹੈ ਕਿ ਇੱਕ ਤੋਂ ਬਾਅਦ ਇੱਕ ਹਾਦਸਾ, ਇੱਕ ਤੋਂ ਬਾਅਦ ਇੱਕ, ਯਾਨੀ ਬਿਲਕੁਲ ਜਿਹੜਾ ਉਹ ਅਨਫੋਰਚੂਨੇਟ ਜਿਹੜਾ ਲਫ਼ਜ਼ ਕਿਸੇ ਲਈ ਕਿਹਾ ਜਾਂਦਾ ਹੈ ਕਿ ਭਾਈ ਇਹ ਤਾਂ ਇਸ ਦੀ ਤਾਂ ਕੋਈ ਰਿਲੀਫ ਹੀ ਨਹੀਂ ਹੈ, ਕਿਸਮਤ ਵੀ ਇਹਦਾ ਕੋਈ ਲਿਹਾਜ਼ ਨਹੀਂ ਕਰ ਰਹੀ, ਉਹਦੇ ਲਈ ਸਾੜ ਸਤੀ ਲਫ਼ਜ਼ ਇਸਤੇਮਾਲ ਕਰਦੇ ਨੇ, ਬ੍ਰਾਹਮਣੀ ਕਰਦੇ ਨੇ। ਦੂਸਰੇ ਪਾਸੇ ਪਾਕਿਸਤਾਨ, ਹੁਣ ਉਹੀ ਬਾਈਡਨ ਜਿਹੜਾ 4 ਸਾਲ ਰਿਹਾ, ਉਹਨੇ ਈਵਨ ਫੋਨ ਚੁੱਕ ਕੇ ਪਾਕਿਸਤਾਨ ਦੀ ਸਰਕਾਰ ਦੇ ਨਾਲ ਗੱਲ ਕਰਨਾ ਵੀ ਯੋਗ ਨਹੀਂ ਸਮਝਿਆ। ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਵਿਜ਼ਿਟ ਵੇਲੇ ਵੀ ਬੇਸ਼ੱਕ ਉਸਨੇ ਉਦੋਂ ਇਮਰਾਨ ਖਾਨ ਨੂੰ ਪਰਸਨਲੀ ਐਡਮਾਇਰ ਕੀਤਾ, ਲੇਕਿਨ ਅਸੀਂ ਦੇਖਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੀ ਟਰਮ ਵੇਲੇ ਹੀ ਸੀ ਜਦੋਂ ਕਿ 5 ਅਗਸਤ 2019 ਨੂੰ ਭਾਰਤ ਨੇ ਜੰਮੂ ਕਸ਼ਮੀਰ ਦਾ ਆਰਟੀਕਲ 370-35A ख़त्म ਕਰਕੇ ਉਹਦਾ ਸੂਬੇ ਦਾ ਵਜੂਦ ਵੀ ख़त्म ਕਰ ਦਿੱਤਾ ਸੀ ਔਰ ਕੋਈ ਹਿਲਜੁਲ ਨਹੀਂ ਸੀ। ਸੋ ਜ਼ਾਹਰ ਹੈ ਵੀ ਉਹ ਵੀ ਜਿਹੜੀ ਅਮਰੀਕਨ ਨੀਤੀ ਘਾੜਿਆਂ ਦੀ ਮਰਜ਼ੀ ਦੇ ਨਾਲ ਹੀ ਹੋਇਆ ਸੀ। ਹੁਣ ਇੱਥੇ ਜਿੱਥੇ ਇੱਕ ਪਾਸੇ ਭਾਰਤ ਨੂੰ ਕੰਨ ਤੋਂ ਹੀ ਨਹੀਂ ਫੜਿਆ ਹੋਇਆ, ਉਹਨੂੰ ਬਾਂਦਰ ਵੀ ਬਣਾਇਆ ਹੋਇਆ, ਉਸ ਦੇ ਉੱਤੇ ਜਿਹੜਾ ਉਹ ਰੂਲਰ ਵੀ ਰੱਖਿਆ ਹੋਇਆ ਉਹਦੇ ਸਿਰ ਦੇ ਉੱਤੇ, ਉਸ 'ਤੇ 50% ਟੈਰਿਫ, 25% ਤਾਂ ਰੂਟੀਨ ਦੇ ਵਿੱਚ 25 ਜੁਰਮਾਨਾ ਕਿ ਤੁਸੀਂ ਰੂਸ ਤੋਂ ਆਇਲ ਲੈ ਰਹੇ ਹੋ, ਉਹ ਵੀ। ਔਰ ਉਸ ਸਾਰੇ 'ਚ ਜਿਵੇਂ ਇਹ ਹੁੰਦਾ ਹੈ ਕਿ ਭਾਈ ਭਾਰਤ ਨੇ ਉਹ ਸਿਚੁਏਸ਼ਨ ਖੁਦ ਬਣਾਈ ਜਿਹਨੂੰ ਅਸੀਂ ਕਹਿੰਦੇ ਆ ਬੈਲ ਮੁਝੇ ਮਾਰ, ਕਿ ਇਹਨਾਂ ਨੇ 22 ਅਪ੍ਰੈਲ 2023 ਨੂੰ ਜਿਹੜਾ ਹੈ ਇਹ 2025 ਨੂੰ ਪਹਿਲਗਾਮ ਦੇ ਵਿੱਚ ਫਾਲਸ ਫਲੈਗ ਆਪਰੇਸ਼ਨ ਕੀਤਾ, ਕਿਉਂਕਿ ਅਮਰੀਕਾ ਜਿਵੇਂ ਬਾਂਹ ਮਰੋੜ ਰਿਹਾ ਸੀ, ਟਰੰਪ ਰਿਪੀਟਡਲੀ ਇਹ ਕਹਿ ਕੇ ਕਿ ਭਾਈ ਬੰਦ ਕਰੋ। ਔਰ ਈਵਨ ਜਦੋਂ ਟਰੰਪ ਨੇ ਕਿਹਾ ਵੀ ਇੰਡੀਆ ਔਰ ਰਸ਼ੀਆ ਦੀਆਂ ਇਕੋਨਮੀਜ਼ ਡੈਡ ਇਕੋਨਮੀਜ਼ ਨੇ, ਇੰਡੀਆ ਨੂੰ ਵੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਯੂ ਵਿਲ ਹੈਵ ਟੂ ਪੇ ਦਾ ਪ੍ਰਾਈਸ ਫॉर ਫਾਈਨੈਂਸਿੰਗ ਦਾ ਯੂਕਰੇਨ ਵਾਰ।
ਸੋ ਇੰਡੀਆ ਨੂੰ ਲੱਗਾ ਕਿ ਵੀ ਇਹ ਬੜੀ ਫਜ਼ੀਅਤ ਹੋ ਰਹੀ ਹੈ ਵਿਦਨ ਵੀ ਆਪਣੇ ਲੋਕਾਂ ਦੇ ਵਿੱਚ, ਤੇ ਤੁਸੀਂ ਹੁਣ ਉਹ ਪਾਕਿਸਤਾਨ ਜਿਹੜਾ ਇਲਾਕਾ ਵਾਈਜ਼ 6ਵਾਂ ਹਿੱਸਾ ਹੈ ਭਾਰਤ ਦਾ, ਇਕੋਨਮੀ ਜਿਹਦੀ 10ਵਾਂ ਹਿੱਸਾ ਹੈ, ਉਹਨਾਂ ਨੂੰ ਸੀ ਵੀ ਇਹ ਕੀ ਹੈ, ਇਹ ਤਾਂ ਜਿਹੜੀ ਹੈ ਘਰ ਦੀ ਮੁਰਗੀ ਹੈ, ਜਦੋਂ ਮਰਜ਼ੀ ਧੌਣ ਮਰੋੜ ਦਿਓ। ਔਰ ਫਾਲਸ ਫਲੈਗ ਆਪਰੇਸ਼ਨ ਕਰਕੇ ਇਹਨਾਂ ਨੇ ਦਿਲਵਦੀ ਕਰਦਿਆਂ 7 ਮਈ ਨੂੰ ਜਦੋਂ ਪਾਕਿਸਤਾਨ ਦੇ ਉੱਤੇ ਮਿਜ਼ਾਈਲ ਡਰੋਨ ਵਾਰਫੇਅਰ ਵਾਲਾ ਵੈਪਨ ਸ਼ੁਰੂ ਕੀਤਾ, ਤੇ ਜੋ ਕੁਝ ਫਿਰ 4 ਦਿਨਾਂ ਦੇ ਵਿੱਚ ਹੋਇਆ, 6-7 ਜਹਾਜ਼ ਡਿੱਗਣਾ, ਸਾਰੀ 에ਅਰਫੋਰਸ ਗਰਾਊਂਡ ਕਰਨਾ ਹੋਣੀ ਉਹਨਾਂ ਦੀ। ਔਰ ਜਿਵੇਂ ਅਸੀਂ ਪਿਛਲੇ ਸੈਗਮੈਂਟਸ ਵੀ ਡਿਸਕ੍ਰਾਈਬ ਕੀਤਾ ਕਿ ਔਰ ਹੁਣ ਅੱਗੇ ਤਾਂ ਇਕੱਲਾ ਅਮਰੀਕਾ ਕਹਿੰਦਾ ਸੀ, ਔਰ 60 ਵਾਰ ਤੋਂ ਜ਼ਿਆਦਾ ਪ੍ਰੈਜ਼ੀਡੈਂਟ ਟਰੰਪ ਇਹ ਕਹਿ ਚੁੱਕੇ ਨੇ ਕਿ ਭਾਈ ਜੇ ਮੈਂ ਸੀਜ਼ ਫਾਇਰ ਨਾ ਕਰਵਾਉਂਦਾ ਦੋਨੋਂ ਨਿਊਕਲੀਅਰ ਪਾਵਰਸ ਮਿਲੀਅਨਸ ਔਰ ਦੂਸਰੇ ਲੋਕ ਮਾਰੇ ਜਾਣੇ ਸੀ। ਔਰ ਉਸ ਨੂੰ ਇੰਡੀਆ ਪਹਿਲਾਂ ਉਹਨੇ ਮੋਦੀ ਨੇ ਤਾਂ ਮੂੰਹ ਹੀ ਬੰਦ ਰੱਖਿਆ ਹੋਇਆ ਹੈ, ਉਹਨਾਂ ਦੀ ਫੋਰਨ ਅਫੇਅਰਸ ਮਿਨਿਸਟਰੀ ਜਿਹੜੀ ਹੈ ਉਹਨੂੰ ਡਿਨਾਈ ਕਰਦੀ ਹੈ। ਲੇਕਿਨ ਆ 3 ਦਿਨ ਪਹਿਲਾਂ ਜਿਹੜਾ ਅਮਰੀਕਨ ਸਿਕਿਉਰਿਟੀ ਕੌਂਸਲ 'ਚ ਹਾਇਰ ਅਪ ਰਣਜੀਤ ਸਿੰਘ ਗਿੱਲ ਉਹਦਾ ਨਾਂ ਹੈ, ਉਹਨੂੰ ਰਿੱਕੀ ਗਿੱਲ ਉਹਦਾ ਨਿਕਨੇਮ ਹੈ, ਉਹਨੂੰ ਅਮਰੀਕਾ ਨੇ ਆਪਣਾ ਬੈਸਟ ਅਵਾਰਡ ਦਿੱਤਾ ਹੈ ਕਿ ਉਹਨੇ ਭਾਰਤ ਪਾਕਿਸਤਾਨ ਦੇ ਵਿੱਚ ਸੀਜ਼ ਫਾਇਰ ਕਰਾਉਣ ਦੇ ਵਿੱਚ ਮਦਦ ਕੀਤੀ। ਇਹ ਉਹੀ ਰਣਜੀਤ ਸਿੰਘ ਗਿੱਲ ਹੈ ਜਿਹਨੇ ਜਦੋਂ ਮੋਦੀ ਇੱਥੇ ਆਇਆ ਹੈ ਔਰ ਜਿਹੜਾ ਡਰਾਫਟ ਜਿਹਦੇ ਥੱਲੇ 25-30 ਸਮਝੌਤੇ, ਜਿਹਨੂੰ ਮੀਮੋ ਆਫ ਅੰਡਰਸਟੈਂਡਿੰਗ ਕਹਿੰਦੇ ਨੇ, MOU, ਉਹ ਵੀ ਉਹਦੀ ਡਰਾਫਟਿੰਗ ਹੈ। ਹੁਣ ਸਾਰੇ ਇੰਡੀਅਨ ਮੀਡੀਆ ਦੇ ਵਿੱਚੋਂ ਕਹਿ ਰਹੇ ਨੇ ਕਿ ਭਾਈ ਅੱਗੇ ਤਾਂ ਇਕੱਲਾ ਟਰੰਪ ਕਹਿੰਦਾ ਹੀ ਸੀ, ਹੁਣ ਤਾਂ ਉਹਨਾਂ ਨੇ ਉਸ ਬੰਦੇ ਨੂੰ ਵੀ ਸਾਹਮਣੇ ਲੈ ਆਂਦਾ ਜਿਹੜਾ ਭਾਰਤੀ ਮੂਲ ਦਾ ਸਿੱਖ ਹੈ, ਰਣਜੀਤ ਸਿੰਘ ਗਿੱਲ, ਰਿੱਕੀ ਗਿੱਲ, ਕਿ ਜਿਹਨੂੰ ਉਹਨਾਂ ਨੇ ਅਵਾਰਡ ਦਿੱਤਾ ਹੈ ਕਿ ਬਈ ਤੂੰ ਬਹੁਤ ਚੰਗਾ ਕੰਮ ਕੀਤਾ। ਹੁਣ ਕੱਲ ਅਜੇ ਇੱਥੇ ਹੀ ਸੀ, ਕੱਲ ਚਾਈਨਾ ਦੇ ਫੋਰਨ ਮਿਨਿਸਟਰ ਨੇ ਮਿਸਟਰ ਵੈਂਗ ਯੀ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਿਹਾ, ਚਾਈਨਾ ਮੀਡੀਏਟਿਡ ਇਨ ਪਾਕਿਸਤਾਨ ਇੰਡੀਆ ਟੈਂਸ਼ਨਸ ਵਾਂਗ ਹੀ। ਉਹਨਾਂ ਨੇ ਕਿਹਾ ਕਿ ਇਹ ਜਿਹੜਾ 7 ਤੋਂ 10 ਮਈ ਤੱਕ ਆਪਰੇਸ਼ਨ ਸੰਦੂਰ ਕਨਫਲਿਕਟ ਚੱਲਿਆ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ, ਇਹਦੇ 'ਚ ਬੀਜਿੰਗ ਨੇ ਵੀ ਆਪਣਾ ਰੋਲ ਅਦਾ ਕੀਤਾ ਹੈ ਉਸ ਨੂੰ ਸੀਜ਼ ਫਾਇਰ ਨੂੰ ਕਰਵਾਉਣ 'ਚ। ਹੁਣ ਹਾਲਾਂਕਿ ਇੰਡੀਅਨ ਦੀ ਫੋਰਨ ਮਿਨਿਸਟਰੀ ਨੇ ਇਹਦੇ ਤੇ ਫੌਰਨ ਨੇ ਕਿਹਾ ਜੀ ਨੋ ਥਰਡ ਪਾਰਟੀ ਮੀਡੀਏਸ਼ਨ ਡਿਊਰਿੰਗ ਆਪਰੇਸ਼ਨ ਸੰਦੂਰ, ਗਵਰਨਮੈਂਟ ਆਫੀਸ਼ੀਅਲਸ ਰਿਫਿਊਟ ਇੰਟਰਵੈਂਸ਼ਨ ਕਲੇਮਸ ਬਾਈ ਚਾਈਨਾ ਐਂਡ US। ਅੱਗੇ ਤਾਂ ਇਕੱਲਾ ਟਰੰਪ ਦਾ ਹੀ ਦਾਵਾ ਸੀ, ਹੁਣ ਚਾਈਨਾ ਵੀ ਵਿੱਚ ਆ ਗਿਆ। ਸੋ ਜ਼ਾਹਰ ਹੈ ਵੀ ਇਹ ਇੰਨੇ ਪੈਨਿਕ 'ਚ ਸੀ ਕਿ ਇੱਕ ਪਾਸੇ ਇਹਨਾਂ ਨੇ ਅਮਰੀਕਾ ਦੇ ਤਰਲੇ ਕੀਤੇ ਕਿ ਜੀ ਬਚਾ ਲਓ ਸਾਨੂੰ, ਪਰ ਦੂਸਰੇ ਪਾਸੇ ਉਹਨਾਂ ਨੂੰ ਲੱਗਾ ਵੀ ਪਤਾ ਨਹੀਂ ਇਸ ਵੇਲੇ, ਕਿਉਂਕਿ ਪਾਕਿਸਤਾਨ, ਇਹਨਾਂ ਦਾ ਖੁਦ ਜਨਰਲ ਕਹਿ ਚੁੱਕਾ ਹੈ ਕਿ ਪਾਕਿਸਤਾਨ, ਚਾਈਨਾ ਔਰ ਤੁਰਕੀ ਇੱਕ ਪਾਸੇ ਸੀ। ਉਹਨੇ ਕਿਹਾ ਵੀ ਹੋ ਸਕਦਾ ਅਮਰੀਕਾ ਜਿਹੜਾ ਹੈ ਉਹਦੀ ਗੱਲ ਵੀ ਪਾਕਿਸਤਾਨ ਇਸ ਵੇਲੇ ਨਾ ਬਣੇ, ਕਿਉਂਕਿ ਉਹ ਜੇਤੂ ਅੰਦਾਜ਼ ਦੇ ਵਿੱਚ ਹੈ। ਫਿਰ ਇਹਨਾਂ ਨੇ ਚਾਈਨਾ ਦੇ ਨਾਲ ਵੀ ਕਮਿਊਨੀਕੇਸ਼ਨ ਖੋਲ੍ਹੀ। ਹੁਣ ਇਸ ਤੋਂ ਬਿਲਕੁਲ ਕਲੀਅਰ ਇਹ ਪਾਰਟ ਹੁੰਦਾ ਹੈ ਵੀ ਇੰਡੀਆ ਵਾਜ਼ ਸਕੇਅਰਲੀ ਬੀਟਨ। ਇਹ ਤਾਂ ਹੁਣ ਕੋਈ ਦੋ ਰਾਵਾਂ ਨਹੀਂ। ਇਹਨਾਂ ਨੇ ਡੈਲੀਗੇਸ਼ਨ ਵੀ ਭੇਜੇ ਕਿੰਨੇ ਮੁਲਕਾਂ ਦੇ ਵਿੱਚ ਦੂਜੀ, ਲੇਕਿਨ ਇਹਨਾਂ ਦਾ ਝੂਠ ਵਿਕਿਆ ਨਹੀਂ ਹੈ। ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਫੌਜੀ ਚੀਫ ਆਸਮ ਮੁਨੀਰ, ਉਹਨਾਂ ਨੂੰ ਕੁਝ ਹਫ਼ਤੇ ਬਾਅਦ ਟਰੰਪ ਨੇ ਸਾਰਾ ਪ੍ਰੋਟੋਕੋਲ ਜਿਹੜਾ ਉਹ ਤਾਕ 'ਤੇ ਰੱਖਦੇ ਆ ਲੰਚ ਦੇ ਲਈ ਇਨਵਾਈਟ ਕੀਤਾ ਵਾਈਟ ਹਾਊਸ ਦੇ ਵਿੱਚ। ਉਸ ਤੋਂ ਬਾਅਦ ਵੀ ਮੁਲਾਕਾਤ ਹੋ ਚੁੱਕੀ ਹੈ, ਤਾਰੀਫ ਵੀ ਕੀਤੀ ਔਰ ਪਾਕਿਸਤਾਨ ਨਾਲ ਟ੍ਰੇਡ ਡੀਲ ਵੀ ਸਾਈਨ ਹੋ ਗਈ। ਕੋਈ ਮਿਨਰਲਸ ਵਗੈਰਾ ਦਾ ਵੀ ਜਿਹੜਾ ਉਹ ਬਲੂਚਿਸਤਾਨ ਔਰ ਉਸ ਏਰੀਏ 'ਚ ਐਕਸਪਲੋਰ ਕਰਨ ਦੀ ਲਾਈਨ ਹੈ। ਫਿਰ ਪਾਕਿਸਤਾਨ ਦਾ ਸਟੇਚਰ ਇਕੱਲਾ ਇਹੀ ਨਹੀਂ ਕਿ ਉਹਨਾਂ ਨੇ ਮਿਲੀਟੈਰੀਲੀ ਆਪਣੇ ਆਪ ਨੂੰ ਸੁਪੀਰੀਅਰ ਸਾਬਤ ਕੀਤਾ, ਆਪਣੇ ਤੋਂ 6 ਗੁਣਾ ਜ਼ਿਆਦਾ ਪਾਵਰਫੁਲ ਭਾਰਤ ਨਾਲ, ਬਲਕਿ ਉਹਨਾਂ ਦਾ ਇਸਲਾਮਿਕ ਵਰਲਡ ਦੇ ਵਿੱਚ ਰੁਤਬਾ, ਸਾਊਦੀ ਅਰੇਬੀਆ ਦੇ ਨਾਲ ਡਿਫੈਂਸ ਡੀਲ ਹੋਈ। ਫਿਰ 2-3 ਦਿਨ ਪਹਿਲਾਂ ਹੀ ਆਸਮ ਮੁਨੀਰ ਜਿਹੜੇ ਨੇ ਉਹ ਲੀਬੀਆ ਦੇ ਵਿੱਚ ਸਨ। ਲੀਬੀਆ ਦੇ ਹਾਲਾਂਕਿ ਅਮਰੀਕਨਾਂ ਦੀ ਨੀਤੀ ਨੇ ਉਹਨੂੰ ਬੁਰੀ ਤਰ੍ਹਾਂ ਤੋੜਿਆ ਹੋਇਆ। ਉਹਦੇ 3 ਹਿੱਸੇ ਨੇ, ਇੱਕ ਨਾਲ ਹੈ, ਇੱਕ ਨਾਲ ਹੈ, ਪਰ $4 ਬਿਲੀਅਨ ਦੇ ਹਥਿਆਰਾਂ ਦੀ ਡੀਲ ਲੀਬੀਆ ਦੇ ਨਾਲ ਹੋਈ ਹੈ, ਜਿਹੜੀ ਪਾਕਿਸਤਾਨ ਆਉਣ ਵਾਲੇ 4-5 ਸਾਲਾਂ 'ਚ ਸਪਲਾਈ ਕਰੇਗਾ। ਇਸੇ ਤਰ੍ਹਾਂ ਮਿਡਲ ਈਸਟ ਦੇ ਵਿੱਚ ਜਿਹੜੀ ਗਜ਼ਾ ਦੇ ਵਿੱਚ ਆਫਟਰ ਇਹ ਸੀਜ਼ ਫਾਇਰ ਤੋਂ ਜਦੋਂ ਵੀ ਜਿਹੜੀ ਪੀਸ ਪਲਾਨ ਹੈ ਉਹਦੇ 'ਚ ਵੀ ਪਾਕਿਸਤਾਨ ਦਾ ਲੀਡਿੰਗ ਰੋਲ ਹੈ। ਇਜ਼ਰਾਈਲ ਨੇ ਜਦੋਂ ਮੌਕਾ ਲੱਭ ਕੇ ਅਮਰੀਕਾ ਨੂੰ ਭੜਕਾ ਕੇ ਈਰਾਨ ਦੇ ਉੱਤੇ ਹਮਲਾ ਕਰਵਾਇਆ, ਉਸ ਪੀਰੀਅਡ 'ਚ ਵੀ ਪਾਕਿਸਤਾਨ ਨੇ ਜਿਹੜਾ ਹੈ ਉਹ ਈਰਾਨ ਦੇ ਨਾਲ ਵੀ ਚੰਗਾ ਉਹਨਾਂ ਦੇ ਰਿਲੇਸ਼ਨ ਹੋਣ ਕਰਕੇ
ਇੱਕ ਵਧੀਆ ਡਿਪਲੋਮੈਟਿਕ ਰੋਲ ਪਲੇ ਕੀਤਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਸਾਰੇ ਪੀਰੀਅਡ 'ਚ ਉਹ ਭਾਰਤ ਜਿਹੜਾ ਆਪਣੇ ਆਪ ਨੂੰ ਖੁਦ ਹੀ ਵਿਸ਼ਵ ਗੁਰੂ ਤੇ G20 ਤੇ ਫਲਾਣੇ ਤੇ ਢਿਮਕੇ 'ਚ ਸੀ, ਅੱਜ ਹਾਲ ਇਹ ਹੈ ਕਿ ਉਹ ਜਿਹਨੂੰ ਕਹਿੰਦੇ ਨੇ ਕਿ ਬਈ ਉਹ ਤਾਂ ਉਹ ਛਾਂ ਲੱਭਦੇ ਫਿਰਦੇ ਨੇ ਵੀ ਕਿਹਦੇ ਥੱਲੇ ਲੁਕੀਏ। ਇਸ ਦੇ ਉਲਟ ਜਿਹੜਾ ਪਾਕਿਸਤਾਨ ਦਾ ਰੁਤਬਾ ਹੈ ਉਹ ਮਿਲੀਟੈਰੀਲੀ ਵੀ ਡਿਪਲੋਮੈਟਿਕਲੀ ਵੀ ਉਹ ਇਸ ਵੇਲੇ 7ਵੇਂ ਅਸਮਾਨ 'ਤੇ ਹੈ। ਪਰ ਜਿਵੇਂ ਮੈਂ ਅੱਗੇ ਵੀ ਇੱਕ ਵੈਲ ਵਿਸ਼ਰ ਹੋਣ ਦੇ ਨਾਤੇ ਪਾਕਿਸਤਾਨ ਦਾ, ਕਿਉਂਕਿ ਮੈਂ ਮੋਨੀਟਰ ਵੀ ਕਰਦਾ ਅੰਦਰੂਨੀ ਹਾਲਾਤ ਵੀ, ਇਹ ਮੌਕਾ ਹੁੰਦਾ ਹੈ। ਔਰ ਜਿਵੇਂ ਚਰਚਿਲ ਦੀ ਸ਼ਾਇਦ ਕੋਟ ਹੈ ਕਿ ਡਿਫਾਇੰਸ ਇਨ ਡਿਫੀਟ ਮੈਗਨੈਨਿਮਸ ਇਨ ਵਿਕਟਰੀ। ਔਰ ਇਹ ਪਾਕਿਸਤਾਨ ਦੀ ਫੌਜੀ ਐਸਟੈਬਲਿਸ਼ਮੈਂਟ ਖਾਸ ਤੌਰ 'ਤੇ, ਕਿਉਂਕਿ ਹੁਣ ਉਹਨਾਂ ਦਾ ਰੋਲ ਹੋਰ ਵੀ ਵੱਡਾ ਹੈ। ਉਹ ਜਿਹੜੀ ਉਹਨਾਂ ਨੇ ਆਪਣੇ ਕਨਸਟੀਟਿਊਸ਼ਨ 'ਚ 27th ਅਮੈਂਡਮੈਂਟ ਦੇ ਨਾਲ ਬਹੁਤ ਸਾਰੀਆਂ ਪਾਵਰਸ ਲਈਆਂ ਨੇ। ਆਸਿਮ ਮੁਨੀਰ ਤੈਅ ਜੀਵਨ ਜਿਹੜੀ ਹੈ ਉਹ ਫੀਲਡ ਮਾਰਸ਼ਲ ਰਹਿਣਗੇ ਹੀ ਰਹਿਣਗੇ ਅਗਲੇ ਸ਼ਾਇਦ 5 ਸਾਲ, ਉਹਨਾਂ ਦੀ ਟਰਮ ਵੀ ਵਧੀ ਹੈ। ਸੋ ਜਿਹੜਾ ਵਿਦਨ ਪਾਕਿਸਤਾਨ ਡਾਇਸੈਂਸ਼ਨ ਹੈ, ਪੋਲੀਟੀਕਲ ਪਾਰਟੀਜ਼ ਦੀ ਫੇਅਰ ਇਲੈਕਸ਼ਨਸ ਹੋਈਆਂ ਨਹੀਂ ਹੋਈਆਂ, ਕੱਲ੍ਹ ਨੂੰ ਹੋਣਗੀਆਂ ਨਹੀਂ ਹੋਣਗੀਆਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੀ ਫੌਜ ਦਾ ਪਾਕਿਸਤਾਨ ਦੀ ਬਾਡੀ ਪੋਲੀਟਿਕ 'ਚ ਇੱਕ ਡਿਸਾਈਸਿਵ ਰੋਲ ਰਿਹਾ। ਹੁਣ ਉਹ ਹੋਰ ਵੀ ਇੰਪੋਰਟੈਂਟ ਹੋ ਗਿਆ ਔਰ ਉਹਨਾਂ ਨੇ ਹੁਣ ਅਰਨ ਵੀ ਕੀਤਾ। ਜੇ ਕਹਿਣਾ ਹੋਏ ਠੀਕ ਹੈ, ਕੁਛ ਜਿਹੜੇ ਉਹਨਾਂ ਦੇ ਵਿਦਨ ਬੈਠੇ ਵੀ ਉਹ ਨੈਗੇਟਿਵਿਟੀ ਕਰੀ ਜਾਣਗੇ, ਲੇਕਿਨ ਮੈਂ ਇਹ ਸਮਝਦਾ ਵੀ ਇਹ ਇੱਕ ਵੱਡਾਪਨ ਵੀ ਹੋਏਗਾ ਔਰ ਲੌਂਗ ਟਰਮ, ਕਿਉਂਕਿ ਇਹ ਸਵਾਲ ਪੁੱਛਿਆ ਜਾ ਰਿਹਾ ਵੀ ਜਿਹੜਾ ਇੰਡੀਆ ਹੈ ਇਟਸ ਲਿਕਿੰਗ ਇਟਸ ਵੂੰਡਸ, ਆਪਣੇ ਜ਼ਖਮ ਜਿਹੜਾ ਉਹ ਚੱਟ ਰਿਹਾ ਵੀ ਕੀ 2026 ਦੇ ਵਿੱਚ ਭਾਰਤ ਪਾਕਿਸਤਾਨ ਜੰਗ ਦੀਆਂ ਸੰਭਾਵਨਾਵਾਂ ਨੇ। ਕਿਉਂਕਿ ਜਿਸ ਲੈਵਲ ਦੇ ਉੱਤੇ ਮੋਦੀ ਐਂਡ ਕੰਪਨੀ ਫੇਲ ਹੋ ਰਹੇ ਨੇ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਹ ਜਿਹੜੇ ਨੇ, ਕਿਉਂਕਿ ਆਪਣੇ ਝੂਠ ਤੇ ਯਕੀਨ ਵੀ ਕਰਦੇ ਨੇ ਆਪ ਹੀ ਔਰ ਦਿਲਵਦੀ ਵੀ ਜਿਹੜੀ ਹੈ ਕਰ ਸਕਦੇ ਨੇ। ਸੋ ਦੈਟ ਇਜ਼ ਆਲ ਦਾ ਮੋਰ ਰੀਜ਼ਨ ਕਿ ਪਾਕਿਸਤਾਨ ਆਪਣੇ ਘਰ ਨੂੰ ਸੈੱਟ ਕਰੇ, ਕਿਉਂਕਿ ਇੰਡੀਆ ਨੇ ਜਿਹੜਾ ਖਤਰਨਾਕ ਹਥਿਆਰ ਦੂਜਾ ਕੱਢਿਆ ਪਾਕਿਸਤਾਨ ਦੇ ਖਿਲਾਫ, ਉਹ ਤਾਲਿਬਾਨ ਰਜੀਮ ਅਫਗਾਨਿਸਤਾਨ ਦਾ, ਜਿਹਦੇ ਰਾਹੀਂ ਬਲੋਚਿਸਤਾਨ ਲਿਬਰੇਸ਼ਨ ਆਰਮੀ ਹੋਏ ਜਾਂ ਤਹਿਰੀਕੇ ਤਾਲਿਬਾਨ ਹੋਏ, ਪਾਕਿਸਤਾਨ ਦੇ ਵਿੱਚ ਜਿਹੜੀ ਵਾਇਲੈਂਸ ਕਰਵਾਉਣੀ, ਇਹੀ ਕਾਰਨ ਹੈ ਕਿ 2025 ਦਾ ਵਰ੍ਹਾ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਖੂਨੀ ਵਰ੍ਹਾ ਵੀ ਇੱਕ ਹਿਸਾਬ ਨਾਲ, ਕਿਉਂਕਿ ਜੋ ਕੁਛ ਉੱਥੇ ਉਹਨਾਂ ਦੇ ਬਲੋਚਿਸਤਾਨ 'ਚ ਟ੍ਰੇਨ ਹਾਈਜੈਕ ਕਰਕੇ ਕੀਤਾ ਹੈ, ਬੱਸਾਂ 'ਚ ਦਹਿਸ਼ਤਗਰਦੀ ਹੈ, ਬੰਬ ਧਮਾਕੇ ਨੇ ਜਿਹੜੇ ਪਾਕਿਸਤਾਨ ਅਫਗਾਨਿਸਤਾਨ ਬਾਰਡਰ ਦੇ ਉੱਤੇ ਹੈ, ਇਹ ਘਟਨਾਵਾਂ, ਕਿਉਂਕਿ ਇਹ ਇੰਡੀਆ ਨੇ ਜਦੋਂ ਉਹਨਾਂ ਨੂੰ ਲੱਗਾ ਕਿ ਵੀ ਉਹ ਲੂਜ਼ਰ ਵੀ ਹੋਏ ਨੇ ਔਰ ਅਦਰਵਾਈਜ਼ ਵੀ ਕੁੱਟ ਖਾ ਰਹੇ ਨੇ। ਸੋ ਜੇ ਪਾਕਿਸਤਾਨ ਵਿਦਨ ਆਪਣੀ ਜਿਹੜੀ ਹੈ ਆਵਾਮ ਔਰ ਫੌਜ ਉਹ ਇੱਕ ਪੇਜ ਤੇ ਹੋਏਗੀ ਤੇ ਇਸ ਵੇਲੇ ਪਾਕਿਸਤਾਨ ਦਾ ਰੁਤਬਾ ਇਹ ਰੱਬੋਂ ਹੀ ਹੁੰਦਾ ਹੈ। ਰੱਬ ਹੀ ਜਿਹੜਾ ਕਿਹਨੂੰ ਸ਼ਾਨ ਦੇਣੀ ਹੈ ਔਰ ਕਿਸ ਨੂੰ ਜਿਹੜੀ ਹੈ ਉਹ ਬਿਲਕੁਲ ਅਪਮਾਨਿਤ ਕਰਨਾ ਹੈ, ਰੱਬ ਦੇ ਕੋਲ ਹੈ। ਸੋ ਅਸੀਂ ਐਜ਼ ਏ ਵੈਲ ਵਿਸ਼ਰ ਇਹੀ ਐਡਵਾਈਸ ਕਰਦੇ ਹਾਂ ਕਿ ਸੈਟ ਯੂਰ ਓਨ ਹਾਊਸ ਇਨ ਆਰਡਰ ਐਜ਼ ਵੈਲ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਐਂਡ ਵਾਰ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਰ੍ਹਾ 2025 ਖਾਲਿਸਤਾਨ ਦੇ ਸੰਘਰਸ਼ ਦੇ ਪੱਖੋਂ ਵੀ ਇੱਕ ਉਤਸ਼ਾਹ ਵਾਲਾ ਵਰ੍ਹਾ ਸਾਬਤ ਹੋਇਆ ਔਰ ਖਾਲਿਸਤਾਨ ਦੀ ਲਹਿਰ ਨੂੰ ਇਸ ਵੇਲੇ ਅੰਤਰਰਾਸ਼ਟਰੀ ਤੌਰ ਤੇ ਜਾਣਿਆ ਜਾਂਦਾ ਹੈ ਔਰ ਡਾਇਸਪੋਰਾ ਸਿੱਖ ਕਮਿਊਨਿਟੀ ਨੂੰ ਸਿਰ ਜੋੜ ਕੇ ਵਰ੍ਹਾ 2026 ਦੌਰਾਨ ਖਾਲਿਸਤਾਨ ਦੀ ਕੌਜ਼ ਨੂੰ ਮੰਜ਼ਿਲੇ ਮਕਸੂਦ ਤੱਕ ਪਹੁੰਚਾਉਣ ਲਈ ਸਾਂਝਾ ਯਤਨ ਕਰਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਇੱਕ ਬਾਬਾ ਆਪਣੇ
ਚੇਲਿਆਂ ਨੂੰ ਜਿਹੜਾ ਉਹ ਭਵਿੱਖ 'ਚ ਆਉਣ ਵਾਲੇ ਖਤਰਿਆਂ ਬਾਰੇ ਆਗਾਹ ਕਰ ਰਿਹਾ ਸੀ ਕਿ ਜੀ ਬਹੁਤ ਜ਼ੁਲਮ ਹੋਏਗਾ, ਬਹੁਤ ਖੂਨ ਖਰਾਬਾ ਹੋਏਗਾ, ਬਹੁਤ ਤਬਾਹੀ ਹੋਏਗੀ, 5-5 ਕੋਹ ਦੇ ਉੱਤੇ ਦੀਵਾ ਜਗੇਗਾ। ਤੇ ਇੱਕ ਉਹਨਾਂ ਦਾ ਭਗਤ ਜਿਹੜਾ ਸਾਹਮਣੇ ਬੈਠਾ ਸੀ, ਉਹਨੇ ਹੱਥ ਖੜਾ, ਕਹਿੰਦੇ ਬਾਬਾ ਜੀ ਇਹ ਦੱਸੋ ਵੀ ਸਾਡੇ ਵਾਲੇ ਕੋਹ ਤੇ ਦੀਵਾ ਜਗੂ ਕਿ ਨਹੀਂ ਜਗੂ, ਵੀ ਬਾਕੀ ਕੀ ਹੁੰਦਾ ਉਹ ਤਾਂ ਬਾਅਦ 'ਚ ਹੋਏਗਾ, ਪਹਿਲਾਂ ਦੱਸੋ ਵੀ ਸਾਡੇ ਵਾਲੇ ਕੋਹ ਤੇ ਦੀਵਾ ਜਗੂਗਾ ਕਿ ਨਹੀਂ ਜਗੂਗਾ। ਸੋ ਮੈਂ ਕਿਹਾ ਵੀ ਸਾਡੇ ਵਿਊਅਰਸ ਇਹ ਵੀ ਦੇਖ ਰਹੇ ਹੋਣਗੇ ਕਿ ਬਈ ਵਰਲਡ ਪੋਲੀਟਿਕਸ ਵੀ ਡਿਸਕਸ ਹੋ ਗਈ, ਅਫਰੀਕਾ, ਗਜ਼ਾ, ਅਫਗਾਨਿਸਤਾਨ ਤੋਂ ਲੈ ਕੇ ਜਿਹੜਾ ਸਾਊਥ ਅਮਰੀਕਾ, ਵੈਨਜ਼ੂਏਲਾ ਤੱਕ। ਪਰ ਸਾਡਾ ਸੰਘਰਸ਼ ਜਿਸ 'ਚ 1.5 ਲੱਖ ਤੋਂ ਜ਼ਿਆਦਾ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਨੇ, ਜਿਹੜਾ 41 ਵਰੇ ਪਹਿਲਾਂ ਆਲਮੋਸਟ ਹੁਣ 42 ਹੋ ਜਾਣੇ ਨੇ, ਜਿਹੜਾ ਫੋਕਸਡ ਹੈ ਕਿ ਕੌਮੀ ਘਰ ਖਾਲਿਸਤਾਨ, ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਇਸ ਦੀ ਕਾਇਮੀ ਹੀ ਸਾਡੇ ਸਾਰੇ ਮਸਲਿਆਂ ਦਾ ਹੱਲ ਹੈ। ਅਸੀਂ ਕਿੱਥੇ ਖੜੇ? ਮੈਂ ਸਮਝਦਾ ਕਿ ਵਰਾ 2025 ਇਸ ਦੀਆਂ ਜਦੋਂ ਅਸੀਂ ਓਵਰਆਲ ਕੋਨੋਟੇਸ਼ਨਸ ਦੇਖਦੇ ਹਾਂ ਕਿ ਇੱਕ ਪਾਸੇ ਜਿਹੜਾ ਇਹ ਭਾਰਤ ਦਾ ਥੱਲਾ ਲੱਗਣਾ ਹੈ, ਇੰਟਰਨੈਸ਼ਨਲ ਲੈਵਲ ਦੇ ਉੱਤੇ ਐਕਸਪੋਜ਼ ਹੋਣਾ ਐਜ਼ ਏ ਰੋਗ ਸਟੇਟ, ਕਿਉਂਕਿ ਇਹ 2023 ਤੋਂ ਹੀ ਜਦੋਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਭਾਰਤ ਨੇ ਲਿਆ। 7 ਮਈ 2023 ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵਾੜ ਨੂੰ ਸ਼ਹੀਦ ਕੀਤਾ। 15 ਜੂਨ 2023 ਨੂੰ ਬਰਮਿੰਘਮ UK 'ਚ ਭਾਈ ਅਵਤਾਰ ਸਿੰਘ ਖੰਡਾ ਨੂੰ, ਤੇ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਸਰੀ ਗੁਰਦੁਆਰਾ ਸਾਹਿਬ ਕੰਪਲੈਕਸ। ਸੋ 2023 ਤੋਂ ਹੀ ਜਿਹੜੀਆਂ 5 ਆਈਜ਼ ਕੰਟਰੀਜ਼, ਜਿਨ੍ਹਾਂ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਇਹਨਾਂ ਦੀ ਇੰਟੈਲੀਜੈਂਸ ਸ਼ੇਅਰਿੰਗ ਟੂਗੈਦਰ ਦਾ ਐਗਰੀਮੈਂਟ ਸੀ 1945 ਤੋਂ ਲੈ ਕੇ, ਔਰ ਉਹਦੇ ਥੱਲੇ ਭਾਰਤ ਐਕਸਪੋਜ਼ ਹੋਇਆ। ਇਹ ਹੋਪ ਹੋਰ ਵੀ ਬਿਲਟ ਹੋਣੀ ਸ਼ੁਰੂ ਹੋਈ ਕਿ ਭਾਈ ਸਿੱਖ ਇਕੱਲੇ ਵਿਦਨ ਸਿਸਟਮ ਹੀ ਉੱਥੇ ਵਿਕਟਮ ਨਹੀਂ ਨੇ, ਜਾਂ ਸਾਡੀ ਨਸਲਕੁਸ਼ੀ ਜਾਂ ਜੈਨੋਸਾਈਡ ਨਹੀਂ ਹੋ ਰਹੀ। ਈਵਨ ਹਜ਼ਾਰਾਂ ਮੀਲ ਦੂਰ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਜਾਂ ਆਪਣਾ ਕਰੀਅਰ ਉੱਥੋਂ ਨਿਕਲ ਕੇ ਸ਼ੁਰੂ ਕੀਤਾ ਹੈ, ਈਵਨ ਉਹਨਾਂ ਨੂੰ ਵੀ ਉਹਨਾਂ ਦੇ ਵਿਚਾਰਾਂ ਦੀ ਐਕਸਪ੍ਰੈਸ਼ਨ ਦੇ ਕਸੂਰ ਵਜੋਂ, ਕਿਉਂਕਿ ਉਹ ਆਜ਼ਾਦ ਮੁਲਕ ਚਾਹੁੰਦੇ ਨੇ, ਇੱਥੇ ਵੀ ਨਿਸ਼ਾਨਾ ਬਣਾਇਆ ਜਾ ਰਿਹਾ। ਸੋ ਇਹਦੇ 'ਚੋਂ ਜਿਹੜੀਆਂ 2023 ਤੋਂ ਬਾਅਦ ਜਿਹੜੀਆਂ 2 ਡਿਵੈਲਪਮੈਂਟਸ ਬੜੀਆਂ ਪੋਜ਼ੀਟਿਵ ਹੋਈਆਂ, ਇੰਡੀਆ ਦਾ ਇਮੇਜ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਇਆ, ਔਰ ਸਿੱਖ ਇਸ਼ੂ ਹਾਈਲਾਈਟ ਹੋਇਆ ਵੀ ਖਾਲਿਸਤਾਨ ਦਾ ਮੁੱਦਾ, ਕਿਉਂਕਿ ਜੇ ਇਸ ਲੈਵਲ ਤੱਕ ਨੇਸ਼ਨ ਇੰਡੀਆ ਹੌਸਟਿਲਿਟੀ ਕਰ ਰਿਹਾ ਤੇ ਸਿੱਖਾਂ ਦੇ ਕੋਲ ਖਾਲਿਸਤਾਨ ਤੋਂ ਬਿਨਾਂ ਕੀ ਚੋਇਸ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਮੀਡੀਆ ਫਰੈਂਡਲੀ ਹੋਇਆ, ਵੱਡੇ ਵੱਡੇ ਅਦਾਰੇ, ਉਹ ਭਾਵੇਂ CNN ਔਰ ABC, ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ, ਕੈਨੇਡਾ ਦਾ ਮੇਨ ਸਟ੍ਰੀਮ ਮੀਡੀਆ, ਜਿਹਨੇ ਏਅਰ ਇੰਡੀਆ ਦੇ ਬਹਾਨੇ ਨਾਲ ਪੂਰੀ ਸਿੱਖ ਕੌਮ ਨੂੰ ਹੀ ਪ੍ਰੋਸੀਕਿਊਟ ਕੀਤਾ ਹੋਇਆ ਸੀ ਦਹਿਸ਼ਤਗਰਦੀ ਦੇ ਨਾਲ ਜੋੜ ਕੇ, ਉਹ, ਔਰ ਵਿਦਨ ਅਮਰੀਕਾ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼ ਔਰ UK ਦੀਆਂ ਗਾਰਡੀਅਨ, ਟੈਲੀਗ੍ਰਾਫ, ਇਹਨਾਂ ਸਾਰਿਆਂ 'ਚ ਅਸੀਂ ਸਮਝਦੇ ਹਾਂ ਵੀ ਜਿਹੜਾ 2023 ਤੋਂ ਸਿੱਖ ਇਸ਼ੂ ਦੇ ਵਿੱਚ, ਖਾਲਿਸਤਾਨ ਦੇ ਇਸ਼ੂ 'ਚ ਦਿਲਚਸਪੀ, ਪੋਜ਼ਿਟਿਵਿਟੀ ਔਰ ਅੱਗੇ ਤੋਰਨ ਦੀ ਲਾਈਨ ਉਹ ਬਰਾਬਰ ਇਸ ਵਰੇ ਦੇ ਵਿੱਚ ਵੀ ਜਾਰੀ ਰਹੀ। ਹਾਂ, ਇੱਕ ਤਬਦੀਲੀ ਜ਼ਰੂਰ, ਕਿਉਂਕਿ 2025 ਦੇ ਵਿੱਚ ਜਦੋਂ ਅਮਰੀਕਾ ਦੀ ਟੈਰਿਫ ਪਾਲਿਸੀ ਨੇ ਕੈਨੇਡਾ ਨੂੰ ਵੀ ਛਿਟਕ ਕੇ ਪਰੇ ਸੁੱਟਿਆ, ਤੇ ਜ਼ਾਹਰ ਹੈ ਕਿ ਉੱਥੇ ਬੇਸ਼ੱਕ ਗਵਰਨਮੈਂਟ ਤਾਂ ਲਿਬਰਲ ਦੀ ਬਣੀ ਮਾਰਕ ਕਾਰਨੀ ਦੇ ਥੱਲੇ, ਲੇਕਿਨ ਉਹਨਾਂ ਨੇ ਇੰਡੀਆ ਵੱਲ ਡਿਪਲੋਮੈਟਿਕ ਸਬੰਧ ਤੇ ਵਪਾਰਕ ਸਬੰਧ ਜੋੜਨ ਦੇ ਨਾਂ ਥੱਲੇ ਉਹਨੂੰ ਥੋੜ੍ਹਾ ਬਹੁਤ ਜਿਹੜਾ ਉਹ ਸਪੇਸ ਦੇਣ ਦੀ ਕੋਸ਼ਿਸ਼ ਕੀਤੀ, ਜਿਹਦਾ ਕੈਨੇਡਾ ਦੀ ਸੀਸਸ ਔਰ ਉਹਨਾਂ ਦੀ RCMP ਜਾਂ ਉਹਨਾਂ ਦੇ ਹੋਰ ਜਿਹੜੇ ਅਦਾਰੇ ਨੇ ਅੰਦਰੂਨੀ ਤੌਰ ਤੇ ਉਹਨਾਂ ਨੇ ਇਹਨੂੰ ਪੂਰੀ ਤਰ੍ਹਾਂ ਅਪੋਜ਼ ਕੀਤਾ, ਉਹ ਇਵੇਂ ਨਹੀਂ ਚਾਹੁੰਦੇ। ਸੋ ਅਮਰੀਕਾ ਦੀ ਨੀਤੀ ਹੁਣ ਨਿਖਿਲ ਗੁਪਤਾ ਦੇ ਹਵਾਲੇ ਨਾਲ ਕੇਸ ਮਾਰਚ ਦੇ ਵਿੱਚ ਸ਼ੁਰੂ ਹੋਣ ਜਾਏਗਾ, ਉਹ ਹੋਰ ਵੀ ਬਹੁਤ ਕੁਝ ਸਾਹਮਣੇ ਆਏਗਾ ਬਾਹਰ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਸ ਪੀਰੀਅਡ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਜਿਹੜਾ ਵਾਸ਼ਿੰਗਟਨ DC ਦੇ ਵਿੱਚ ਵੀ ਹੋਇਆ ਇਸ ਵਰੇ 'ਚ, ਔਰ ਫਿਰ ਆਟਵਾ ਦੇ ਵਿੱਚ ਹੋਇਆ, ਹੁਣ ਆਉਂਦੇ ਵਰੇ 22 ਮਾਰਚ ਨੂੰ ਸੀਐਟਲ ਦੇ ਵਿੱਚ ਹੋਣਾ। ਉਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਪਾਰਟਿਸਪੇਸ਼ਨ ਆਪਣੇ ਆਪ ਦੇ ਵਿੱਚ ਅਗੇਨ ਉਸ ਗੱਲ ਨੂੰ ਅੱਗੇ ਤੋਰਦੀ ਹੈ ਕਿ ਡਾਇਸਪੋਰਾ ਸਿੱਖ 5 ਮਿਲੀਅਨ ਉਹ ਖਾਲਿਸਤਾਨ ਬਣਾਉਣ ਦੇ ਲਈ ਵਚਨਬੱਧ ਨੇ, ਉਸ ਲਈ ਦ੍ਰਿੜ ਨੇ। ਔਰ ਜਿਹੜੀ ਸਪੋਰਟ ਹੈ ਮੀਡੀਆ ਦੇ ਵਿੱਚ, ਜਿਵੇਂ ਮੈਂ ਕਿਹਾ ਕਿ ਵੀ ਇੰਟਰਨੈਸ਼ਨਲ ਮੀਡੀਆ 'ਚ
ਇਹ ਚਰਚਾ ਹੈ। ਇੰਡੀਆ ਨੇ ਅੱਡ-ਅੱਡ ਤਰੀਕਿਆਂ ਨਾਲ ਉਹ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਕੈਨੇਡਾ ਦੇ ਵਿੱਚ ਉਹਨਾਂ ਨੇ ਇੱਕ ਫੀਅਰ ਦਾ ਮਾਹੌਲ ਬਣਾਇਆ ਹੈ, ਟੋਰਾਂਟੋ ਤੋਂ ਲੈ ਕੇ ਸਰੀ ਤੱਕ ਗੈਂਗਸਟਰਸ ਔਰ ਦੂਸਰਿਆਂ ਤੀਸਰਿਆਂ ਦਾ। ਲੇਕਿਨ ਇਸ ਵਾਰੇ 'ਚ ਇਹ ਵੀ ਹੈ ਕਿ ਅਮਰੀਕਾ ਨੇ ਜਿਵੇਂ ਲਾਰੈਂਸ ਬਿਸ਼ਨੋਈ ਦੇ ਭਰਾ ਨੂੰ ਅਮਰੀਕਾ 'ਚ ਅਰੈਸਟ ਕਰਕੇ ਵਾਪਸ ਭੇਜਿਆ, ਹਾਲਾਂ ਅਮਿਤ ਸ਼ਾਹ ਨੇ ਉਹਨੂੰ 1 ਸਾਲ ਲਈ ਬੜਾ ਪ੍ਰੀਜ਼ਰਵ ਕਰਕੇ ਰੱਖ ਲਿਆ ਵੀ ਕੋਈ ਵੀ ਉਹਨੂੰ ਲਿਜਾ ਨਹੀਂ ਸਕਦਾ, ਪੁੱਛਗਿੱਛ ਨਹੀਂ ਕਰ ਸਕਦਾ, ਜਿਵੇਂ ਲਾਰੈਂਸ, ਕਿਉਂਕਿ ਉਹਨਾਂ ਦਾ ਹੀ ਕ੍ਰੀਏਟ ਕੀਤਾ ਹੋਇਆ ਇਹ ਸਾਰਾ ਪਾਰਟ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਹੜੀ ਹਾਲਾਂ ਬਹੁਤ ਸਾਰੀਆਂ ਚੀਜ਼ਾਂ ਗਲੋਬਲ ਨੇ, ਵਰਲਡ ਪੋਲਿਟਿਕਸ ਕੀ ਹੋਏਗਾ, ਕਿਵੇਂ ਟੈਰਿਫ ਵਾਰਫੇਅਰ, ਖਾਸ ਤੌਰ 'ਤੇ ਭਾਰਤ ਨਾਲ ਕੋਈ ਟ੍ਰੇਡ ਡੀਲ ਅਮਰੀਕਾ ਦੀ ਸਾਈਨ ਨਹੀਂ ਹੋਈ ਔਰ ਲਗਾਤਾਰਤਾ ਦੇ ਨਾਲ ਇੱਕ ਤੋਂ ਬਾਅਦ ਇੱਕ ਸਕੈਮ ਇੰਡੀਅਨਸ ਦਾ, ਉਹ H1B ਦੇ ਵੀਜ਼ਿਆਂ ਦੇ ਨਾਲ ਹੋਏ, ਹੋਰ ਕ੍ਰਿਮੀਨਲ ਐਕਟੀਵਿਟੀ ਹੋਏ, ਇਹ ਸਾਹਮਣੇ ਆ ਰਹੀ ਹੈ। ਔਰ ਇਸ ਤੋਂ ਇਹ ਨਜ਼ਰ ਆ ਰਿਹਾ ਕਿ ਵੀ ਕੋਈ ਇੰਪਰੂਵਮੈਂਟ ਆਫ ਰਿਲੇਸ਼ਨਸ਼ਿਪ ਨਹੀਂ ਹੈ। ਹੁਣ ਇਹ ਸਾਡੇ ਸਾਹਮਣੇ ਇਹ ਚੈਲੰਜ ਹੈ। ਦੇਖੋ, ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਭਾਈ ਕੋਈ ਵੀ ਕਿਸੇ ਦੀ ਮਦਦ ਇਸ ਬਿਨਾਂ ਤੇ ਨਹੀਂ ਕਰਦਾ ਕਿ ਜੀ ਬਹੁਤ ਉਹ ਸਚਿਆਰਾ ਹੈ ਤੇ ਉਹਦੀ ਮਦਦ ਕਰਨੀ। ਦੁਨੀਆ ਦੇ ਹਿੱਤ ਜੁੜੇ ਹੁੰਦੇ ਨੇ, ਇੰਟਰਸਟ ਜੁੜੇ ਹੁੰਦੇ ਨੇ ਔਰ ਸਿੱਖ ਕੌਮ ਦੇ ਸਾਹਮਣੇ ਓਪਰਚੁਨਿਟੀ ਹੈ। ਮੈਂ ਜਦੋਂ ਇਹ ਕਹਿੰਦਾ ਹਾਂ ਕਿ ਭਾਈ ਖਾਲਿਸਤਾਨ ਦਰਵਾਜ਼ੇ ਤੇ ਦਸਤਕ ਦੇ ਰਿਹਾ, ਹਾਲਾਂ ਲਾਸਟ ਟਾਈਮ ਉਹਨਾਂ ਨੇ ਕਿਹਾ ਕਿ ਵੀ ਮੈਂ ਪੁੱਛਿਆ ਸੀ ਕਿ ਆਰ ਵੀ ਰੈਡੀ ਫॉर ਇਟ, ਤੇ ਸਾਡੇ ਇੱਕ ਵੀਰ ਨੇ ਲਿਖਿਆ ਕਿ ਨਹੀਂ, ਤੁਹਾਨੂੰ ਇਹ ਕਹਿਣਾ ਚਾਹੀਦਾ ਕਿ ਵੀ ਆਰ ਰੈਡੀ ਫॉर ਇਟ। ਮੈਂ ਕਿਹਾ ਨਹੀਂ, ਕਈ ਵਾਰ ਤੁਸੀਂ ਕੌਨਸ਼ੀਅਸ ਨੂੰ ਟੁੰਬਣ ਦੇ ਲਈ ਵੀ ਕੁਝ ਕਹਿੰਦੇ ਹੋ ਔਰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਨਵੇਂ ਮੁਲਕ ਬਣਦੇ ਰਹੇ ਨੇ। ਇਹਨਾਂ ਪੋਸਟ ਸੈਕੰਡ ਵਰਲਡ ਵਾਰ ਹੀ ਜਿਹੜੀ 50 ਮੈਂਬਰ ਮੁਲਕਾਂ ਤੋਂ UN ਸ਼ੁਰੂ ਹੋਈ, 193 ਮੁਲਕ ਮੈਂਬਰ ਨੇ। ਅੱਜ ਪਿਛਲੇ ਕੱਲ੍ਹ ਇਜ਼ਰਾਈਲ ਨੇ ਜਿਹੜਾ ਸੋਮਾਲੀਆ ਤੋਂ ਵੱਖ ਹੋਇਆ ਸੋਮਾਲੀਲੈਂਡ ਹੈ, ਉਹਨੂੰ ਐਜ਼ ਏ ਨੇਸ਼ਨ ਮਾਨਤਾ ਦਿੱਤੀ। ਭਾਵੇਂ ਉਹਨਾਂ ਦਾ ਏਜੰਡਾ ਆਪਣਾ ਕੋਈ ਹੋਰ ਹੋਏਗਾ, ਜਦੋਂ ਪਹਿਲਾ ਮੁਲਕ ਬਣਿਆ। ਹਾਲਾਂ 1991-92 ਤੋਂ ਉਹ ਸਿਵਲ ਵਾਰ ਹੋਈ, ਅੱਡ ਹੋਏ। ਸੋ ਕਹਿਣ ਦਾ ਮਤਲਬ ਇਹ ਯਾਰ, ਇਸ ਤੋਂ ਪਹਿਲਾਂ ਅਸੀਂ ਪਿਛਲੇ ਵਰ੍ਹਿਆਂ 'ਚ ਦੇਖਿਆ ਕਿ ਸਾਊਥ ਸੁਡਾਨ, ਕੋਸੋਵੋ ਨੂੰ ਕਿੰਨੇ 80 ਦੇ ਕਰੀਬ ਮੁਲਕਾਂ ਨੇ ਮਾਨਤਾ ਦਿੱਤੀ ਹੋਈ ਹੈ। ਸੋ ਜੇ ਅਸੀਂ ਸਟਰੋਂਗਲੀ ਲੌਬੀ, ਕੱਲ੍ਹ ਨੂੰ ਜਿਸ ਕਿਸਮ ਦਾ ਭਾਰਤ ਦਾ ਵਰਤਾਰਾ ਹੈ ਅਮਰੀਕਾ ਦੇ ਨਾਲ ਔਰ ਦੂਸਰਾ, ਔਰ ਅਮਰੀਕਾ ਕਹਿੰਦਾ ਵੀ ਅਸੀਂ ਮਾਨਤਾ ਦਿੰਦੇ ਹਾਂ ਖਾਲਿਸਤਾਨ ਨੂੰ, ਸਿੱਖਾਂ ਦੇ ਨਾਲ ਧੱਕਾ ਹੋ ਰਿਹਾ। ਤੁਹਾਡਾ ਕੇਸ ਤਾਂ ਆਲਰੇਡੀ ਉਸ ਲੈਵਲ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਕਰਕੇ ਵੀ ਔਰ ਅਦਰਵਾਈਜ਼ ਵੀ ਸਿੱਖ ਐਜ਼ ਏ ਸੌਫਟ ਪਾਵਰ ਵੀ ਇਹਨਾਂ ਵਰ੍ਹਿਆਂ ਦੇ ਵਿੱਚ ਸਾਹਮਣੇ ਆਏ ਨੇ। ਜੇ ਉੱਥੇ ਨਿਊਜ਼ੀਲੈਂਡ ਦੇ ਵਿੱਚ 50-60 ਗੁੰਡਿਆਂ ਰਾਹੀਂ ਨਗਰ ਕੀਰਤਨ ਡਿਸਰਪਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹੜਾ ਬਹੁਤ ਇੰਡੀਅਨ ਮੀਡੀਆ ਨੇ ਉਹਨੂੰ ਇਵੇਂ ਚੱਕਿਆ ਜਿਵੇਂ ਬਾਹਰਲੇ ਮੁਲਕ, ਔਰ ਜਿਸ ਲੈਵਲ ਦੇ ਉੱਤੇ ਨਿਊਜ਼ੀਲੈਂਡ ਦੀ ਹਕੂਮਤ, ਉਹਨਾਂ ਦੇ ਅਦਾਰੇ, ਉਹਨਾਂ ਦੀ ਮਿਨਿਸਟਰੀ, ਉਹਨਾਂ ਦੇ ਬਾਕੀ ਲੋਕ ਸਿੱਖਾਂ ਦੇ ਹੱਕ ਦੇ ਵਿੱਚ ਨਿਤਰੇ, ਇਹ ਹੈ ਸੌਫਟ ਪਾਵਰ। ਔਰ ਇਹ ਕਮਾਈ ਡਿਊਰਿੰਗ ਦਾ ਕੋਵਿਡ-19, ਡਿਊਰਿੰਗ ਦਾ ਆਸਟ੍ਰੇਲੀਆ ਦੇ ਵਿੱਚ ਵਾਈਲਡ ਫਾਇਰਸ ਔਰ ਦੂਸਰੇ ਤੀਸਰੇ ਦੇ ਮੌਕਿਆਂ ਤੇ ਹੋਈ ਹੈ। ਸੋ ਇਹ ਸਾਡੇ ਲਈ ਇੰਪੋਰਟੈਂਟ ਹੈ ਕਿ ਅਸੀਂ ਇਸ ਲੈਵਲ ਦੇ ਉੱਤੇ ਲੌਬੀ ਕਰੀਏ। ਸਾਡੇ ਵੀਰ ਬੇਕਰਫੀਲਡ ਤੋਂ ਉਹਨਾਂ ਨੇ ਸਾਨੂੰ ਲਿਖਿਆ ਵੀ ਹੈ ਕਿ ਭਾਈ ਸਾਰੀਆਂ ਧਿਰਾਂ ਨੂੰ ਜਿਹੜਾ ਉਹ ਸਿਰ ਜੋੜ ਕੇ ਬੈਠ ਕੇ ਆਪਸੀ ਜਿਹੜੀ ਹੈ ਵਿਚਾਰ ਵਿਮਰਸ਼ ਵੀ ਹੋਏ, ਵਿਚਾਰ ਚਰਚਾ ਵੀ ਹੋਏ, ਸਾਂਝੀ ਲੌਬਿੰਗ ਵੀ ਹੋਏਗੀ। ਔਰ ਮੈਂ ਇਸ ਸੈਗਮੈਂਟ ਨੂੰ ਕਨਕਲੂਡ ਕਰਨ ਤੋਂ ਪਹਿਲਾਂ, ਜਿਵੇਂ ਮੈਂ ਬਿਗਨਿੰਗ 'ਚ ਦੱਸਿਆ ਸੀ ਕਿ ਸਾਡੇ ਵੀਰ ਸਰ ਅਨੂਪ ਸਿੰਘ UK ਤੋਂ ਨੇ, ਜਿਨ੍ਹਾਂ ਨੇ ਸਾਨੂੰ ਬਾਬਾ ਮਾਨੋ ਚਾਲ ਦੀ ਇੱਕ ਨਜ਼ਮ ਅਸੀਂ ਬਿਗਨਿੰਗ 'ਚ ਸ਼ੇਅਰ ਕੀਤੀ ਹੈ। ਇਹ ਦੂਸਰੀ ਜਿਹੜੀ ਹੈ, ਇਹ ਬਹੁਤ ਘੱਟ ਇਸ ਦੀ ਚਰਚਾ ਹੋਈ। ਉਹਨਾਂ ਨੇ ਇਸ ਦਾ ਡਰਾਫਟ ਉਹਨਾਂ ਦੇ ਕੋਲ ਸੀ, ਉਹਨਾਂ ਨੇ ਉਹ ਬਾਬਾ ਮਾਨੋ ਚਾਲ ਦੀ ਆਪਣੀ ਆਵਾਜ਼ 'ਚ ਸੀ, ਸੋ ਉਹਨਾਂ ਨੇ ਉਹਨੂੰ ਜਿਹੜਾ ਉਹ ਟ੍ਰਾਂਸਕ੍ਰਾਈਬ ਕੀਤਾ ਔਰ ਫਿਰ ਤੁਸੀਂ ਜਿਹੜੇ ਕਮੈਂਟ ਉਹ ਪੜ੍ਹ ਲਿਓ। ਨਵੇਂ ਸਾਲ ਦੇ ਗ੍ਰੀਟਿੰਗ ਕਾਰਡ ਆ ਰਹੇ ਨੇ ਮਿੱਤਰਾਂ ਨੂੰ ਮਿੱਤਰਾਂ ਵੱਲੋਂ। ਐਪਰ ਸਾਨੂੰ ਸਾਡੇ ਕਿਸੇ ਵੀ ਆਪਣੇ ਗ੍ਰੀਟਿੰਗ ਕਾਰਡ ਨਹੀਂ ਭੇਜਿਆ। ਲੋਕਾਂ ਵੱਲ ਵੇਖ ਕੇ ਸਾਡਾ ਵੀ ਜੀ ਚਾਹੁੰਦਾ ਹੈ ਕਿ ਕੋਈ ਸਾਨੂੰ ਵੀ ਨਵਾਂ ਵਰ੍ਹਾ ਮੁਬਾਰਕ ਆਖੇ। ਐਪਰ ਮੈਂ ਭੁੱਲ ਜਾਂਦਾ ਹਾਂ ਆਪਣੀ ਔਕਾਤ ਨੂੰ ਤੇ ਫਿਰ ਝਾਕਦਾ ਹਾਂ ਆਪਣੇ ਗਰੇਬਾਨ ਵਿੱਚ। ਫਿਰ ਮੈਂ ਸੋਚਦਾ ਹਾਂ ਕਿ ਦੋਸਤਾਂ ਦਾ ਕੀ ਦੋਸ਼ ਹੈ, ਮੇਰਾ ਤਾਂ ਘਰ ਸਿਰਨਾਵਾ ਹੀ ਗੁੰਮ ਹੈ। ਤੇ ਜਿਸ ਦਾ ਘਰ ਸਿਰਨਾਵਾ ਹੀ ਗੁੰਮ ਜਾਏ, ਉਸ ਨੂੰ ਵਧਾਈ ਕਾਰਡ ਕਿਵੇਂ ਆ ਸਕਦੇ ਨੇ।
150 ਸਾਲ ਤੋਂ ਮੇਰਾ ਘਰ ਗਵਾਚਿਆ ਹੋਇਆ ਹੈ। 1849-50, ਕਿਉਂਕਿ ਇਹ 1990 ਦੇ ਵਿੱਚ 80 ਦੇ ਵਿੱਚ ਲਿਖ ਰਹੇ ਨੇ ਨਜ਼ਮ। 1993 ਤਾਂ ਉਹਨਾਂ ਦੀ ਸ਼ਹਾਦਤ ਹੋ ਗਈ। ਬਿਲਕੁਲ 150 ਸਾਲ ਤੋਂ ਮੇਰਾ ਘਰ ਗਵਾਚਿਆ ਹੋਇਆ ਹੈ ਤੇ ਨਾਲ ਹੀ ਸਰਨਾਮਾ ਗੁੰਮ ਗਿਆ ਹੈ। ਜਦੋਂ ਤੁਸੀਂ ਬੇਵਤਨੇ ਹੁੰਦੇ ਹੋ ਫਿਰ ਤੁਹਾਡਾ ਐਡਰੈਸ ਕੀ ਹੁੰਦਾ ਹੈ? ਔਰ ਇਹ ਵਰਜੀਨੀਆ ਦੇ ਆਪਣੇ ਐਡਰੈਸ ਦੇ ਵਿੱਚ ਮੈਂ ਕਿਹਾ ਕਿ ਜਿਹੜੇ ਇੱਥੇ ਆ ਕੇ ਸਮਝਦੇ ਸੀ ਕਿ ਸਾਨੂੰ ਕੀ ਲੋੜ ਹੈ ਖਾਲਿਸਤਾਨ ਦੀ, ਸਾਡੇ ਬੱਚਿਆਂ ਪੋਤੇ ਪੋਤੀਆਂ ਦੋਤੇ ਦੋਤੀਆਂ ਨੇ ਕਿਹੜਾ ਜਾਣਾ ਹੈ। ਹੁਣ ਜੋ ਮਾਹੌਲ ਇਸ ਮੁਲਕ 'ਚ ਵੀ ਬਣਿਆ ਹੈ, ਕਹਿੰਦੇ ਗੋ ਹੋਮ। ਮੈਂ ਕਿਹਾ ਇੰਡੀਆ ਜਾਓਗੇ ਕਿਹੜਾ ਮੁਲਕ ਤੁਹਾਨੂੰ ਚੱਲੇਗਾ। ਸੋ ਅਲਟੀਮੇਟਲੀ 6 ਜਨਰੇਸ਼ਨਾਂ ਬਾਅਦ ਵੀ ਇਹ ਰੀਅਲਾਈਜੇਸ਼ਨ ਹੁੰਦੀ ਹੈ ਕਿ ਭਾਈ ਨਹੀਂ, ਆਪਣਾ ਘਰ ਆਪਣੇ ਘਰ ਹੀ ਹੁੰਦਾ ਹੈ। 150 ਸਾਲ ਤੋਂ ਮੇਰਾ ਘਰ ਗਵਾਚਿਆ ਹੋਇਆ ਹੈ ਤੇ ਨਾਲ ਹੀ ਸਰਨਾਮਾ ਗੁੰਮ ਗਿਆ ਹੈ। ਤਹੀਆ ਕਰਕੇ ਘਰ ਲੱਭਣ ਦੀ ਖੋਜ ਜਾਰੀ ਹੈ ਤੇ ਆਪਣੀ ਪਹਿਚਾਨ ਪੈਦਾ ਕਰਨ ਦੀ। ਅਜੇ ਤਾਂ ਮੇਰੀ ਹਾਲਤ ਉਸ ਪਰਿੰਦੇ ਵਰਗੀ ਹੈ ਜੋ ਕੰਕਰ ਚੁਗਦੇ ਤੇ ਜੰਗਲੀ ਵਸਦੇ ਨੇ। ਇਹ ਗੁਰਬਾਣੀ ਦੇ ਵੀ ਇੱਕ ਤੁਕ ਹੈ ਕਿ ਉਹ ਪਰਿੰਦੇ ਜਿਹੜੇ ਰੱਬ ਦੀ ਯਾਦ ਨਾਲ ਜੁੜੇ ਹੁੰਦੇ ਨੇ, ਭਾਵੇਂ ਉਹ ਜੰਗਲਾਂ ਦੇ ਵਿੱਚ ਜਿਹੜੇ ਨੇ ਵਾਸਾ ਜੰਗਲਾਂ 'ਚ ਹੈ ਤੇ ਕੰਕਰ ਚੁਗਦੇ ਨੇ। ਅਜੇ ਤਾਂ ਮੇਰੀ ਹਾਲਤ ਉਸ ਪਰਿੰਦੇ ਵਰਗੀ ਹੈ ਜੋ ਕੰਕਰ ਚੁਗਦੇ ਤੇ ਜੰਗਲੀ ਵਸਦੇ ਨੇ। ਮੈਂ ਸੋਚਦਾ ਹਾਂ ਮੇਰੇ ਤੇ ਫਕੀਰ ਵਿੱਚ ਕੀ ਫਰਕ ਹੈ। ਉਹ ਵੀ ਟੁਕੜੇ ਮੰਗ ਕੇ ਖਾਂਦਾ ਹੈ ਤੇ ਮੈਂ ਵੀ। ਅਜੇ ਤਾਂ ਸਾਡੇ ਆਪਣੇ ਹੀ ਸਾਨੂੰ ਵੇਖ ਕੇ ਢੋਂਦੇ ਹਨ ਬੂਹੇ ਬਾਰੀਆਂ ਕਿ ਅਵਾਰਾ ਦਰਵੇਸ਼ ਨਾ ਲੰਘ ਆਉਣ ਕਿਤੇ, ਕਿ ਮਰਵਾਉਣਗੇ ਸਾਨੂੰ ਇਹ ਕਿ ਵੀ ਇਹ। ਅਜੇ ਤਾਂ ਸਾਡੇ ਆਪਣੇ ਹੀ ਸਾਨੂੰ ਵੇਖ ਕੇ ਢੋਂਦੇ ਹਨ ਬੂਹੇ ਬਾਰੀਆਂ ਕਿ ਅਵਾਰਾ ਦਰਵੇਸ਼ ਨਾ ਲੰਘ ਆਉਣ ਕਿਤੇ। ਇਤਨੀ ਕਠਨ ਪ੍ਰੀਖਿਆ ਵੀ ਸਾਨੂੰ ਥੜਕਾ ਨਹੀਂ ਸਕਦੀ ਆਪਣੇ ਰਾਹਾਂ ਤੋਂ। ਬਿਲਕੁਲ ਇਤਨੀ ਕਠਨ ਪ੍ਰੀਖਿਆ ਵੀ ਸਾਨੂੰ ਥੜਕਾ ਨਹੀਂ ਸਕਦੀ ਆਪਣੇ ਰਾਹਾਂ ਤੋਂ। ਮੇਰਾ ਖੁਦਾ ਤੇ ਮੇਰੀ ਹਿੰਮਤ ਨਾਲ ਨੇ ਅਤੇ ਕਾਫਲਾ ਵੱਧ ਰਿਹਾ ਮੰਜ਼ਿਲ ਵੱਲ। ਇਹ ਹੈ। ਔਰ ਅਸੀਂ ਇਸ ਨਿਊ ਈਅਰ ਈਵ ਦੇ ਉੱਤੇ ਵੀ ਇਸ ਹੋਪ ਦੇ ਨਾਲ ਕਿ ਸਭ ਦੇ ਬਾਵਜੂਦ ਰੁਕਾਵਟਾਂ ਨੇ, ਦੁਸ਼ਵਾਰੀਆਂ ਨੇ, ਆਪਣੇ ਵਿੱਚ ਵੀ ਉਹਨਾਂ ਨੇ ਸਨਾਤਨੀ ਕਿਸਮ ਦੇ ਲੋਕ ਖੜੇ ਕਰ ਦਿੱਤੇ ਨੇ। ਕੁੰਭ ਨਹਾਉਣ ਵਾਲੇ ਵੀ ਨੇ, ਬੀਜੇਪੀ ਦਾ ਝੰਡਾ ਚੁੱਕਣ ਵਾਲੇ ਵੀ ਨੇ, ਆਪਣਿਆਂ ਨੂੰ ਨਿੰਦਣ ਵਾਲੇ ਵੀ ਨੇ। ਲੇਕਿਨ ਇਸ ਸਭ ਦੇ ਬਾਵਜੂਦ ਮੇਰਾ ਖੁਦਾ ਤੇ ਮੇਰੀ ਹਿੰਮਤ ਨਾਲ ਨੇ ਤੇ ਇਹ ਕਾਫਲਾ ਵੱਧ ਰਿਹਾ ਮੰਜ਼ਿਲ ਵੱਲ। ਘਰ ਆਪਣੇ ਦੇ ਅਸੀਂ ਬਹੁਤ ਨਜ਼ਦੀਕ ਆ ਗਏ ਹਾਂ ਤੇ ਕਾਰਡ ਵੀ ਜ਼ਰੂਰ ਆਉਣਗੇ। ਮੇਰਾ ਖੁਦਾ ਤੇ ਮੇਰੀ ਹਿੰਮਤ ਨਾਲ ਨੇ ਤੇ ਕਾਫਲਾ ਵੱਧ ਰਿਹਾ ਮੰਜ਼ਿਲ ਵੱਲ। ਘਰ ਆਪਣੇ ਦੇ ਅਸੀਂ ਬਹੁਤ ਨਜ਼ਦੀਕ ਆ ਗਏ ਹਾਂ ਤੇ ਕਾਰਡ ਵੀ ਜ਼ਰੂਰ ਆਉਣਗੇ। ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਨੂੰ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਪਹਿਲੇ ਵੀਰ ਸਾਡੇ ਹੈਗੇ ਨੇ ਸੋਹਣ ਮਹਿਲ ਜੀ, ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਫਿਰ ਇਸੇ ਤਰ੍ਹਾਂ ਇੰਦਰਪ੍ਰੀਤ ਸਿੰਘ ਜੀ ਵੀ ਇਹ ਕਹਿੰਦੇ ਨੇ ਕਿ ਹੈਪੀ ਨਿਊ ਈਅਰ ਟੂ ਹੋਲ ਟੀਮ ਆਫ TV 84 ਫਰੋਮ ਖਾਲਿਸਤਾਨ। ਬਹੁਤ ਸ਼ੁਕਰੀਆ ਤੁਹਾਨੂੰ ਵੀ ਸਭ ਨੂੰ। ਔਰ ਫਿਰ ਕਹਿੰਦੇ ਨੇ ਹਾਂਜੀ, ਫਿਰ ਕਹਿੰਦੇ ਨੀਲਮ ਜੀ ਤੁਹਾਡੇ ਮੂੰਹ ਵਿੱਚ ਘਿਓ ਸ਼ੱਕਰ ਕੇ ਹੋਪ ਵਾਹਿਗੁਰੂ ਜੀ will bless us ਖਾਲਿਸਤਾਨ in this year ਨਿਊ ਈਅਰ ਕਹਿੰਦੇ ਨੇ। ਔਰ ਆਮੀਨ ਜਿਵੇਂ ਸਾਡੇ ਹਾਂਜੀ ਪਾਕਿਸਤਾਨੀ ਭਰਾ ਕਹਿੰਦੇ ਨੇ। ਬਿਲਕੁਲ। ਔਰ ਸੁਖਜੀਵਨ ਬੱਚੂ ਜੀ ਵੀ ਕਹਿੰਦੇ ਨੇ ਕਿ ਥੈਂਕਸ ਕਮ ਬੈਕ। ਔਰ ਅਵਤਾਰ ਸਿੰਘ ਜੀ ਵੀ ਔਰ ਇੰਦਰਪ੍ਰੀਤ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ I love how you are always so bold but fight at target. We need this in our panth and thanks. ਦੇਖੋ ਭਾਈ ਸਾਹਿਬ, ਜਿਹੜਾ ਸੱਚ ਹੈ ਉਹਦਾ ਆਪਣਾ ਭਾਰ ਬੜਾ ਹੁੰਦਾ। ਸਾਨੂੰ ਕੌੜੇ ਲਫ਼ਜ਼, ਉੱਚੇ ਸ਼ਬਦ, ਨਿੰਦਾ ਵਾਲੇ, ਨਫ਼ਰਤ ਵਾਲੇ ਉਹਨਾਂ ਦੀ ਲੋੜ ਨਹੀਂ ਹੈ। ਸਾਡਾ ਕੇਸ ਸੱਚ ਹੱਕ ਇਨਸਾਫ ਤੇ ਆਧਾਰਿਤ ਹੈ ਤੇ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨ ਵਾਲਿਆਂ ਦਾ ਨਿਰੰਕਾਰ ਆਪ ਹੀ ਸਾਥੀ ਹੁੰਦਾ ਹੈ, ਆਪ ਹੀ ਬਾਂਹ ਫੜਦਾ ਹੈ। ਬਿਲਕੁਲ ਇਸੇ ਤਰ੍ਹਾਂ ਬਲਵੀਰ ਸਿੰਘ ਜੀ ਵੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਬਚਾਓ ਮੁਹਿੰਮ ਚਲਾਓ, ਰੈਫਰੈਂਡਮ ਕਰਵਾਓ, ਆਪਣਾ ਘਰ ਜਿਹੜਾ ਖਾਲਿਸਤਾਨ ਜ਼ਿੰਦਾਬਾਦ। ਨਵੇਂ ਸਾਲ ਦੀਆਂ ਮੁਬਾਰਕਾਂ। 2026 ਖਾਲਿਸਤਾਨ ਜ਼ਿੰਦਾਬਾਦ। ਪੰਜਾਬ ਰੈਫਰੈਂਡਮ ਆਜ਼ਾਦੀ ਹੱਲ ਖਾਲਿਸਤਾਨ ਜ਼ਿੰਦਾਬਾਦ। ਔਰ ਫਿਰ ਇਸ ਤਰ੍ਹਾਂ ਜ਼ਿੰਦਾਬਾਦ ਜ਼ਿੰਦਾਬਾਦ। ਹਰਪ੍ਰੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਆਲ ਅਬਾਊਟ ਟਰੂਥ ਸਿੱਖਿਜ਼ਮ ਜੀ ਵੀ ਜਿਹੜੇ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਗੁਰਮਹਿੰਦਰ ਸਿੰਘ ਜੀ ਵੀ ਫਤਿਹ।
ਚੜ੍ਹਦੀ ਕਲਾ ਕਹਿੰਦੇ ਨੇ, ਔਰ ਕਹਿੰਦੇ ਬਾਬਾ ਜੀ ਸਾਡਾ ਨਵਾਂ ਸਾਲ ਖਾਲਿਸਤਾਨ ਵਿੱਚ ਮਨਾਵਾਂਗੇ। ਵਾਹ ਹਾਂਜੀ ਬਿਲਕੁਲ। ਗੁਰਵਿੰਦਰ ਮਾਨ ਜੀ ਵੀ ਫਤਿਹ ਬੁਲਾਉਂਦੇ ਨੇ, ਗੁਸਕੇ ਜੀ ਵੀ ਔਰ ਨਾਸਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਮਿਸ਼ਰਾ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਬਲਵੀਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਨਾਸਰ ਜੀ ਕਹਿੰਦੇ ਨੇ ਕਿ ਨਾਸਰੋ ਮਨਸੂਰ ਕਾਮਲਿਓ ਕਾਮਲ ਔਰ ਦਸਤਗੀਰ ਗੁਰੂ ਗੋਬਿੰਦ ਸਿੰਘ। ਇਹ ਉਹਨਾਂ ਨੇ ਬਹੁਤ ਸਾਰਾ ਕੱਲ ਦੀਆਂ ਉਹਨਾਂ ਦੇ ਮੈਂ ਦੇਖ ਰਿਹਾ ਸੀ ਮੈਸੇਜਿੰਗਸ ਵੀ। ਹਾਂਜੀ ਇਹ ਬਾਬਾ ਭਾਈ ਨੰਦ ਲਾਲ ਗੋਇਆ, ਉਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਟ੍ਰਿਬਿਊਟ ਦਿੱਤੀ ਹੈ। ਬਿਲਕੁਲ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਈਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਸੋ ਬਹੁਤ ਬਹੁਤ ਸ਼ੁਕਰੀਆ ਚੌਧਰੀ ਸਾਹਿਬ। ਹਾਂਜੀ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇ। TJR ਵਾਈਬਸ ਜਿਹੜੇ ਨੇ ਉਹ ਵੀ ਕਹਿੰਦੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਹੈਪੀ ਨਿਊ ਈਅਰ। ਹੈਪੀ ਨਿਊ ਈਅਰ, ਸਤਿ ਸ੍ਰੀ ਅਕਾਲ। ਔਰ ਰਾਜਵਿੰਦਰ ਕੌਰ ਜੀ ਵੀ ਫਤਿਹ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ, ਰਾਜ ਕਰੇਗਾ ਖਾਲਸਾ। ਔਰ ਮੁਹੰਮਦ ਜੂਨਸ ਜੀ ਵੀ ਸਾਨੂੰ ਜਿਹੜੇ ਅਸਲਾਮ ਵਾਲੇਕਮ ਕਹਿੰਦੇ ਨੇ, ਔਰ ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ। ਔਰ ਘੁਸਕੇ ਜਿਹੜੇ ਕਹਿੰਦੇ ਅੱਖ 'ਚ ਪਾਏ ਨਹੀਂ ਰੜਕਦੇ, ਕਿਸੇ ਕਮੈਂਟ ਵਿੱਚ ਉਹਨਾਂ ਨੇ ਸਾਨੂੰ ਦਿੱਤਾ ਹੈ। ਓਕੇ ਜੀ। ਮਨਪ੍ਰੀਤ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਮੁਹੰਮਦ ਤਾਇਬ ਜੀ ਵੀ ਕਹਿੰਦੇ ਲੰਮੇ ਵਕਤ ਤੋਂ ਬਾਅਦ ਵੈਲਕਮ ਡਾਕਟਰ ਸਾਹਿਬ। ਹਾਂ ਜੀ, ਨਹੀਂ ਹੁਣ ਨਵੇਂ ਸਾਲ 'ਚ ਨਹੀਂ ਗੈਰ ਹਾਜ਼ਰੀਆਂ ਕਰਦੇ। ਬਿਲਕੁਲ ਮਨਪ੍ਰੀਤ ਸਿੰਘ ਗੋਡ ਜੀ ਵਿਲਿੰਗ। ਹਾਂਜੀ। ਔਰ ਇਸੇ ਤਰ੍ਹਾਂ ਸ਼ੇਰਬਾਜ਼ ਸਿੰਘ ਢਿੱਲੋਂ ਜੀ ਵੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਢਿੱਲੋਂ ਸਾਹਿਬ, ਸਾਡੀ ਈਮੇਲ ਹੁਣ ਚੱਲ ਪਈ ਹੈ, ਤੁਹਾਡੀਆਂ ਨਜ਼ਮਾਂ ਮੈਂ ਕੱਢ ਲਈਆਂ ਨੇ। ਮੋਸਟ ਲਾਈਕਲੀ ਇੱਕ ਅਸੀਂ ਕੱਲ ਸ਼ੇਅਰ ਕਰਾਂਗੇ, ਔਰ ਆਉਣ ਵਾਲੇ ਪੀਰੀਅਡ 'ਚ ਰੈਗੂਲਰਲੀ ਤੁਸੀਂ ਕੰਟਰੀਬਿਊਟ ਕਰੋ, ਕਿਉਂਕਿ ਹੈਕ ਸੀ ਔਰ 1 ਮਹੀਨਾ ਉਹਨਾਂ ਨੇ ਸਾਨੂੰ ਮੁੜ ਕੇ ਫੰਕਸ਼ਨਲ ਹੋਣ ਨਹੀਂ ਦਿੱਤਾ। ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਨੇ ਕਿ ਇਟ ਵਾਸ ਥਾਟ ਬਾਈ ਮੀ ਥੈਟ ਯੂ ਹੈਡ ਮੇਡ ਅਪ ਯੂਰ ਮਾਈਂਡ ਟੂ ਰਿਟਾਇਰ। Thank God we have to work till the ultimate success. ਨਹੀਂ, ਉਹ ਇੱਕ ਸ਼ੇਰ ਹੈ, ਭਾਵੇਂ ਮੈਂ ਸ਼ਾਇਦ ਕਰੈਕਟ ਨਾ ਪ੍ਰੋਨਾਉਂਸ ਕਰਾਂ, ਵੀ ਮਦਰਸਾਏ ਇਸ਼ਕ ਕਾ ਦਸਤੂਰ ਇਹ ਦੇਖਾ ਕਿ ਜਿਹਨੇ ਸਬਕ ਯਾਦ ਥਾ ਉਹਨੇ ਛੁੱਟੀ ਨਾ ਮਿਲੀ। ਸਕੂਲਾਂ 'ਚ ਹੁੰਦਾ ਸੀ ਵੀ ਟੀਚਰ ਕਹਿੰਦਾ ਸੀ ਵੀ ਜਿਹਨੇ ਸਬਕ ਯਾਦ ਹੈ ਜਿਹਨੂੰ ਉਹ ਘਰਾਂ ਨੂੰ ਜਾਓ, ਜਿਹੜੇ ਨਹੀਂ ਆ ਇੱਥੇ ਪਹਿਲਾਂ ਯਾਦ ਕਰੋ। ਪਰ ਇਹ ਇਸ਼ਕ ਦੇ ਸਕੂਲ ਦਾ ਦਸਤੂਰ ਇਹ ਹੈ ਵੀ ਜਿਹਨੂੰ ਸਬਕ ਯਾਦ ਹੁੰਦਾ ਉਹਨੂੰ ਛੁੱਟੀ ਨਹੀਂ ਮਿਲਦੀ। ਸੁਖਜੀਵਨ ਸਿੰਘ ਭੁੱਲਰ ਜੀ ਵੀ, ਔਰ ਇਸ ਤਰ੍ਹਾਂ ਨਾਸਰ ਚੌਧਰੀ ਵੀ ਕਹਿੰਦੇ ਬਾਬਾ ਨਾਨਕ ਜੀ ਅਤੇ ਸਾਰੇ ਗੁਰੂ ਸਾਹਿਬਾਨ ਸਾਂਝੇ ਹਨ। ਬਿਲਕੁਲ। ਔਰ ਇਸੇ ਤਰ੍ਹਾਂ ਹਰਮਨ ਪਨੂ ਜੀ ਵੀ, ਔਰ ਗੁਰਜੀਤ ਸਿੰਘ ਜੀ ਵੀ, ਮਨਪ੍ਰੀਤ ਸਿੰਘ ਜੀ ਵੀ। ਜਦੋਂ ਅੱਲਾਹ ਤਾਲਾ ਸਭ ਦਾ ਇੱਕ ਹੈ, ਰੱਬ ਇੱਕ ਹੈ, ਤੇ ਰੱਬ ਦੇ ਭੇਜੇ ਜਿਹੜੇ ਰਾਹਬਰ ਨੇ, ਜਿਹੜੇ ਪ੍ਰੋਫਿਟ ਨੇ, ਗੁਰੂ ਨੇ, ਉਹ ਵੀ ਉਸ ਸਾਂਝ ਦਾ ਹੀ ਉਪਦੇਸ਼ ਔਰ ਸਾਂਝ ਦਾ ਹੀ ਮੈਸੇਜ ਉਹਨਾਂ ਨੇ ਦਿੱਤਾ ਹੈ ਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਲੋਗਾ ਪਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈ। ਕਿ ਉਹ ਰੱਬ ਸਾਰੀ ਖਲਕਤ 'ਚ ਵਸਦਾ ਹੈ, ਔਰ ਉਹ ਰੱਬ ਸਭ ਨੂੰ ਸਾਜਣ ਵਾਲਾ ਹੈ, ਔਰ ਨਫ਼ਰਤ ਕਿਹਦੇ ਨਾਲ। ਇਸ ਲਈ ਉਹਨਾਂ ਦੇ ਉਪਦੇਸ਼ ਵੀ ਸਾਂਝੇ ਨੇ, ਔਰ ਉਹ ਸਭ ਦੇ ਸਾਂਝੇ ਰਹਿਬਰ ਨੇ। ਗੁਰਜੀਤ ਸਿੰਘ ਜੀ ਕਹਿੰਦੇ ਚੜ੍ਹਦੇ ਪੰਜਾਬ ਵੱਲੋਂ ਨਵੇਂ ਸਾਲ ਦੇ ਲਹਿੰਦੇ ਪੰਜਾਬ ਨੂੰ ਸਲਾਮ। ਵਾਹ। ਔਰ ਮਨਪ੍ਰੀਤ ਸਿੰਘ ਜੀ ਵੀ ਕਹਿੰਦੇ ਨੇ ਕਿ ਖਾੜਕੂ ਲਹਿਰ ਦੇ ਥੰਮ ਬਾਬਾ ਗੁਰਬਚਨ ਸਿੰਘ ਮਾਨੋਚਾਲ ਜ਼ਿੰਦਾਬਾਦ, US ਮੀਡੀਆ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ, ਜ਼ਿੰਦਾਬਾਦ ਜ਼ਿੰਦਾਬਾਦ। ਔਰ ਮੁਹੰਮਦ ਜੂਨਸ ਜੀ ਵੀ ਸਾਨੂੰ ਨੇ ਮੁਬਾਰਕਾਂ ਦੇ ਦਿਨ ਨਵੇਂ ਸਾਲ ਦੀਆਂ। ਔਰ ਫਿਰ ਇਸੇ ਤਰ੍ਹਾਂ ਤੀਜੇ ਵਾਪਸ ਕਹਿੰਦੇ ਕਿ ਬਚਪਨ ਵਿੱਚ ਬਹੁਤ ਬਜ਼ੁਰਗਾਂ ਤੋਂ ਸੁਣਿਆ ਕਿ ਭਾਰਤ ਮੰਦਰਾਂ ਦਾ ਦੇਸ਼ ਸੀ, ਉਹ ਅੱਜ ਤੱਕ ਲੱਗ ਰਿਹਾ ਹੈ। ਪਤਾ ਨਹੀਂ ਕੀ ਕਹਿੰਦਾ ਨਾ ਮਤਲਬ। ਹਾਂਜੀ, ਮੰਦਰਾਂ 'ਚ ਪੰਡਤਾਂ ਦੇ ਮੰਦੀਰਾ ਕਹਿ ਰਹੇ ਨੇ ਕਿ ਹਾਂਜੀ ਮਦਰਾ ਤਾਂ ਸ਼ਰਾਬ ਨੂੰ ਕਹਿੰਦੇ ਨੇ। ਇੱਕ ਮਿੰਟ ਦੇਖ ਲਵੋ ਤੁਸੀਂ। ਔਰ ਇਸੇ ਤਰ੍ਹਾਂ ਥੱਲੇ ਵਾਲਾ ਮੈਸੇਜ ਹੈ। ਔਰ ਜਸਪਾਲ ਸਿੰਘ ਕੈਲੇ ਜੀ ਵੀ ਫਤਿਹ ਬੁਲਾਉਂਦੇ ਨੇ, ਬਲਜੀਤ ਬਰਾੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਦੇਖ ਲਿਆ ਤੁਸੀਂ? ਨਹੀਂ, ਮੇਰਾ ਠੀਕ ਹੈ ਜੀ। ਓਕੇ, ਸਭ ਦਾ ਬਹੁਤ ਬਹੁਤ ਸ਼ੁਕਰੀਆ, ਔਰ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਮਦਾਰੀ ਹੈ ਮੇਰਾ ਖਿਆਲ। ਨਹੀਂ, ਇਹਨਾਂ ਨੇ ਲਿਖਿਆ ਮਦੀਰਾ, ਮੰਦੀਰਾ ਪਤਾ ਨਹੀਂ ਮਦੀਰਾ ਕੁਝ ਏਦਾਂ ਲਿਖਿਆ।
ਠੀਕ ਹੈ ਜੀ, ਸਭ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ। ਕੱਲ ਮਿਲਾਂਗੇ ਨਵੇਂ ਸਾਲ ਦੇ ਵਿੱਚ, ਸੋ ਸਾਨੂੰ ਦਿਓ ਇਜਾਜ਼ਤ। ਵੀ ਔਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।